कहता जा जा मैं गवाचा वा ਆਹੋ ਤੇ ਮੁੰਡਾ ਮੈਚ ਖੇਡ ਗਿਆ, ਮੁੰਡਾ ਸਿੰਗਲਾ ਡਬਲਾ ਕਰ ਰਿਹਾ, ਨਾਲ ਨਾਲ ਅਗਵਾਹ ਲੱਗ ਭੱਜਣ ਡਿਆ ਉਹਦੇ ਸਾਹਮਣੇ ਬਹਿ ਕੇ ਭਾਈ ਇਦਾਂ ਪਿਸਟਲ ਘਮਾਇਆ ਹੋ ਕਿਤੇ ਮਾਰਾ ਜਾਂ ਘੋੜਾ ਹਿੱਲਿਆ ਆਪਣੇ ਵੱਲ ਨੂੰ ਗੋਲੀ ਚੱਲ। अस्सलाम वालेकुम जी नाज़रीन, कैसे हैं आप सब? ठीक ठाक हैं? टी टाइम में आपका खुश आमदीद। नाज़रीन, परसों मेरे ख्याल कल के परसों एक वीडियो अपलोड की थी जिस असी मुल्की हालात ते गल की सी। ਉਹਦੇ ਬਾਰੇ ਚ ਕੋਈ 10 12 15 ਬੰਦੇ ਐਸੇ ਨੇ ਉਸਤਾਦ ਜੀ ਜਿਨ੍ਹਾਂ ਦੇ ਕਮੈਂਟਸ ਬਹੁਤ ਮਤਲਬ ਬੁਰੇ ਆਏ ਨੇ ਵੀ ਇਹ ਜਾਨੀ ਨੂੰ ਸਬਸਕ੍ਰਾਈਬ ਅਨਸਬਸਕ੍ਰਾਈਬ ਕਰਤਾ ਸੀ, ਅੱਜ ਤੋਂ ਬਾਅਦ ਚੈਨਲ ਨਹੀਂ ਵੇਖਣਾ, ਸਾਰੇ ਕਰੋ, ਇਹ ਕਰੋ, ਉਹ ਕਰੋ। ਵਜ੍ਹਾ ਮੈਂ ਦੱਸ ਦਾਂਗਾ ਸਾਰੀ। ਉਹ ਕੋਈ ਚੰਦ ਲੋਕ ਨੇ, 15-20 ਲੋਕ। ਤੇ ਮੈਂ ਸਿਰਫ ਇੰਨਾ ਕਹਿ ਕੇ ਹੁਣ ਮੈਂ ਪੂਰਾ ਪ੍ਰੋਗਰਾਮ ਨਹੀਂ ਇੱਥੇ ਕਰਨਾ, ਮੈਂ ਸਿਰਫ 2-3 ਮਿੰਟ ਇਹ ਗੱਲ ਕਰਨੀ ਹੈ ਕਿ ਸਰ ਮੈਨੂੰ ਹੈਰਾਨਗੀ ਇਹ ਨਹੀਂ ਹੋਈ ਕਿ ਤੁਸੀਂ ਇਹ ਕਿਹਾ ਕਿ ਜੀ ਇਹ ਮੁਨਾਫਕਤ ਆ, ਇਹ ਮੁਨਾਫਕ ਅਸੀਂ ਚੈਨਲ। ਮੈਨੂੰ ਹੈਰਾਨਗੀ ਹੋਈ ਹੈ ਕਿ ਇਸ ਕੌਮ ਦੇ ਅੰਦਰ ਕਿਸ ਕਦਰ ਨਫ਼ਰਤ ਭਰੀ ਗਈ ਆ ਪੋਲੀਟਿਕਸ ਨੂੰ ਲੈ ਕੇ, ਪੋਲੀਟੀਸ਼ੀਅਨਸ ਨੂੰ ਲੈ ਕੇ ਜੀ, ਕਿਸ ਕਦਰ ਨਫ਼ਰਤ ਭਰੀ ਗਈ ਆ ਕਿ ਇਸ ਬੰਦੇ ਨੂੰ ਇੱਦਾਂ ਕੋ ਕਿਹਾ, ਇਸ ਬੰਦੇ ਨੂੰ ਇੱਦਾਂ ਕੋ ਕਿਹਾ, ਜਿਹਦੀ ਵਜ੍ਹਾ ਤੋਂ ਸਾਰਾ ਕੁਝ ਹੋਇਆ ਨਾ। ਉਹ ਹੁਣ ਮੈਂ ਦੁਬਾਰਾ ਉਹਨਾਂ ਦਾ ਨਾਂ ਨਹੀਂ ਲੈਣਾ ਕਿਉਂਕਿ ਔਰ ਮੈਂ ਕੋਈ ਐਸਾ ਨਹੀਂ ਕਿਹਾ ਕਿ ਵੀ ਉਹ ਬੰਦਾ ਬਹੁਤ ਫਲਾਣਾ ਤੇ ਬੋਲ। ਮੈਂ ਆਪਣੀ ਇੱਕ ਗੱਲ ਦੱਸੀ, ਮੈਂ ਆਪਣੀ ਇੱਕ ਗੱਲ ਦੱਸੀ ਹੈ ਕਿ ਮੇਰੇ ਨਾਲ ਇਹ ਵਾਕਿਆ ਹੈ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਬਸ, ਜਿਹੜੀ ਰੀਅਲ ਸੀ। ਲੇਕਿਨ ਉਹਨਾਂ ਦੇ ਜਿਹੜੇ ਹੇਟਰਸ ਨੇ ਜਾਂ ਜਿਹੜੇ ਗੱਲਬਾਤ, ਮੈਂ ਹੈਰਾਨ ਹਾਂ ਉਸਤਾਦ ਜੀ। ਗੱਲ ਦੱਸਣਾ ਮੈਨੂੰ ਸਰ, ਇੱਕ ਛੋਟੀ ਇੱਕ ਨਹੀਂ, ਇੱਕ ਮਿੰਟ ਠਹਿਰ ਜਾਣਾ, ਮੈਨੂੰ ਇੱਕ ਗੱਲ ਦੱਸਣਾ। ਉਹ ਲੋਕ ਜਿਹੜੇ ਮਤਲਬ ਕਿ ਇੰਨੇ ਜ਼ਿਆਦਾ ਜਿਨ੍ਹਾਂ ਨੇ ਆਪਣੇ ਅੰਦਰ ਭਰ ਲਈ ਆ ਇਹ ਨਫ਼ਰਤ, ਅਸੀਂ ਸਾਰਿਆਂ ਨੇ ਇੱਕ ਦੂਜੇ ਸਿਆਸਤਦਾਨਾਂ ਦੇ ਖਿਲਾਫ, ਜਿਹੜੀ ਉਦੋਂ ਵੀ ਮੈਂ ਕਿਹਾ ਸੀ ਕਿ ਭੈਣ ਪਾਕਿਸਤਾਨ ਨਾਲ ਪਿਆਰ ਨਹੀਂਗਾ ਕਿਸੇ ਨੂੰ। ਬਿਲਕੁਲ ਸਹੀ ਹੈ। ਨਵਾਜ਼ ਸ਼ਰੀਫ ਸਾਹਿਬ ਨਾਲ ਪਿਆਰ, ਸ਼ਖਸੀਅਤ ਨਾਲ ਪਿਆਰ ਹੈ। ਪਾਕਿਸਤਾਨ ਨਾਲ ਪਿਆਰ ਨਹੀਂਗਾ ਇਮਰਾਨ ਖਾਨ ਸਾਹਿਬ ਨਾਲ ਪਿਆਰ, ਪਾਕਿਸਤਾਨ ਨਾਲ ਪਿਆਰ ਨਹੀਂ ਆ ਪੀਪਲਸ ਪਾਰਟੀ ਨਾਲ ਪਿਆਰ। ਬਿਲਕੁਲ ਇਸ ਤਰ੍ਹਾਂ ਸਮਝ ਆ ਰਹੀ ਗੱਲ? ਸ਼ਖਸੀਅਤ ਨੂੰ ਮੰਨ ਰਹੇ ਹਾਂ ਜੀ, ਠੀਕ ਹੈ। ਤੇ ਉਹ ਇੰਨਾ ਜ਼ਿਆਦਾ ਹੋ ਗਿਆ ਕਿ ਜਿਹਦਾ ਹੱਦ ਹਿਸਾਬ ਕੋਈ ਨਹੀਂ। ਮੈਨੂੰ ਸਿਰਫ ਇੱਕ ਗੱਲ ਦੱਸਣ ਉਹ ਲੋਕ, ਤੁਸੀਂ ਮੁਸਲਮਾਨ ਹੋ ਸਾਰੇ, ਜਿੰਨੇ ਮੁਸਲਮਾਨ ਸੀ ਨਾ ਪਾਕਿਸਤਾਨੀ ਸੀ, ਤੁਹਾਡੇ 'ਚ ਤੇ ਗੈਰ ਮੁਸਲਮ 'ਚ ਸਿਰਫ ਇੱਕ ਫਰਕ ਆ, ਉਹ ਨਮਾਜ਼ ਦਾ। ਮੈਂ ਉਹਨੂੰ ਦੂਜੇ ਲਫ਼ਜ਼ ਨਹੀਂ ਯੂਜ਼ ਕਰਨੇ, ਤੁਹਾਨੂੰ ਪਤਾ ਮੈਂ ਕੀ ਕਹਿ ਰਿਹਾ, ਕਿਹਦਾ ਫਰਮਾਨ ਕਹਿ ਰਿਹਾ ਵੀ ਤੁਹਾਨੂੰ ਪਤਾ। ਕੀ ਮੈਂ ਕਹਿਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਥੱਲੇ ਲਿਖਿਆ, ਕੀ ਮੈਂ ਕਹਿਤਾ ਭਾਜੀ ਐਸਾ? ਮੈਂ ਕਿਹਾ ਇੱਕ ਬੰਦਾ ਐਸਾ ਵਾ, ਮੈਂ ਉਹਨੂੰ ਆਹ ਗੱਲ ਕਹੀ ਹੈ ਤੇ ਉਹਨੇ ਮੈਨੂੰ ਅੱਗੋਂ ਆਹ ਗੱਲ ਕਹੀ। ਮੈਂ ਇਹ ਕਿਹਾ ਵਾ ਵੀ ਉਹ ਫਾਈਨਲ ਨੇ ਤੇ ਉਹ ਫਰਿਸ਼ਤੇ ਨੇ ਤੇ ਉਹ ਫਲਾਂ, ਇਹ ਜੋ ਤੁਸੀਂ ਕਹੇ ਤੁਹਾਡੇ ਅੰਦਰ ਸੀ, ਇਹ ਉਹ ਬਾਹਰ ਆਇਆ। ਇਹ ਗੁੱਸਾ ਉਦੋਂ ਕਿੱਥੇ ਹੁੰਦਾ ਵਾ ਜਦੋਂ ਤੁਹਾਡਾ ਬੱਚਾ 5 ਨਮਾਜ਼ਾਂ ਛੱਡ ਰਿਹਾ ਹੁੰਦਾ ਜਵਾਨ। ਇਹ ਗੁੱਸਾ ਉਦੋਂ ਕਿੱਥੇ ਹੁੰਦਾ ਜਦੋਂ ਤੁਹਾਡੇ ਕੰਨਾਂ 'ਚ ਅਜ਼ਾਨ ਦੀ ਆਵਾਜ਼ ਪੈਂਦੀ, ਤੁਸੀਂ ਚੁੱਪ ਕਰਕੇ ਬੈਠੇ ਰਹਿੰਦੇ ਹੋ। ਮਤਲਬ ਰੱਬ ਨੇ ਜੋ ਕਿਹਾ, ਜੋ ਰੱਬ ਨੇ ਦੱਸਿਆ ਤੁਹਾਨੂੰ, ਉਹਨੂੰ ਇਗਨੋਰ, ਉਹ ਫਾਰਗ ਆ। ਤੇ ਮੈਨੂੰ ਜਿਹੜਾ ਬੰਦਾ ਨਹੀਂ ਚੰਗਾ ਲੱਗਦਾ ਉਹਦੀ ਅਗਰ ਕਿਸੇ ਨੇ ਤਾਰੀਫ ਕਰਤੀ ਜਾਂ ਕੋਈ ਗੱਲ ਕਰਤੀ ਤਾਂ ਮੈਂ ਤੇ ਅਨਸਬਸਕ੍ਰਾਈਬ ਕਰੋ, ਛੱਡੋ ਨਹੀਂ। ਇਹ ਪਹਿਲੇ ਲੈਵਲ ਆਪਣਾ ਸੈੱਟ ਕਰੋ, ਇਹਨੂੰ ਕੈਲਕੂਲੇਟ ਕਰੋ ਇਸ ਗੱਲ ਨੂੰ। ਤੁਹਾਡੀ ਬੀਵੀ ਨਮਾਜ਼ਾਂ ਨਹੀਂ ਪੜ੍ਹਦੀ, ਉਦੋਂ ਕਿੱਥੇ ਗੁੱਸਾ ਹੁੰਦਾ? ਤੁਸੀਂ ਆਪ ਨਹੀਂ ਪੜ੍ਹਦੇ, ਉਦੋਂ ਕਿੱਥੇ ਹੁੰਦਾ? ਮੈਂ ਸਿਰਫ ਨਮਾਜ਼ ਦੀ ਗੱਲ ਕਰਨੀ, ਬਾਕੀ ਨਹੀਂ, ਕਿ ਜਿਹੜੀ ਫਰਜ਼ ਆ ਔਰ ਇਹਦੇ 'ਚ ਮੈਂ ਵੀ ਸ਼ਾਮਲ ਹਾਂ ਇਸ ਗੁਨਾਹ 'ਚ। ਲੇਕਿਨ ਮੈਂ ਆਪਣੇ ਆਪ ਨੂੰ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ, ਇਹ ਸਾਡੀ ਗੈਰਤ ਉਦੋਂ ਕਿੱਥੇ ਹੁੰਦੀ? ਠੀਕ ਹੈ ਨਾ? ਇਹ ਤੇ ਤੁਸੀਂ ਨਵਾਜ਼ ਸ਼ਰੀਫ ਕਰਦਿਆਂ ਕਰਦਿਆਂ ਜਵਾਨ ਹੋ ਗਏ, ਨਵਾਜ਼ ਸ਼ਰੀਫ ਕਰਦਿਆਂ ਕਰਦਿਆਂ ਤੁਸੀਂ ਬੁੱਢੇ ਹੋ ਜਾਣਾ ਵਾ, ਇਮਰਾਨ ਖਾਨ ਕਰਦਿਆਂ ਕਰਦਿਆਂ ਤੁਸੀਂ ਮਰ ਜਾਣਾ ਵਾ। ਬਿਲਕੁਲ ਇਸ ਤਰ੍ਹਾਂ ਮਰ ਗਏ ਕਈ। ਠੀਕ ਆ ਜੀ। ਭੁੱਟੋ ਸਾਹਿਬ ਵੀ ਚਲੇ ਗਏ ਨੇ, ਸ਼ਹੀਦ ਹੋ ਗਏ ਨੇ, ਤੁਸੀਂ ਵੀ ਚਲੇ ਜਾਣਾ। ਇੰਝ ਜ਼ਿੰਦਗੀ ਤੁਹਾਡੇ ਨਾਲ ਨਹੀਂ ਕਦੀ ਗੌਰ ਤੇ ਕਰਨਾ ਕਿ ਤੁਸੀਂ ਹਮਾਇਤ ਦੇ ਵਿੱਚ ਸਾਰਾ ਕੁਝ ਕੱਢ ਕੇ ਆਪਣੇ ਭਰਾਵਾਂ ਦੇ ਨਾਲ ਲੜਾਈਆਂ ਪਾਈਆਂ ਨੇ। ਫੈਸਲ ਸਾਹਿਬ, ਬਿਲਕੁਲ ਸਰ, ਮੈਨੂੰ ਇਹ ਬੰਦਾ ਨਹੀਂ ਨਾ ਪਸੰਦ, ਮੈਨੂੰ ਇਹ ਨਹੀਂ ਪਸੰਦ। ਤੂੰ ਇਹਨੂੰ ਪਸੰਦ ਕਰੇਗਾ, ਤੂੰ ਮੁਨਾਫਕ ਆ। ਹਾਂਜੀ, ਇਹ ਇੱਥੋਂ ਤੇ ਇਹੀ ਸਾਬਤ ਹੋ ਰਿਹਾ। ਓਏ ਹੋਏ ਠੀਕ ਹੈ ਜੀ। ਨਵਾਜ਼ ਸ਼ਰੀਫ ਸਾਹਿਬ, ਇਮਰਾਨ ਖਾਨ ਸਾਹਿਬ, ਜ਼ਰਦਾ, ਜਿੰਨੇ ਵੀ ਨੇ ਸਾਰੇ ਸਾਡੇ ਲਈ ਕਾਬਲੇ ਇਹਤਰਾਮ ਨੇ। ਮੈਂ ਕਿੱਥੇ ਉਸ ਸ਼ੋਅ ਦੇ ਵਿੱਚ ਕਿਹਾ ਕਿ ਮੈਂ ਪੁਲਿਸ ਦੀ ਇੱਜ਼ਤ ਨਹੀਂ ਕਰਦਾ, ਜਾਂ ਮੈਂ ਇੱਕੋ ਗੱਲ ਜਿਹੜੀ ਸਾਰਿਆਂ ਨੇ ਕਹੀ ਹੈ, ਉਹ ਜਿਸ ਬੰਦੇ ਵਾਸਤੇ ਮੈਂ ਕਹੀ, ਮੈਂ ਉਸ ਬੰਦੇ ਦੀ ਜ਼ਾਤੀ ਗੱਲ ਤੇ ਮੈਂ ਗੱਲ ਨਹੀਂ ਕੀਤੀ। ਮੈਂ ਕਿਹਾ ਮੈਨੂੰ ਉਹਨਾਂ ਨੇ ਇੱਕ ਕੰਮ ਪਿਆ ਤੇ ਉਹਨਾਂ ਨੇ ਮੈਨੂੰ ਆਹ ਗੱਲ ਕਹੀ ਔਰ ਮੈਂ ਇਹਦਾ ਹਲਫ ਦੇਣ ਲਈ ਤਿਆਰ ਹਾਂ ਕਿ ਉਹਨਾਂ ਨੇ ਕਹੀ ਆ। ਔਰ ਜਿਨ੍ਹਾਂ ਦੀ ਉਹਨਾਂ ਨੇ ਅੱਗੇ ਡਿਊਟੀ ਲਾਈ
ਖੁਦਾ ਦੀ ਕਸਮ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਕਿ ਭੈਣ ਇਸ ਤੋਂ ਇਲਾਵਾ ਨਹੀਂ ਜੀ ਹੋਣੀ ਗੱਲ। ਬਿਲਕੁਲ ਹਾਂਜੀ ਇਹ ਮੇਰੇ ਨਾਲ ਵਾਕਿਆ ਗੁਜ਼ਰਿਆ, ਮੈਂ ਇਹਦਾ ਹਲਫ ਦੇਣ ਨੂੰ ਤਿਆਰ ਹਾਂ, ਬਾਕੀ ਉਹ ਜੋ ਮਰਜ਼ੀ ਕਰਨ, ਮੈਨੂੰ ਉਹਨਾਂ ਨਾਲ ਕੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਨਾ ਮੈਂ ਕਦੀ ਸਬਸਕ੍ਰਾਈਬਰ ਦਾ, ਨਾ ਮੈਨੂੰ ਕਦੀ ਵਿਊਜ਼ ਦਾ, ਨਾ ਮੈਨੂੰ ਕਦੀ ਪੈਸੇ ਦਾ, ਨਹੀਂ ਮੇਰੀ ਤਾਂ ਗੇਮ ਹੀ ਹੋ ਰਹਾ। ਤੁਹਾਨੂੰ ਸਮਝ ਨਹੀਂ ਆਈ ਅਜੇ ਤੱਕ ਮੇਰੀ ਕਿ ਮੈਂ ਨਾ ਕਾਮੇਡੀਅਨ ਆ ਨਾ ਮੇਰਾ ਕੁਛ, ਮੇਰੀ ਗੇਮ ਹੀ ਹੋ ਰਹਾ। ਠੀਕ ਹੈ ਸਰ, ਤੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਣੀ ਹੈ ਅੱਜ ਕਿ ਤੁਸੀਂ ਇਹ ਗੁੱਸਾ ਅਗਰ ਤੁਸੀਂ ਉਦੋਂ ਨਹੀਂ ਨਾ ਕਰੋਗੇ ਜਦੋਂ ਤੁਹਾਡਾ ਬੱਚਾ ਨਮਾਜ਼ ਛੱਡ ਰਿਹਾ। ਕੌਣ ਮਾਲਕ ਨੇ ਦੁਨੀਆ ਦੇ, ਕਾਇਨਾਤ ਦੇ? ਨਵਾਜ਼ ਸ਼ਰੀਫ ਸਾਹਿਬ ਜਾਂ ਇਮਰਾਨ ਖਾਨ ਸਾਹਿਬ ਜਾਂ ਜ਼ਰਦਾਰੀ ਸਾਹਿਬ ਕਾਇਨਾਤ ਦੇ ਮਾਲਕ ਨੇ? ਨਹੀਂ ਜੀ ਹੈ ਉਹਨਾਂ ਦੀ ਗੁਸਤਾਖੀ ਤੇਰੇ ਕੋਲ ਬਰਦਾਸ਼ਤ ਨਹੀਂ ਹੋਈ, ਤੇ ਜਿਹਦੀ 5 ਟਾਈਮ ਤੂੰ ਗੁਸਤਾਖੀ ਕਰਦਾ, ਨਹੀਂ। ਹਾਏ ਹਾਏ ਵਾਹ ਵਾਹ 5 ਟਾਈਮ ਜਿਹਦੀ ਅਸੀਂ ਗੁਸਤਾਖੀ ਕਰਦੇ ਆਂ, ਡੁੱਬ ਕੇ ਨਹੀਂ ਸਾਨੂੰ ਮਰਨਾ ਚਾਹੀਦਾ। ਕਿਉਂ ਕਿ ਉਹਨੇ ਫੌਰਨ ਉਹਨੇ ਮੋਹਲਤ ਦਿੱਤੀ ਹੈ, ਇਸ ਤੋਂ ਅਸੀਂ ਸ਼ੋਖੇ ਹੋਏ ਹਾਂ। ਇਸ ਤਰ੍ਹਾਂ ਹੀ ਸਾਹਿਬ ਅਸੀਂ ਵੀ, ਮੈਂ ਰੱਬ ਦੀ ਕਸਮ ਹੈ ਸਭ ਤੋਂ ਪਹਿਲੇ ਆਪਣੇ ਆਪ ਨੂੰ ਕਹਿ ਰਿਹਾ, ਬਾਅਦ ਚ ਤੁਸੀਂ ਸਮਝਣਾ ਤੁਹਾਨੂੰ ਕਹਿ ਰਿਹਾ ਮੈਂ। ਦੱਸੋ ਮੈਨੂੰ, ਇਹ ਗੁੱਸਾ, ਇਹ ਮੁਹੱਬਤ ਉਦੋਂ ਕਿਉਂ ਨਹੀਂ ਹੁੰਦੀ ਜਦੋਂ ਤੁਹਾਡੀ ਬੀਵੀ, ਤੁਹਾਡੀ ਵਾਲਦਾ, ਤੁਸੀਂ ਆਪ, ਤੁਹਾਡਾ ਬਾਪ, ਤੁਹਾਡੇ ਬੱਚੇ ਨਮਾਜ਼ਾਂ ਛੱਡ ਰਹੇ ਹੁੰਦੇ ਘਰ 'ਚ? ਉਦੋਂ ਕਿੱਥੇ ਹੁੰਦੀ ਆ? ਜਦੋਂ ਡੈਕ ਲੱਗਾ ਹੁੰਦਾ, ਅਜ਼ਾਨ ਹੁੰਦੀ ਆ, ਤਾਂ ਡੈਕ ਬੰਦ ਕਰ ਦਿਓ, ਬਸ ਡੈਕ ਬੰਦ ਕਰ ਦਿਓ, ਅਜ਼ਾਨ ਮੁੱਕੀ, ਚਲਾ ਲਓ। ਉਦੋਂ ਕਿੱਥੇ ਹੁੰਦੀ ਸਰ? ਜਿੱਦਣ ਉਹ ਪੈਦਾ ਹੋਏਗੀ ਨਾ ਅੰਦਰ, ਉਸ ਤੋਂ ਬਾਅਦ ਫਿਰ ਕਿਸੇ ਹੋਰ ਨੂੰ ਗੱਲ ਕਰਨਾ ਤੁਸੀਂ। ਉਹ ਜਦੋਂ ਹੋ ਜਾਏਗੀ ਫਿਰ ਕੋਈ ਕਿਸੇ ਨੂੰ ਗੱਲ ਹੀ ਨਹੀਂ ਕਰੇਗਾ, ਹਾਂਜੀ, ਉਹਨੂੰ ਸਮਝ ਆ ਉੱਧਰ ਜਾਏਗੀ। ਦੇਖੋ ਇਹ ਕੌਣ ਨੇ? ਉਸ ਜ਼ਾਤ ਅੱਗੇ ਉਹਦੀ ਅਸੀਂ ਗੁਸਤਾਖੀ ਕਰ ਰਹੇ ਹਾਂ, 5 ਟਾਈਮ ਕਰ ਰਹੇ ਹਾਂ, ਝੂਠ ਵੀ ਬੋਲ ਰਹੇ। ਇਨਸਾਨ ਨੂੰ ਇਨਸਾਨ ਤੱਕ ਰੱਖੋ, ਇੰਨੀ ਨਫ਼ਰਤ ਨਾ ਪਾਓ ਉਹਦੇ 'ਚ। ਸਰ ਮਾਂ ਜਿਹੜੀ ਹੈ ਨਾ, ਰੁਤਬਾ ਜਦੋਂ ਮਾਂ ਦਾ ਆ ਜੇ, ਪੂਰੀ ਕਾਇਨਾਤ ਇੱਕ ਸਾਈਡ ਤੇ ਮਾਂ ਇੱਕ ਸਾਈਡ ਤੇ, ਲੇਕਿਨ ਐਜ਼ ਏ ਇਨਸਾਨ ਉਹ ਝੂਠੀ ਵੀ ਹੋ ਸਕਦੀ। ਬਿਲਕੁਲ ਇਹ ਜਿਹੜੀਆਂ ਬਾਜ਼ਾਰਾਂ 'ਚ ਪੂਰਾ ਥਾਨ ਲਕੋ ਲੈਂਦੀਆਂ ਨੇ, 50 ਸਾਲ ਦੀਆਂ ਮਾਈਆਂ, ਇਹਨਾਂ ਨੇ ਬੱਚੇ ਨਹੀਂ ਜੰਮੇ। ਚੋਰ ਨਹੀਂ ਹੁੰਦੀਆਂ, ਥਾਣੇ ਨਹੀਂ ਫੜੀਆਂ ਜਾਂਦੀਆਂ। ਉਹਨਾਂ ਦੇ ਬੱਚੇ ਨੂੰ ਕਹਿ ਹਾਂ ਕਿ ਤੇਰੀ ਮਾਂ ਚੋਰ ਆ, ਉਹ ਤੈਨੂੰ ਪੈ ਜਾਏਗਾ। ਇਸ ਤਰ੍ਹਾਂ ਹੀ। ਉਹ ਮੇਰੇ ਲਈ ਚੋਰ ਆ, ਮੇਰੀ ਮਾਂ ਅਗਰ ਚੋਰ ਆ, ਤੇਰੇ ਲਈ ਚੋਰ ਆ, ਮੇਰੇ ਲਈ ਨਹੀਂ। ਕਿਉਂਕਿ ਮੇਰੇ ਰੱਬ ਨੇ ਕਹਿਤਾ ਕਿ ਤੇਰੀ ਮਾਂ ਵਾ, ਤੂੰ ਉਫ ਵੀ ਨਹੀਂ ਕਰਨੀ। ਬਿਲਕੁਲ ਇਸ ਤਰ੍ਹਾਂ ਹੀ। ਸਮਝ ਆ ਰਹੀ ਗੱਲ ਦੀ? ਹਾਂਜੀ ਸਰ ਗੱਲ ਇਹ ਹੈ, ਮੈਨੂੰ ਦੁੱਖ ਹੋਇਆ, ਮੈਨੂੰ ਤੁਹਾਡੇ ਤੇ ਦੁੱਖ ਹੈ ਯਾਰ। ਇਸ ਕਦਰ ਅਸੀਂ ਨਫ਼ਰਤ 'ਚ ਚਲੇ ਗਏ ਪੋਲਿਟਿਕਸ ਦੇ ਵਿੱਚ ਇੱਕ ਦੂਜੇ ਦੇ ਨਾਲ, ਇਸ ਕਦਰ ਉਸਤਾਦ ਜੀ ਲਾ ਹਾਸਲ ਹੈ ਕਿ ਅਸੀਂ ਦਸਤੀ ਮੁਨਾਫਕ, ਦਸਤੀ ਗੇੜੇਬਾਜ਼, ਦਸਤੀ ਝੂਠਾ। ਭਾਈ ਜਿਹੜਾ ਇੰਨਾ ਕੁ ਗੰਦ ਔਰਤਾਂ ਦੇ ਉੱਪਰ ਉਛਾਲਿਆ ਜਾ ਰਿਹਾ ਨਾ ਸੋਸ਼ਲ ਮੀਡੀਆ ਤੇ, ਪਾਰਟੀਬਾਜ਼ੀ 'ਚ, ਹਾਂਜੀ ਹਾਂਜੀ ਹਰ ਕੋਈ ਕਰ ਰਿਹਾ। ਮੈਂ ਕੌਣ ਹੂੰ ਨਾ ਤੈਨੂੰ ਕਹਿਣ ਵਾਲਾ ਕਿ ਤੂੰ ਮੁਨਾਫਕ ਆ? ਸਰ ਫੈਸਲਾ ਮੈਂ ਕੌਣ ਹੂੰ ਨਾ ਕਹਿਣ ਵਾਲਾ ਕਿ ਜਾ ਅੱਜ ਤੋਂ ਬਾਅਦ ਤੂੰ ਦਿਲੋਂ ਹੀ ਲੱਥ ਗਿਆ? ਉਹ ਕਿਹੜੀ ਗੱਲੋਂ ਦਿਲੋਂ ਲੱਥ ਗਿਆ ਭਾਈ? ਮੈਨੂੰ ਦਿਓ ਆਪਣੇ ਜਿਹੜੇ ਬੰਦਿਆਂ ਨੇ ਕਿਹਾ ਨਾ, ਉਹ ਮੇਰੇ ਵੀ ਪਿਓਆਂ ਬਜਾ ਨੇ। ਲਿਆਓ ਮੈਨੂੰ ਕੁਰਾਨ ਤੇ ਹਲਫ ਰੱਖ ਕੇ, ਇਹਨਾਂ ਗੱਲਾਂ ਦਾ ਹਲਫ ਰੱਖ ਕੇ ਮੈਨੂੰ ਵੀਡੀਓ ਭੇਜ ਦਿਓ, ਮੈਂ ਮੰਨ ਜਾਗਾ ਕਿ ਤੁਸੀਂ ਉਸ ਤੋਂ ਪਹਿਲੇ ਸੱਚੇ ਹੋ ਕਿ ਮੇਰੇ ਬਾਪ ਨੇ ਕਦੀ ਝੂਠ ਨਹੀਂ ਬੋਲਿਆ, ਮੇਰੇ ਸਕੇ ਬਾਪ ਨੇ ਕਦੀ ਕਿਸੇ ਦਾ ਹੱਕ ਨਹੀਂ ਖਾਧਾ, ਮੇਰੇ ਬਾਪ ਨੇ ਕਦੀ ਗਲਤ ਕੰਮ ਨਹੀਂ ਕੀਤਾ, ਮੇਰੇ ਬਾਪ ਨੇ ਕਦੀ ਨਜਾਇਜ਼ ਨਹੀਂ ਕਿਸੇ ਨਾਲ ਕੀਤੀ। ਤੁਸੀਂ ਹਲਫ ਜੇ ਨਹੀਂ ਨਾ ਦੇ ਸਕਦੇ ਸਰ, ਤੇ ਇਹਦਾ ਮਤਲਬ ਆ ਕਿ ਕੋਈ ਵੀ ਬੰਦਾ ਚੰਗਾ ਮਾੜਾ ਹੋ ਸਕਦਾ। ਸਮਝ ਆ ਰਹੀ ਕੋਈ ਗੱਲ? ਆਪਣਾ ਵੀ ਨਹੀਂ ਦੇ ਸਕਦਾ। ਹਾਂ ਬਸ ਇੰਨੀ ਗੱਲ ਸੀ। ਔਰ ਨਮਾਜ਼, ਅਸੀਂ ਵੀ ਤੁਸੀਂ ਵੀ, ਨਮਾਜ਼ ਜਿਹੜੀ ਨਾ ਸਰ, ਇਹ ਕਿਹਦੀ ਗੁਸਤਾਖੀ ਕਰ ਰਹੇ ਹੋ? ਕਿਹਦੀ ਗੁਸਤਾਖੀ? ਮੈਂ ਨਵਾਜ਼ ਸ਼ਰੀਫ ਸਾਹਿਬ ਦੀ ਗੁਸਤਾਖੀ ਕਰਦਾ, ਬਾਹਰ ਖਲੋਤੇ ਮੈਨੂੰ 36 ਜਣਿਆਂ ਨੇ ਆ ਕੇ ਕੁੱਟਣ ਲੱਗ ਪੈਣਾ। ਹਾਂਜੀ ਮੈਂ ਇਮਰਾਨ ਖਾਨ ਸਾਹਿਬ ਨੂੰ ਕਹਾਂ, ਮੈਨੂੰ ਪੀਟੀਆਈ ਵਾਲਿਆਂ ਨੇ ਮੈਨੂੰ ਕਹਿ ਦੇਣਾ ਇਹ ਸਾਡੇ ਵੱਲੋਂ ਕਾਗਜ਼ਾਂ 'ਚ ਫਰਕ ਆ। ਇਸ ਤਰ੍ਹਾਂ ਹੀ। ਠੀਕ ਹੈ ਜੀ, ਮੈਂ ਪੀਪੀਪੀ ਨੂੰ ਕੁਝ ਕਹਿ ਦੇਵਾਂ, ਪਤਾ ਲੱਗ ਜਾਏ ਬਾਹਰ ਚੌਂਕ 'ਚ ਖਲੋਤੇ, ਉਹ ਜਿਹੜਾ ਨੰਗੇਗਾ ਕਿ ਉਹ ਪੀਪਲ ਪਾਰਟੀ ਨੂੰ, ਉਹ ਤੇਰੀ ਐਸੀ ਠਾਪਾ। ਠੀਕ ਆ? ਬਿਲਕੁਲ ਕਿਉਂ ਕਿ ਮੈਂ ਗੁਸਤਾਖੀ ਕੀਤੀ ਨਵਾਜ਼ ਸ਼ਰੀਫ ਸਾਹਿਬ ਦੀ ਸ਼ਾਨ 'ਚ, ਮੈਂ ਗੁਸਤਾਖੀ ਕੀਤੀ ਇਮਰਾਨ ਖਾਨ ਸਾਹਿਬ ਦੀ ਸ਼ਾਨ 'ਚ, ਮੈਂ ਗੁਸਤਾਖੀ ਕਰਤੀ ਜ਼ਰਦਾਰੀ ਸਾਹਿਬ ਦੀ, ਫਲਾਣੇ ਦੀ, ਤੇ 5 ਟਾਈਮ ਗੁਸਤਾਖੀ ਕਰ ਰਿਹਾ ਮੈਂ ਉਸ ਜ਼ਾਤ ਦੀ ਜਿਹੜੀ ਇਹਨਾਂ ਸਾਰੀ ਦੁਨੀਆ ਦੇ ਉੱਤੇ ਜ਼ਾਤ ਬੈਠੀ ਹੈ। ਹਾਏ ਹਾਏ 5 ਟਾਈਮ ਮੈਂ ਉਹਦੀ ਗੁਸਤਾਖੀ ਕਰ ਰਿਹਾ। ਕੀ ਹੁੰਦਾ ਤੁਹਾਨੂੰ, ਸਾਨੂੰ ਕੀ ਹੁੰਦਾ? ਸਿਰਫ ਇਸ ਤੋਂ ਕਿ ਤੁਹਾਨੂੰ ਕੁੱਟਣ ਵਾਲਾ ਕੋਈ ਨਹੀਂ, ਤੁਹਾਨੂੰ ਛਿੱਤਰ ਫੇਰਨ ਵਾਲਾ ਕੋਈ ਨਹੀਂ। ਸਾਨੂੰ ਕੋਈ ਸਵੇਰੇ ਫਜਰ ਦੇ ਟਾਈਮ ਸੁੱਤੇ ਪਏ ਦੇ ਉੱਤੇ ਇਸ ਕਿਸਮ ਦਾ ਛਿੱਤਰ ਵੱਜੇ ਗੈਬਾਂ ਨਾਲ ਤੇਰੇ, ਕਿ ਤੇਰੇ ਲਾਸ ਪੈ ਜੇ, ਨਮਾਜ਼ ਪੜ੍ਹੇਗਾ ਕਿ ਨਹੀਂ? ਜ਼ਰੂਰ। ਦੁਪਹਿਰ ਟਾਈਮ ਫੇਰ ਪਵੇ, ਪੜ੍ਹੇਗਾ ਕਿ ਨਹੀਂ? ਹਾਂਜੀ। ਤੇ ਜੇ ਤੂੰ ਇਦਾਂ, ਹੁਣ ਹਿਕਮਤ ਵੀ ਉਹਦੀ ਕਿ ਜੇ ਤੂੰ ਇਦਾਂ ਪੜ੍ਹਨ ਲੱਗ ਪਿਆ, ਫਿਰ ਤਾਂ ਤੂੰ ਹਰ ਬੰਦਾ ਕਹੇਗਾ ਜੀ ਅਸੀਂ ਪੜ੍ਹੀਏ।
ਮਤਲਬ ਉਸਤਾਦ ਜੀ ਤੁਸੀਂ ਕਿਹਾ ਹਰ ਬੰਦਾ ਭਾਵੇਂ ਦੇਖੋ ਅਗਰ ਛਿੱਤਰ ਵੱਜਣ ਲੱਗ ਪੈਣ ਪੜਾਂਗੇ, ਲੇਕਿਨ ਉਹ ਚੱਕਰ ਖਤਮ ਹੋ ਗਿਆ ਨਾ ਜੀ, ਉਹ ਸਿਸਟਮ ਖਤਮ ਹੋ ਗਿਆ ਕਿ ਤੈਨੂੰ ਪਤਾ ਦੇਖਦਾ ਮੈਂ ਤੂੰ ਆਪਣੇ ਆਪ ਤੋਂ ਕੀ ਕਰਦਾ, ਉਹ ਤਾਂ ਖਤਮ ਹੋ ਗਿਆ, ਉਹ ਤਾਂ ਮਾਰ ਕੇ ਪੜਾਉਣ ਜਾਨਵਰਾਂ ਵਾਲਾ ਹਿਸਾਬ ਆ। ਵਬਸਤਗੀਆਂ ਬਦਲ ਗਈਆਂ ਨਾ, ਉਹ ਜਿੱਥੇ ਤੁਸੀਂ ਕਹਿ ਰਹੇ ਹੋ ਲੇਕਿਨ ਮੇਰੀ ਗੱਲ ਸੁਣੋ ਨਾ, ਇਹਨਾਂ ਨੂੰ ਨਵਾਜ਼ ਸ਼ਰੀਫ ਸਾਹਿਬ ਨੇ ਕਦੋਂ ਆ ਕੇ, ਇਮਰਾਨ ਖਾਨ ਜ਼ਰਦਾਰੀ ਸਾਹਿਬ ਨੇ ਕਦੋਂ ਘਰਾਂ ਜਾ ਕੇ ਕਿਹਾ ਕਿ ਸਾਡੀ ਇਤਾਅਤ ਕਰੋ? ਇਹ ਆਪਣੇ ਆਪ ਕਰ ਨਹੀਂ ਰਹੇ ਉਹਨਾਂ ਦੇ ਕਹਿਣ ਤੋਂ ਬਗੈਰ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ, ਔਰ ਹਰ ਐਕਸਟ੍ਰੀਮ ਹੱਦ ਤੱਕ ਭਾਈਜਨ ਕਿਸੇ ਵੀ ਪਾਰਟੀ ਦੇ ਹਰ ਵਰਕਰ ਨੂੰ ਉਹਦੇ ਪਾਰਟੀ ਦੇ ਹੈੱਡ ਨੇ ਕਿਹਾ ਜਾ ਕੇ ਕਿ ਤੂੰ ਐ ਕਰਨਾ ਹੀ, ਤੂੰ ਐ ਕਰਨਾ ਹੀ, ਤੂੰ ਐ ਕਿਹਾ? ਆਪਣੇ ਆਪ ਕਰਦੇ ਹੋ ਨਾ। ਨਵਾਜ਼ ਸ਼ਰੀਫ ਸਾਹਿਬ ਆਵਾਜ਼ ਦਿੰਦੇ ਨੇ, ਓਏ ਫਲਾਣਿਆ ਮੇਰੀ ਤਾਕਤ ਸ਼ੁਰੂ ਕਰ, ਇੱਧਰ ਆ। ਇਮਰਾਨ ਖਾਨ ਸਾਹਿਬ ਆਵਾਜ਼ ਦਿੰਦੇ 5 ਟਾਈਮ ਤੁਹਾਨੂੰ, ਜ਼ਰਦਾਰੀ ਸਾਹਿਬ ਤੁਹਾਨੂੰ 5 ਟਾਈਮ ਆਵਾਜ਼ ਦਿੰਦੇ ਨੇ, ਕੋਈ ਦਿੰਦਾ ਆਵਾਜ਼ ਤੁਹਾਨੂੰ? ਲੇਕਿਨ ਕਿੱਡੀ ਮੁਖਲਸੀ ਚੜੀ ਸਾਨੂੰ, ਤੇ ਜਿਹੜਾ 5 ਟਾਈਮ ਆਵਾਜ਼ ਦਿੰਦਾ ਔਰ ਆਵਾਜ਼ ਦੇ ਕੇ ਕਹਿੰਦੇ ਐ 1 ਮਿੰਟ ਅਜ਼ਾਨ ਹੋ ਰਹੀ, ਚੁੱਪ ਕਰ ਜਾਓ, ਐ ਮੁੱਕ ਗਈ ਸ਼ੁਰੂ, ਐ ਡੈਕ ਬੰਦ ਕਰ, ਅਜ਼ਾਨ ਹੋ ਰਹੀ, ਚਲਾ ਦੇ, ਅਜ਼ਾਨ ਮੁੱਕ ਗਈ। ਠੀਕ ਹੈ ਜੀ। ਔਰ ਸਿਰਫ ਆਵਾਜ਼ ਵਾਲੀ ਗੱਲ 'ਚ ਇਹ ਮੇਰੀ ਗੱਲ ਯਾਦ ਰੱਖਣਾ, ਤਾਸ਼ ਖੇਡਦਾ ਕਦੀ ਕੋਈ ਅਜ਼ਾਨ ਤੇ ਨਹੀਂ ਕਹੇਗਾ ਛੱਡ ਦੋ ਤਾਸ਼ ਹੋ ਰਹੀ, ਸਿਰਫ ਉੱਤੇ ਕਹਿਣਗੇ ਜਿਹਦੇ ਤੇ ਆਵਾਜ਼ ਆਉਂਦੀ ਹੈ। ਬਾਕੀ ਚੱਲ ਇਹ ਵੀ ਅਜ਼ਾਨ ਦਾ ਇੱਕ ਨਿਜ਼ਾਮ ਆ। ਅਜ਼ਾਨ ਦੇ ਟਾਈਮ ਕਿਹੜਾ ਕੰਮ ਅਸੀਂ ਬੰਦ ਕਰਦੇ ਹਾਂ? ਜਿਹਦੀ ਆਡੀਓ ਹੁੰਦੀ, ਜਿਹੜਾ ਸਾਇਲੈਂਟ ਆ ਉਹ ਨਹੀਂ ਕਰਦੇ, ਚੱਲ ਰਿਹਾ, ਉਹ ਚੱਲ ਰਿਹਾ। ਤੂੰ ਤਾਸ਼ ਖੇਡੀ ਜਾਂ ਆਰਾਮ ਨਾਲ ਬੈਠਾ, ਉਹ ਕਹਿਣਗੇ ਬੋਲ ਖਾਪਣਾ ਪਾਓ, ਉਦਾਂ ਖੇਲੀ ਜੋ ਅਜ਼ਾਨ ਹੋ ਰਹੀ। ਇਦਾਂ ਹੀ ਲੁੱਡੋ ਖੇਡ ਰਹੇ ਤੁਸੀਂ, ਖਾਪਣਾ ਪਾਓ, ਉਦਾਂ ਖੇਲੀ ਜੋ ਅਜ਼ਾਨ ਹੋ ਰਹੀ। ਯਾਨੀ ਅਜ਼ਾਨ ਸਿਰਫ ਉਦੋਂ ਆਡੀਓ ਜਿਹਦੇ ਤੇ ਚੱਲ ਰਹੀ ਨਾ, ਡੈਕ ਚੱਲ ਰਿਹਾ, ਕੋਈ ਨਾਚ ਚੱਲ ਰਹੀ ਆ, ਕੋਈ ਖੱਪ ਪੈ ਰਹੀ ਆ, ਜਾਂ ਗਰੇਡੀ ਵਾਲਾ ਆਵਾਜ਼ਾਂ ਲਾ ਰਿਹਾ, ਜਾਂ ਜਿੱਥੇ ਸ਼ੋਰ ਆ, ਜਾਂ ਜਿੱਥੇ ਯਾਨੀ ਕਿ ਉੱਥੇ ਕਹਿਣਾ ਚੁੱਪ ਕਰ ਜੋ ਅਜ਼ਾਨ ਹੋ ਰਹੀ। ਅੱਛਾ ਮੈਨੂੰ ਇਹ ਦੱਸੋ ਕਿ ਚੁੱਪ ਕਰਕੇ ਕਿੰਨੇ ਬੰਦੇ ਜਿਹੜੇ ਆ ਉਹ ਅਜ਼ਾਨ ਪੂਰੀ ਸੁਣਦੇ ਨਹੀਂ? ਠੀਕ, ਇੱਧਰ ਸਰ ਇੱਧਰ ਲਿਆਓ, ਆਪਣੇ ਆਪ ਨੂੰ ਇੱਧਰ ਨੂੰ ਮਾਇਲ ਕਰੋ, ਇੱਧਰ ਨੂੰ ਲੈ ਕੇ ਆਓ, ਇਹ ਗੁੱਸਾ ਪਹਿਲੇ ਹੋਰ ਪਾਸੇ ਕਰੋ। ਭਾਜੀ ਮੇਰੀ ਗੱਲ ਸੁਣੋ, ਮੈਂ ਭੈਣ ਮੇਰੀ ਗੱਲ ਸੁਣੋ, ਮੈਂ ਜਿੱਦਾਂ ਵੀ ਬੋਲਿਆ ਨਾ, ਜੋ ਵੀ ਬੋਲਿਆ, ਇਹਨੂੰ ਤੁਸੀਂ ਦੋਵੇਂ ਪਹਿਲੂਆਂ ਨਾਲ ਲੈ ਲੈਣਾ। ਜਾਂ ਤਾਂ ਤੁਸੀਂ ਕਹਿਣਾ ਜੀ ਬਦਤਮੀਜ਼ੀ ਕਰਕੇ ਸਾਡੇ ਨਾਲ ਇਦਾਂ ਕਰ ਰਿਹਾ, ਜਾਂ ਤੁਸੀਂ ਇਹ ਸੋਚ ਲੈਣਾ ਕਿ ਯਾਰ ਗੱਲ ਤੇ ਗੌਰ ਕਰ ਲੈਣਾ, ਤੇ ਮੈਨੂੰ ਵੀ ਵਿੱਚ ਹੀ ਰੱਖਣਾ ਜੀ, ਨਾਲ ਮੈਨੂੰ ਵੀ ਸ਼ਰੀਕ ਰੱਖਣਾ ਇਹਦੇ ਵਿੱਚ। ਅਕਲ ਬਸ ਲਾ ਲੈਣ। ਤੇ ਸਰ ਗੱਲ ਇਹ ਆ, ਬਸ ਮੈਂ ਭਾਈ ਮੇਰੇ ਪਿਓ ਦੀ ਤੋਬਾ, ਮੈਂ ਅੱਜ ਤੋਂ ਬਾਅਦ ਕੋਈ ਪੋਲਿਟਿਕਸ ਤੇ ਜਾਂ ਕਿਸੇ ਤੇ ਕੋਈ ਗੱਲ ਕਰਾਂ ਯਾਰ ਨਹੀਂ ਹਟਣਾ, ਮੈਨੂੰ ਪਤਾ ਯਾਰ ਮੇਰੇ ਕੋ ਕਸਮ ਲੈ ਲਾ, ਭਾਈ ਮੈਂ ਨਹੀਂ ਜੇ ਅਗਲੇ ਹਫ਼ਤੇ ਕੀਤੀ ਲੈ, ਬਸ ਸੋਹਣਾ ਭੰਡ ਪੁਣਾ ਕਰਿਆ ਕਰਾਂਗੇ। ਤੇਰਾ ਛੋਟੀ ਗੁੱਲੀ ਵਰਗਾ ਮੂੰਹ ਆ, ਤੇਰਾ ਆਪਣਾ ਪੁਰਾਣੇ ਸਾਈਕਲ ਵਰਗਾ ਮੂੰਹ ਆ, ਅਗਲੇ ਹਫ਼ਤੇ ਹੋਈ ਲੈ ਗੱਲ, ਜਾਂ ਤੇਰਾ ਤੂੰ ਇੰਜਾ ਵਾ ਕੜੀ ਵਰਗਾ ਸ਼ਰਟ ਪਾ ਲਈ ਆ, ਤੂੰ ਕਿਹੜਾ ਬਦਲ ਲਈ ਫਿਰਦਾ ਸ਼ਰਟ ਤੇ। ਅਗਲੇ ਹਫ਼ਤੇ ਹੋਈ ਲੈ ਗੱਲ, ਮੈਨੂੰ ਸ਼ਰਤ ਲਾ ਲਓ। ਤੁਸੀਂ ਤੇ ਬਰੀਜ਼ਾਂ ਦੀ ਪਾਈ, ਤੁਸੀਂ ਵੀ ਇੰਜ ਚਲੋ ਦੀ ਠੀਕ ਆ ਜਿਹੜਾ ਵੀ ਆ ਗੱਲ। ਪਤਾ ਜੀ ਉਸਤਾਦ ਜੀ 1 ਮਿੰਟ ਯਾਰ, ਮੇਰੀ ਗੱਲ ਸੁਣੋ, ਮੈਂ ਉਦੋਂ ਦਾ ਬੋਲਿਆ ਨਹੀਂ, ਮੈਂ 20 ਮਿੰਟ 30 ਮਿੰਟ ਹਾਂ ਹਾਂ, ਸਾਡੇ ਤਾਂ ਗਲੇ ਰਹਿ ਗਏ ਹੈ ਨਾ, ਸਾਰੀ ਜ਼ਿੰਦਗੀ ਮੈਂ ਸੁਣਿਆ ਹੀ ਆ। ਠੀਕ ਆ ਜੀ ਜੀ। ਗੱਲ ਪਤਾ ਕੀ ਹੈ, ਮੈਂ ਨਾ ਇੱਕ ਪ੍ਰੋਡਕਟ ਲਾਂਚ ਕਰਨੀ ਸੀਗੀ, ਕਰੀਮ। ਸਮਝ ਮੇਰੀ ਗੱਲ, ਜਸਟ ਮਿੰਟ ਯਾਰ ਕਿਹੜੀ ਗੱਲ ਕਿੱਧਰ ਲੈ ਗਏ? ਮੈਂ ਨਾ ਉਸਤਾਦ ਜੀ ਨੂੰ ਕਿਹਾ, ਉਸਤਾਦ ਜੀ ਕਹਿੰਦੇ ਨਹੀਂ ਯਾਰ ਫੈਸਲ ਨਹੀਂ ਕਰਨੀ, ਕਿਸੇ ਦੀ ਜਿਲਦ ਨਾ ਖਰਾਬ ਹੋ ਜਾਏ ਯਾਰ, ਮੇਰੀ ਫੈਮਿਲੀ ਆ। ਠੀਕ ਹੈ ਜੀ, ਕੋਈ ਚੀਜ਼ ਹੈ ਗਲਤ ਮਲਤ ਇਹ ਉਹ। ਇੱਕ ਹੋਟਲ ਦੀ ਓਪਨਿੰਗ ਕਰਨ ਜਾਣੇ ਸੀ, ਉਸਤਾਦ ਜੀ ਨੇ ਪਹਿਲੇ ਪੀਜ਼ਾ ਖਾਦਾ, ਕਹਿੰਦੇ ਜੇ ਮੈਨੂੰ ਪਸੰਦ ਆਇਆ ਮੈਂ ਫੇਰ ਕਹਿਣਾ। ਹਾਂਜੀ। ਕਿਉਂ? ਇਹ ਕਹਿੰਦੇ ਮੇਰੀ ਫੈਮਿਲੀ, ਮੈਂ ਉਹਨਾਂ ਨੂੰ ਗਲਤ ਨਹੀਂ। ਤੇ ਉੱਥੇ ਉਸਤਾਦ ਜੀ ਪਸੰਦ ਆ ਗਿਆ ਸੀ। ਗੱਲ ਕਰਨ ਦਾ ਮਕਸਦ ਹੈ ਵਾ ਕਿ ਅਗਰ ਕੋਈ ਕਰ ਲੈਂਦਾ ਹੈ ਤੇ ਉਹਦੀ ਇਸਲਾਹ ਕਰ ਦੋ। ਬਿਲਕੁਲ ਸਰ। ਦੇਖੋ ਮੈਂ ਇੱਕ ਗੱਲ ਇੱਕ ਦਿਨ ਭਾਈ ਨੂੰ ਪਹਿਲੇ ਕਹੀ ਸੀ ਕਿ ਤੁਸੀਂ ਨਾ ਮੋਟੀਵੇਸ਼ਨਲ ਸਪੀਕਰ ਤੁਹਾਨੂੰ ਹੋਣਾ ਚਾਹੀਦਾ ਸੀ। ਹਾਂ, ਉਹ ਮਾਫੀ ਦੇ ਮੇਰੀ ਗੱਲ ਸੁਣੋ ਉਸਤਾਦ ਜੀ, ਗੱਲ ਦੇ ਵਿੱਚ ਤੁਸੀਂ ਇੱਕ ਨਾ ਸਮਝਾ ਦਿੰਦੇ ਹੋ ਗੱਲ। ਹੁਣ ਮੇਰੀ ਭਾਈਜਨ ਮੈਂ ਇਹ ਕਹਿ ਰਿਹਾ, ਦੇਖੋ ਹੁਣ ਮੈਨੂੰ ਇੱਕ ਮੈਸੇਜ ਆਇਆ, ਇੰਜ ਹੱਥ ਲਾਂਤ ਪਾਈ ਹੈ ਮੇਰੇ ਤੇ। ਓਏ ਉਹ ਕੌਣ ਸੀਗਾ? ਠੀਕ ਆ ਜੀ, ਉਹ ਗਰੁੱਪ ਸੀ ਇੱਕ, ਉਹਦੇ ਵਿੱਚ ਉਹ ਵੈਸੇ ਹੀ ਉਹਦਾ ਕੰਮ ਹੀ ਇਹ ਸੀ, ਜਦੋਂ ਵੀ ਨਾ ਗਰੁੱਪ ਦੇ ਵਿੱਚ ਉਹਨੇ ਮਤਲਬ 1000 ਚੰਗੀਆਂ ਗੱਲਾਂ ਤੁਸੀਂ ਕਰ ਲਓ, ਉਹਨੇ ਉਹਦੇ ਤੇ ਨਹੀਂ ਗੱਲ ਕਰਨੀ। ਹਾਂ, ਉਧਰ ਇੱਕ ਤੁਸੀਂ ਕਰਨੀ ਆ ਤੇ ਉਹਦੀ ਡਿਊਟੀ ਆ ਵੀ ਉਹਨੇ ਉਹ ਤੁਹਾਨੂੰ, ਤੇ ਫਿਰ ਉਹਨੂੰ ਸਮਝਾਉਣ ਦਾ ਤਰੀਕਾ ਨਹੀਂ। ਉਹਨੇ ਕਹਿਣਾ ਇੱਥੇ ਉਹ ਮਤਲਬ ਉਹਦੇ ਮੈਂ ਤੁਹਾਨੂੰ ਮੈਸੇਜ ਦਿਖਾਵਾਂ ਵੀ ਇੱਥੇ ਲੋਕੀ ਜੀ, ਉਹਨੇ ਥੱਲੇ ਲਿਖਿਆ ਇੱਥੇ ਆਪਣੇ ਫਾਇਦੇ ਕੇ ਲਈ ਯਜ਼ੀਦ ਕੀ ਵੀ ਪ੍ਰਮੋਸ਼ਨ ਕਰ ਦਿੱਤੇ ਹੈ, ਇਹ ਉਹਨੇ ਗੱਲਾਂ ਲਿਖੀਆਂ ਥੱਲੇ। ਤੇ ਖੈਰ ਥੱਲੇ ਮਕਸਦ ਮੈਨੂੰ ਦੁੱਖ ਇਹ ਨਹੀਂ ਗਾ ਕਿ ਉਹ ਲੋਕ ਇਦਾਂ ਦੇ, ਮੈਨੂੰ ਦੁੱਖ ਇਹ ਆ ਕਿ ਯਾਰ ਇਹਨਾਂ ਦੇ ਅੰਦਰ ਇੰਨਾ ਪੋਲਿਟਿਕਸ ਨੇ ਇੰਨਾ ਘਰ ਬਣਾ ਲਿਆ, ਇੰਨਾ ਜ਼ਾਤੀਅਤ ਤੱਕ ਅਸੀਂ ਚਲੇ ਗਏ ਯਾਰ। ਸਾਜੀ ਫਿਰ ਉਹਨਾਂ ਦੀ ਅਕਲ ਦੀ ਸਾਨੂੰ ਸਮਝ ਆ ਰਹੀ ਨਾ ਕਿ ਉਹ ਕਿੱਡੇ ਕੁ ਜੋਗੇ ਨੇ। ਅਕਲ ਦੀ ਨਹੀਂ ਗੱਲ ਹੈਗੀ ਯਾਰ, ਪਤਾ ਨਹੀਂ ਇਹ ਕੀਤਾ ਜਾ ਰਿਹਾ, ਸਾਡੀ ਆਵਾਮ ਕਿੱਧਰ ਜਾ ਰਹੀ ਹੈ। ਇਸ ਤਰ੍ਹਾਂ ਹੋ ਸਕਦਾ ਜੀ ਗੱਲ ਇਹ ਹੈ, ਪਾਕਿਸਤਾਨ ਹੈ ਨਾ ਸਾਡਾ, Divide ਆ ਜਾ ਕੇ ਤੂੰ ਦੁਨੀਆ ਦਾ ਬਦਨਾਮ ਤਰੀਨ
ਪੋਲੀਟੀਸ਼ੀਅਨ ਹੈ, ਇੱਕ ਮਿਸਾਲ ਹੈ। ਹਾਂਜੀ। ਤੂੰ ਇੱਕ ਕੰਮ ਪਾਕਿਸਤਾਨ ਵਾਸਤੇ ਐਸਾ ਕੀਤਾ ਜਿਹੜਾ ਸਾਰੇ ਨਜ਼ਰ ਆ ਰਿਹਾ ਯਾਰ ਇਹ ਚੰਗਾ ਕੰਮ ਆ। ਮੈਂ ਤੈਨੂੰ ਚੰਗਾ ਨਹੀਂ ਕਹਿਣਾ ਨਹੀਂ ਕਹਿਣਾ। ਕਿਉਂਕਿ ਮੈਂ ਦੂਜੀ ਪਾਰਟੀ Yes, ਇਹ ਮੈਂ ਉਹਦੇ ਚ ਕੀੜੇ ਪਾਉਣੇ। ਮੈਂ ਤੈਨੂੰ ਇਹ ਨਹੀਂ ਕਹਿਣਾ ਕਿ ਯਾਰ ਬੰਦਾ ਜਿੱਦਾਂ ਦਾ ਮਰਜ਼ੀ ਆ, ਮੇਰਾ ਲੀਡਰ ਇਹਦਾ ਲੀਡਰ ਜੋ ਮਰਜ਼ੀ, ਯਾਰ ਮੇਰੇ ਮੁਲਕ ਦਾ ਕੰਮ ਤੇ ਹੋਇਆ ਕੀਤਾ, ਨਾ। ਮੈਂ ਇਹ ਨਹੀਂ ਸੋਚਣਾ, ਮੈਂ ਸੋਚਣਾ ਇਹਨੇ ਕੀਤਾ ਤੇ ਉਹ ਨਹੀਂ ਮੰਨਣਾ, ਨਾ ਕਦੇ ਵੀ ਨਹੀਂ ਮੰਨਣਾ ਤੇ ਮੈਨੂੰ ਕਹਿ ਰਿਹਾ ਮੁਨਾਫਕ। ਇਹ ਲੋਕ ਸਾਜੀ ਇੱਕ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਕਿ ਬੰਦਾ ਕਿਸੇ ਪਾਰਟੀ ਦੇ ਖਿਲਾਫ ਗੱਲ ਕਰੇ ਤੇ ਉਹਦੇ ਹਮੈਤੀ ਕੁੱਟਣ ਤੱਕ ਆ ਜਾਂਦੇ ਆ, ਤੇ ਅੱਲਾ ਦੇ ਹਮੈਤੀ 5 ਟਾਈਮ ਇੱਕ ਵਾਰੀ ਵੀ ਨਹੀਂ ਕੋਈ ਆ ਕੇ ਕਹਿੰਦਾ ਕੁੱਟ ਕੇ ਸਾਡੀਆਂ ਚਲੋ ਸਾਨੂੰ ਪੈਣੀਆਂ ਨੇ, ਸਾਡੀਆਂ ਜਮਾ ਹੋ ਰਹੀਆਂ ਨੇ, ਬਹੁਤ ਪੈਣੇ ਕਹਿੰਦੇ ਜਮਾ ਹੋ ਰਹੀ ਸਹੀ ਗੱਲ ਸਾਨੂੰ ਪੈਣੀਆਂ। ਯਾਨੀ ਕਿ ਅੱਲਾ ਦਾ ਹਮੈਤੀ ਕੋਈ ਵੀ ਨਹੀਂ ਉਹ ਰਹਿਮਤ ਆਪਣੀ ਕਰ ਦੇਵੇ ਤੇ ਕਰ ਦੇਵੇ, ਤੇ ਜੇ ਨਾ ਕਰੇ ਤੇ ਫਿਰ ਪੈਣੀਆਂ ਨੇ ਸਰ। ਛਿੱਤਰਾਂ ਦੇ ਗੱਲ ਤੇ ਹੋਈ ਹੈ ਨਾ, ਅੱਲਾ ਨੇ ਮੈਨੂੰ 5 ਟਾਈਮ ਪੁੱਛਣਾ, ਤੁਹਾਨੂੰ ਤੇ ਹਰ ਟਾਈਮ ਫਿਰ ਪੁੱਛਣਗੇ ਜਿੱਦਾਂ ਤੁਸੀਂ ਮੇਰੇ ਨਾਲ ਕਰਦੇ ਇਹ ਉਹਨਾਂ ਨੇ ਉਹ ਕਿਤੇ ਸੀਖਾ ਲਾ ਨਾਲੇ ਦਿਲ ਦੁਖਾਣਾ ਦੂਜੀ ਗੱਲ ਇਹ ਹੈ ਯਾਰ, ਮੈਂ ਤੁਹਾਨੂੰ ਕਹਿਣਾ ਨਾ ਕਿ ਜੀ ਮੈਂ ਤੁਹਾਡੇ ਨਾਲ ਸੱਚੀ ਮੁੱਚੀ ਪਿਆਰ ਕਰਦਾ ਸਾਰਿਆਂ ਨਾਲ। ਮੈਂ ਕਦੀ ਵੀ ਮੈਂ ਤੁਹਾਨੂੰ ਜੈਨੂਇਨ ਮਤਲਬ ਕਿ ਸਮਝਣਾ ਕਿ ਯਾਰ ਮੇਰੇ ਆਪਣੇ, ਤੇ ਮੈਂ ਕਹਿ ਰਿਹਾ ਨਾ, ਤੁਸੀਂ ਮੰਨੋ ਨਾ ਮੰਨੋ, ਮੈਨੂੰ ਮੇਰੇ ਰੱਬ ਨੂੰ ਪਤਾ ਮੈਂ ਸੱਚਾ ਕਹਿ ਰਿਹਾ ਝੂਠਾ ਕਹਿ ਰਿਹਾ। ਆਹੋ ਸਹੀ ਗੱਲ। ਠੀਕ ਹੈ ਨਾ, ਮੈਂ ਮੂੰਹੋਂ ਕਹਿਣਾ ਤੁਹਾਨੂੰ, ਮੈਂ ਦਿਲੋਂ ਕਹਿਣਾ ਜਾਂ ਮੈਂ ਉੱਤੋਂ ਤੋਂ ਕਹਿਣਾ ਵੀ ਕੀ ਮੈਨੂੰ ਲੱਭ ਜਾਣਾ ਤੁਹਾਨੂੰ ਕਹਿ ਕੇ, ਮੈਨੂੰ ਦੱਸੋ ਵੀ ਕੀ ਲੱਭ ਜਾਣਾ ਐਸਾ। ਵੀ ਇੱਕ ਮਿਸਾਲ ਆ, ਪਤਾ ਸੋਚਦਾ ਨਾ ਯਾਰ ਤੇਰੇ ਕੋਲ ਮੈਨੂੰ ਫਾਇਦਾ ਕੀ ਆ, ਕੀ ਫਾਇਦਾ ਮੈਨੂੰ ਕਿ ਵੀ ਮੇਰੇ ਵਿਊਜ਼ ਵਧਣਗੇ, ਮੇਰਾ ਉਹ ਤੇ ਵੈਸੇ ਵੀ ਵਧੀ ਜਾ ਰਹੇ ਅੱਲਾਹ ਨੇ। ਤੁਸੀਂ ਆਪਣਾ ਕੰਟੈਂਟ ਦੇਖਣਾ ਵਾ, ਤੁਸੀਂ ਆਪਣਾ ਕੰਟੈਂਟ ਦੇਖਣਾ, ਉਹ ਆਈ ਜਾ ਰਹੇ ਨੇ, ਚੱਲੀ ਜਾ ਰਹੇ। ਦੂਸਰੀ ਸਰ ਗੱਲ ਇਹ ਹੈ, ਸਾਰੇ ਜਣੇ ਸੁਣ ਲਓ, ਮੈਨੂੰ ਇਹਦਾ ਕੋਈ ਨਹੀਂ ਲਾਲਚ, ਨਾ YouTube ਦੀ, ਨਾ YouTube ਦੇ ਕੋ ਪੈਸਿਆਂ ਦੀ ਵੀ ਇੰਜ ਨਾ ਹੋ ਜੇ, ਇੰਜ ਨਾ ਹੋ ਜੇ, ਇੰਜ ਨਾ ਹੋ ਜੇ, ਸ਼ੋਅ ਨਾ ਇਦਾਂ ਹੋ ਜੇ, ਫਲਾਣਾ ਨਾ ਹੋ ਜੇ। ਔਰ ਜਿਨ੍ਹਾਂ ਦੇ ਮੁਤਲਕ ਮੈਂ ਪਹਿਲੇ ਗੱਲ ਕੀਤੀ ਹੈ, ਉਹਨਾਂ ਨੂੰ ਅਗਰ ਗੁੱਸਾ ਲੱਗੇ ਭਾਈ, ਉਹ ਮੈਂ ਨੈਕਸਟ ਨਹੀਂ ਗੱਲ ਕਰਨੀ, ਉਹ ਮੈਨੂੰ ਮਰਜ਼ੀ ਕਹਿ ਦੇਣਾ। ਉਸਤਾਦ ਸਹੀ ਗੱਲ, ਉਸਤਾਦ ਜੀ ਨੂੰ ਉਸਤਾਦ ਜੀ ਪੈਸੇ ਤੁਸੀਂ ਕੋਈ ਵੀ- ਟੈਨਸ਼ਨ ਨਹੀਂ। ਇੱਕ ਬੰਦਾ ਅਗਵਾ ਕਰਨ ਤਵਾਨ ਦਾ 5-7 ਕਰੋੜ ਵੀ ਆ ਜਾਵੇ, ਠੀਕ ਹੈ ਨਾ। ਕਾਮੇਡੀ ਤੋਂ ਇਲਾਵਾ ਹੀ ਸੈਟ ਇਹਦਾ ਮੁੰਡਾ ਮੈਂ ਗਵਾਹ ਕੀਤਾ ਭੈਣ, ਸਿਰਫ ਅੱਧਾ ਕਿਲੋ ਰਸ ਦੇ ਕੇ ਲੈ ਗਿਆ ਔਰ ਮੈਂ ਵੀ ਐਸਾ ਥੋੜਿਆ ਸੀ ਮੁੰਡਾ ਦੇ ਦਿੱਤਾ। ਤੇ ਮੈਂ ਭਾਜੀ ਨੂੰ ਉਸ ਤੋਂ ਉਹ ਕਹਿੰਦਾ ਇਹ ਭਾਈ ਲੈ ਲਓ, ਕਰ ਲਓ ਜੋ ਕਰਨਾ ਯਾਰ। ਅੱਧਾ ਕਿਲੋ ਰਸ ਅੱਧਾ ਦੇ ਬੰਦੇ 4 ਦਿਨਾਂ ਦੇ ਵਿੱਚ ਉਹ 36-3700 ਦਾ ਤਾਂ ਮੇਰਾ ਹੀ ਖਾ ਗਿਆ ਰੋਟੀ। ਭਾਈ ਫੈਸਲ ਦਾ ਮੁੰਡਾ ਉਸਤਾਦ ਜੀ ਨੇ ਗਵਾਹ ਕੀਤਾ, ਭਾਈ ਉਹ ਅੱਧੀ ਕੰਧ ਹੀ ਖਾ ਗਿਆ ਵਾ ਇਟਾਂ ਕੜ ਮੈਂ ਤਾਂ ਉਹੀ ਤੇ ਕਹਿ ਰਿਹਾ, ਉਹਨੂੰ ਮੈਂ ਕਮਰੇ 'ਚ ਬੰਦ ਕੀਤਾ, ਸਵੇਰੇ ਮੈਂ ਦੇਖਿਆ ਤੇ ਕਮਰੇ ਪੂਰਾ ਇੰਨਾ ਮੋਰਾ ਹੈ। ਮੁੰਡਾ ਗਵਾ ਕੀਤਾ, ਉਹ ਚਾਹ ਚ ਬਿੱਲੀ ਡੋਬ ਕੇ ਖਾਈ ਜਾਵੇ ਚਲੋ ਇਹਦਾ ਮੈਂ ਮੁੰਡਾ ਗਵਾਹ ਕਰਕੇ ਪਿਛਲੇ ਕਮਰੇ 'ਚ ਬੰਦ ਕਰਤਾ। ਅਗਲੇ ਦਿਨ ਮੈਂ ਸਵੇਰ ਬੂਹਾ ਖੋਲਿਆ ਤੇ 8-9 ਮੁੰਡੇ। ਮੈਂ ਕਿਹਾ ਇਹ ਕੌਣ ਆ? ਕਹਿੰਦਾ ਮੇਰਾ ਦਿਲ ਨਹੀਂ ਲੱਗਦਾ, ਮੈਂ ਫਿਰ ਆਪਣੇ ਯਾਰ ਵੀ ਸਾਥ ਬਸ। ਨਹੀਂ ਉਸਤਾਦ ਜੀ ਨੇ ਇਹਦਾ ਮੁੰਡਾ ਗਵਾਹ ਕੀਤਾ ਤੇ ਉਸਤਾਦ ਜੀ ਲੱਖ ਰੁਪਏ ਮੰਗਣਾ ਤੇ ਫੋਨ ਤੇ ਕਹਿੰਦਾ ਕਿੰਨੇ ਜ਼ੀਰੋ ਹੁੰਦੇ ਲੱਖ ਚ, ਮੈਂ ਦੱਸੋ। ਨਹੀਂ ਜ਼ੀਰੋ ਕਾਦੇ, ਉਸਤਾਦ ਨੂੰ ਪੁੱਛੀ ਕਹਿੰਦਾ ਕਿਸ਼ਤਾਂ ਕਰ ਲਓ। ਕਿਸ਼ਤਾਂ ਜੀ ਟੋਟਿਆਂ ਤੇ ਦੇ ਦਿਓ। ਆਹ ਸਹੀ ਗੱਲ। ਮੈਂ ਕਿਸ਼ਤਾਂ ਤੇ ਗੱਡੀ ਲੈਤੀ, ਉਹ ਹੁਣ ਮੈਂ ਕਿਸ਼ਤਾਂ ਦੇ ਰਿਹਾ ਨਹੀਂ ਗੱਡੀ। ਇਹਦਾ ਮੈਂ ਮੁੰਡਾ ਗਵਾਹ ਕੀਤਾ ਲੱਖ ਰੁਪਏ, ਅਸੀਂ 5000 ਕਿਸ਼ਤ ਕਰਕੇ ਮੁੰਡਾ ਲੈ ਕੇ ਹੁਣ ਮੈਂ ਹਰ ਮਹੀਨੇ ਜਾਣਾ, ਭਾਜੀ ਗਵਾਹ ਦਾ ਕਿਸ਼ਤਾਂ ਦੇ ਕਾਰਡ ਬਣਾਇਆ ਪਰਚੀ ਲੈ ਇਹ ਸਹੀ ਜਗ੍ਹਾ ਇੰਜ ਹੁੰਦਾ। ਆਹੋ ਕੈਸੀ ਵੀ ਕਿਸ਼ਤਾਂ ਦੇ ਗਵਾਹ ਹੋ ਰਿਹਾ। ਕਿਸ਼ਤਾਂ ਦੀ ਸਪਾਰੀ ਦੇ ਰਿਹਾ, ਬੰਦਾ ਮਾਰਨਾ 10000 ਪਹਿਲੇ ਦਾਂਗਾ, ਬਾਕੀ 3000 ਰੁਪਏ ਉਹ ਕਹਿ ਰਿਹਾ ਕਿ ਭਾਈ ਠੀਕ ਹੈ 10 ਲੱਖ ਰੁਪਏ ਲਾਂਗਾ, ਜਿੱਦਣ 7 ਲੱਖ ਰੁਪਏ ਤੇਰਾ ਹੋ ਗਿਆ ਉਦੋਂ ਮਾਰ ਦੇਗਾ। ਤੇ ਦਿਲ ਕਰੇ 6 ਲੱਖ ਤੇ ਉਹਨਾਂ ਦੀ ਸੁਲ੍ਹਾ ਕਰਾ ਦੇ ਕੋਈ। ਇਹ 1.5 ਲੱਖ ਚੋਂ ਆਪ ਹੀ ਮਰ ਜਾਏ। ਬਾਹਰੋਂ ਦੋਸਤ ਆ ਕੇ ਪੁੱਛੇ ਨਾ ਤੁਹਾਡਾ ਮੁੰਡਾ ਨਜ਼ਰ ਨਹੀਂ ਆਉਂਦਾ, ਭਾਈ ਉਹ ਅਫਜ਼ਲ ਵਾਲੇ ਨੇ ਗਵਾਹ ਕੀਤਾ ਹੋਇਆ। ਅਫਜ਼ਲ ਲੈਕਟਰ ਆਹ ਅਫਸਰ ਲੈ ਕੇ ਵਾਲਦਾ ਨੇ ਕਦੀ ਕਿਹਾ ਮੈਂ ਤੁਹਾਨੂੰ ਮਦਦ ਕਰ ਰਹਾ ਮੈਨੂੰ ਅੱਜ ਇੱਕ ਮੈਸੇਜ ਆਇਆ, ਉਹਦੇ ਚ ਨਾ ਉਹ ਸ਼ਾਇਰ ਨਹੀਂ ਜਿਹੜੇ ਮੁਨੀਰ ਨਿਆਜ਼ੀ ਸਾਹਿਬ, ਉਹਨਾਂ ਦਾ ਲਿਖਿਆ ਸੀ, ਪਤਾ ਨਹੀਂ ਗੱਲ ਸਹੀ ਹੈ ਕਿ ਨਹੀਂ ਸੀ। ਉਹਨੇ ਕਿਹਾ ਕਿ ਉਹਨਾਂ ਕੋਲ ਇੱਕ ਮੁੰਡਾ ਆਇਆ ਤੇ ਉਹਨੇ ਕਿਹਾ ਕਿ ਉਹਨੇ ਕੋਈ ਸ਼ੇਰ ਸੁਣਾਇਆ ਤੇ ਮੁਨੀਰ ਨਿਆਜ਼ੀ ਸਾਹਿਬ ਆਪਣੇ ਧਿਆਨ ਬੈਠੇ, ਉਹਨਾਂ ਨੇ ਉਹਨੂੰ ਨਾ ਐਵੇਂ ਕੋਈ ਚੇਦੇ ਚ ਲੈਣਾ 2-4 ਪੁੱਠੀਆਂ ਸਿੱਧੀਆਂ ਲਿਖਾਤੀਆਂ ਕਿ ਇਹ ਬਹੁਤ ਅੱਛਾ ਆ ਲਿਖ ਲਾ। ਉਹ ਸ਼ਾਇਰ ਚੇਦੇ ਬਾਅਦ ਵੀ ਹਾਂਜੀ ਹਾਂਜੀ। ਉਹਨੇ ਸਮਝਿਆ ਕਿ ਬੜਾ ਵੱਡਾ ਸ਼ੇਰ ਲਿਖਤਾ ਤੇ ਉਹਦੇ ਨਾਲ ਆਤਾ ਵੀ ਤੇਰਾ ਹੀ ਆ। ਉਹਨੇ ਅਗਲੇ ਦਿਨ ਮਹਿਫਲਾਂ 'ਚ ਪੜ੍ਹਨਾ ਸ਼ੁਰੂ ਕਰਤਾ ਜਾ ਕੇ, ਤੇ ਉੱਤੇ ਬਿਸਤ ਹੋ ਰਿਹਾ, ਉਤੋਂ ਬਿਸਤ ਹੋ ਰਿਹਾ। ਠੀਕ ਹੈ, ਤੇ ਦੱਸ ਵੀ ਨਹੀਂ ਰਿਹਾ ਕਿ ਜੀ ਮਨੀਰ ਨਿਆਜ਼ੀ ਸਾਹਿਬ ਦਾ ਵਾ, ਉਹਨੇ ਕਹਿ ਵੀ ਦਿੱਤਾ ਵੀ ਆਪਣਾ ਵਾ। ਠੀਕ ਹੈ, ਤੇ ਹੁਣ ਆਇਆ ਮਨੀਰ ਨਿਆਜ਼ੀ ਸਾਹਿਬ ਕੋਲ, ਕਹਿੰਦਾ ਭਾਜੀ ਤੁਸੀਂ ਮੈਨੂੰ ਸ਼ੇਰ ਲਿਖ ਕੇ ਦਿੱਤਾ, ਮੈਨੂੰ ਲੋਕੀ ਕਹਿੰਦੇ ਲੱਖ ਕਦੇ ਸ਼ਾਇਰ ਨਹੀਂ ਬਣਦਾ, ਨਾ ਵਜ਼ਨ ਨਾ ਕੋਈ ਗੱਲ ਨਾ ਬਾਤ। ਮਨੀਰ ਨਿਆਜ਼ੀ ਸਾਹਿਬ ਕਹਿੰਦੇ ਪੁੱਤਰ ਜੇ ਮਾਂ ਪਿਆਰ ਨਾਲ ਕਹਿ ਦੇਵੇ ਨਾ ਚੰਨ ਮੇਰਾ, ਤੇ ਮੁਕਾਬਲੇ ਹੁਸਨ 'ਚ ਨਹੀਂ ਚਲੇ ਜਾਈਦਾ। ਜੇ ਮਾਂ ਪਿਆਰ ਨਾਲ ਕਹਿ ਦੇਵੇ ਨਾ ਮੇਰਾ ਚੰਨ, ਤੇ ਮੁਕਾਬਲੇ ਹੁਸਨ 'ਚ ਨਹੀਂ ਚਲੇ ਜਾਈਦਾ। ਇੰਨਾ ਦੀ ਕੌਨਫੀਡੈਂਸ ਐਡਾ ਕੌਨਫੀਡੈਂਸ ਉਹ ਹਿਸਾਬ ਆ। ਆਹੋ ਸਹੀ ਗੱਲ। ਉਸਤਾਦ ਜੀ ਹੁਣ ਤੁਸੀਂ ਆਪ ਕਹੋ ਕਿ ਅੱਗੇ ਤੋਂ ਇਸ ਟੌਪਿਕ ਤੇ ਬਹਿਸ ਨਹੀਂ ਕਰੋਗੇ ਤੁਸੀਂ। ਮੈਂ ਅੱਜ ਤੋਂ ਬਾਅਦ ਨਹੀਂ ਕਰਦਾ। ਲਓ ਜੀ ਮੈਂ ਤੁਹਾਨੂੰ ਹਫਤੇ ਬਾਅਦ ਦੇਖੀ ਤੂੰ। ਉਸਤਾਦ ਜੀ ਲਓ ਜੀ ਤੁਸੀਂ ਮੈਨੂੰ ਦੱਸਣਾ ਜੀ, ਇੱਕ ਮਿੰਟ ਮੈਂ ਭਾਵੇਂ ਪੋਲਿਟਿਕਸ ਤੇ ਗੱਲ ਕਰਾਂ, ਮੈਂ
ਕਿਸੇ ਦੀ ਮਤਲਬ ਤੁਹਾਨੂੰ ਵੀ ਕਰ Family ਦਵਾਂ ਤੇ। ਗੱਲ ਫੈਮਿਲੀ ਤੇ, ਮੈਂ ਕੋਈ ਧਰਮ ਤੇ ਗੱਲ ਕਰਾਂ ਭੈਣ ਜਸਟ ਭੰਡ ਪਾਉਣਾ। ਨਹੀਂ ਯਾਰ ਉਸਤਾਦ ਜੀ, ਨਹੀਂ ਠੀਕ ਹੈ ਨਹੀਂ ਠੀਕ ਹੈ ਬਸ। ਅੱਛਾ ਉਸਤਾਦ ਜੀ, ਉਹ ਜਿਹੜੇ 10-15 ਬੰਦੇ ਆ, ਉਹਨਾਂ ਦੀ ਖਾਤਰ ਤੁਸੀਂ ਹੁਣ ਜਿਹੜੇ ਤੁਹਾਨੂੰ ਇੰਨਾ ਸੁਣਦੇ ਆ, ਲੇਕਿਨ ਓਏ ਠੀਕ ਆ ਉਸਤਾਦ ਜੀ ਗੱਲ ਮੈਂ ਨਾ ਕਰਨ ਰੁੱਸਿਆ, ਹੈ ਮੈਂ ਰੁੱਸ ਗਿਆ। ਇਹਨਾਂ ਨੂੰ ਚਾਹੋ। ਉਸਤਾਦ ਜੀ ਗੱਲ ਨਾ ਕਰਨ, ਉਹਨਾਂ ਦੀ ਗਾਰੰਟੀ ਮੈਂ ਦਿੰਦਾ ਬਸ ਠੀਕ ਹੈ ਨਾ ਉਧਰੋਂ ਹੋਏਗੀ ਨਾ ਇਧਰੋਂ ਕੋਈ ਭਾਈ ਨਹੀਂ ਉਧਰ ਨਹੀਂ, ਉਹ ਮੇਰੇ ਵੀਰ ਨੇ ਠੀਕ ਹੈ ਔਰ ਮੈਨੂੰ ਯਕੀਨ ਆ ਕਿ ਉਹਨਾਂ ਚ ਬਹੁਤ ਸਾਰੇ ਮੇਰੇ ਤੋਂ ਛੋਟੇ ਹੀ ਹੋਣੇ ਨੇ। ਤੁਹਾਡੀ ਏਜ ਕਿੰਨੀ ਹੈ 50 ਹੈ ਜੀ। ਉਹ ਜਿਹੜਾ ਰਾਤੀ ਕਰੈਕਟਰ ਦਾ ਮੈਨੂੰ ਫੋਨ ਆਇਆ ਨਾ, ਉਹ ਲੱਭਣ ਡਿਆ ਸੀ ਉਹਦੀ 55 ਸਾਲ ਉਮਰ ਹੈ। ਕੀ ਕਹਿੰਦਾ ਕੁਝ ਵੀ ਨਹੀਂ ਕਹਿੰਦਾ ਯਾਰ ਕੋਈ ਗੱਲ ਨਹੀਂ ਬੇਟਾ, ਸਿਆਣੇ ਕਹਿੰਦੇ ਵਾਕਫ ਜਿਹੜਾ ਨਾ ਉਹ 5 ਸਾਲ ਛੋਟਾ ਹੋਣਾ ਚਾਹੀਦਾ, ਫਿਰ ਸਹੀ ਨਿਭਦੀ ਜੋੜੀ। ਵਾਕਫ ਨਹੀਂ ਉਸਤਾਦ ਜੀ, ਉਹ ਵਾਕਫ ਨਹੀਂ ਕਿਹਾ, ਉਹ ਵਾਲਦ ਕਿਹਾ। ਇੱਕ ਕਰੈਕਟਰ ਕਹਿੰਦਾ ਮੈਂ ਕਰਨਾ ਹੀ ਕੁਝ ਨਹੀਂ, ਸਿਰਫ ਫੈਰ ਮਾਰਨੇ ਉਹ ਤੇਰੀ ਫੈਰ ਹੋਵੇ ਓਏ। ਯਾਰ ਮਾਰ ਓਏ ਉਹ ਭਰਾਵਾ ਕਮੈਂਟਸ ਆਏ ਤਲੇ ਕਮੈਂਟਸ ਆਏ ਮੇਰੇ ਗੁਨਾਹ ਬਖਸ਼ੇ ਜਾਣਗੇ ਕਸਮੇ, ਕਿਹੜੇ ਮੇਰੇ ਗੁਨਾਹ ਕਿੰਨੇ ਬਖਸ਼ੇ ਜਾਣਗੇ, ਫੈਰ ਮੇਰੇ ਗੁਨਾਹ ਬਖਸ਼ੇ ਜਾਣਗੇ, ਉਸਤਾਦ ਜੀ ਤੇਰੇ ਤੋਂ ਜਾਨ ਛੁੱਟ ਜਾਏਗੀ। ਉਹ ਜਾਣਿਆ ਕਰੋ ਕਿਦਾਂ ਦੀ ਅੰਗੈਸ਼ੀ ਕਰ ਮੇਰੇ ਗੁਨਾਹ ਬਖਸ਼ੇ ਜਾਣਗੇ, ਮੈਂ ਸਹੀ ਕਹਿ ਰਿਹਾ। ਫੈਰ ਮਾਰਨਾ ਸਿਰਫ ਲੱਤ ਚ ਪਿੱਛੋਂ ਪੀਣੀ ਮਾਰਨਾ ਨਹੀਂ, ਉਹਦੇ ਨਾਲ ਵੀ ਬਖਸ਼ੇ ਜਾਣਗੇ। ਬੈਠਾ ਇਹਦਾ ਮਤਲਬ ਮੇਰੇ ਤੇ ਪੂਰੇ ਖਾਨਦਾਨ ਦੇ ਫਿਰ ਨਹੀਂ 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 ਤੁਸੀਂ ਆਪਣੀ ਗਲਤੀ ਨਾਲ ਫੋਨ ਸੁਣਦੇ ਆ ਗੱਡੀ ਚੜਾਈ ਉੱਤੇ। ਨਹੀਂ ਤੁਹਾਨੂੰ ਕੋਈ ਫੋਨ ਨਹੀਂ ਸੁਣਦਾ ਪਿਆ ਸੀ ਉਸਤਾਦ ਜੀ, ਤੁਹਾਨੂੰ ਕਿੰਨੇ ਕਿਹਾ ਨਹੀਂ, ਉਹ ਤੇਰੇ ਬਖਸ਼ੇ ਜਾਣੇ ਸੀ ਨਾ, ਉਹ ਤਾਂ ਹੁਣ 2 ਮਹੀਨੇ ਜਿਹੜਾ ਝੂਠਾ ਡਰਾਮਾ ਸਾਰੇ ਗਾਇਆ ਹੋ ਗਏ। ਉਹ ਨਹੀਂ ਮੇਰੀ ਲੱਤ ਠੀਕ ਨਹੀਂ ਹੋਣੀ ਨਹੀਂ ਯਾਰ ਨਾ ਗੱਲ ਕਰੋ ਯਾਰ, ਨਾ ਗੱਲ। ਕਹਿੰਦੇ ਉਹ ਲੱਤ ਬਖਸ਼ੇ ਜਾਣੇ ਆ, ਲੱਤ ਵਾਲੇ ਜਿਹੜੇ ਝੂਠੇ ਡਰਾਮੇ ਕਰਨੇ ਉਹਨੇ ਗੁਨਾਹ ਹੋਰ ਹੋ ਜਾਣਗੇ। ਉਸਤਾਦ ਜੀ ਜੇ ਇਹ ਜਿਹੜੀਆਂ ਪ੍ਰੋਡਕਟਸ ਨੇ ਆਪਣੀਆਂ ਵਿਕਦੀਆਂ ਰੋਜ਼ ਇਹਦਾ ਮੁੰਡਾ ਗਵਾਹ ਕਰ ਲਿਆ। ਆਹੋ ਇਹਦਾ ਮੇਰਾ ਮੁੰਡਾ ਤੁਸੀਂ ਫਿਰ ਹੁਣੀ ਇਹਨਾਂ ਨੇ ਕਿਹਾ ਫੈਮਿਲੀ ਤੇ ਗੱਲ ਨਹੀਂ ਕਰਨੀ ਤੇ ਫਿਰ ਫੈਮਿਲੀ ਤੇ ਕਰਨ ਦੇ ਮੁੰਡਾ ਕਿਹਦਾ ਫੈਮਿਲੀ ਚ ਹੁੰਦਾ ਫੈਮਿਲੀ ਦੇ ਵਿੱਚ ਨਾ Female। ਲੇਡੀਜ਼ ਫੀਮੇਲ। ਹਾਂਜੀ ਨਾਲੇ ਇਹ ਇੱਕ ਗੱਲ ਆ, ਚਲੋ ਜਿਹਦਾ ਮੁੰਡਾ ਗਵਾਹ ਕਰ ਲਿਆ, ਠੀਕ ਹੈ ਉਸਤਾਦ ਜੀ, ਕੀ ਮੇਰਾ ਵਿਆਹ ਇਹਦਾ ਇਹਦਾ ਪਰਸਨਲ ਨਾ ਫੈਸਲਾ ਹੋ ਜਾਇਆ ਕਰ। ਆਹੋ ਪਰਸਨਲ ਹੋਣ ਦੇ ਉਹ ਮੇਰਾ ਕਹਦਾ ਯਾਰ ਇਹ ਚ ਕਿਹੜੀ ਗੱਲ ਆ, ਹਰ ਗੱਲ ਤੇ ਤੂੰ ਐਵੇਂ ਲੈਣਾ ਕਿਹਦਾ? ਤੇ ਇਹਦਾ ਮੁੰਡਾ ਗਵਾਹ ਕਰ ਲਿਆ ਯਾਰ, ਦੂਜਾ ਕੰਮ ਕਰ ਤੈਨੂੰ ਇਹਦਾ ਉਸਤਾਦ ਜੀ, ਤੇਰਾ ਕਰਦੇ ਹੀ ਨਹੀਂ। ਉਹ ਉਸਤਾਦ ਜੀ ਤੁਸੀਂ ਕਰ ਲਵੋ ਗਵਾ ਠੀਕ ਹੈ ਨਾ, ਅਗੋਂ ਕਹਿੰਦੇ ਮੇਰਾ ਕਰ ਲਓ ਨਹੀਂ ਮੈਂ ਉਹਦਾ ਕਰ ਲੈਣਾ। ਮੇਰਾ ਹੁਣ ਦੋ ਤੁਹਾਡੇ ਕੋ ਕੀ ਲੱਭਣਾ, ਤੁਸੀਂ ਮੇਰਾ ਹੀ ਕਰੋ ਹੁਣ, ਮੇਰਾ ਹੀ ਕਰੋ ਉਹਦੇ ਨਾਲ ਪਹਿਲੇ ਗੱਲ ਕੀਤੀ, ਉਹਦਾ ਕਰੋ। ਹੁਣ ਮੈਂ ਇਹਦਾ ਮੁੰਡਾ ਗਵਾਹ ਕਰਾਂਗੇ ਇਹਦਾ ਨਹੀਂ ਉਹਦਾ ਕਰੋ, ਜ਼ਬਾਨ ਦਿੱਤੀ ਨਹੀਂ ਜਿੱਦਾਂ ਸਹੀ ਉਹ ਹੈ ਬਹੁਤਾ ਕਾਲਾ, ਇਹਦੇ ਕੋਲ ਸਬਰ ਨਹੀਂ ਹੋਣਾ, ਇਹਦਾ ਪਹਿਲੇ ਕਰਨਾ। ਇਹਦੇ 3 ਮੁੰਡੇ ਨੇ ਨਾ, ਮੈਂ ਇਹਦਾ ਮੁੰਡਾ ਗਵਾਹ ਕਰ ਲਿਆ ਤਾਂ ਮੈਨੂੰ ਫੋਨ ਕਰਕੇ ਕਹਿ ਰਿਹਾ ਅੱਛਾ ਬਾਕੀ 2 ਨਹੀਂ ਨਜ਼ਰ ਆਏ ਤੈਨੂੰ। ਫਰਕ ਕਰ ਰਹੇ ਹੋ। ਇਹਦਾ ਮੁੰਡਾ ਤੈਨੂੰ ਪਤਾ ਉਹ ਬਹੁਤਾ ਤੰਗ ਕਰ ਰਹੇ ਆ। ਨਹੀਂ ਉਸਤਾਦ ਜੀ ਨੇ ਇਹਦਾ ਮੁੰਡਾ ਗਵਾਹ ਕਰ ਲਿਆ ਤੇ ਮੁੰਡਾ ਕਹਿਣ ਡਿਆ ਮਿਹਰਬਾਨੀ ਘਰ ਮੈਂ ਬਹੁਤ ਤੰਗ ਸੀਗਾ। ਹੁਣ ਮੋਜਾਂ ਲੱਗੀਆਂ ਯੈਸ। ਉਹ ਇੰਨਾ ਖਾਂਦਾ ਭਾਈ, ਹੋਟਲ ਦੇ ਉੱਤੇ ਬਣਨਾ ਪਿਆ, ਮਿੰਟ ਕੇ ਬਾਅਦ ਅੱਧੀ ਪਲੇਟ ਜਾਂਦੀ। ਭਾਈ ਫੈਸਲੇ 6 ਮੁੰਡੇ ਸੀ, ਇੱਕ ਉਸਤਾਦ ਜੀ ਨੇ ਗਵਾਹ ਕਰ ਲਿਆ ਤੇ ਕਹਿੰਦਾ ਸੈੱਟ ਖਰਾਬ ਕਰਤਾ ਮੇਰਾ। ਸੈੱਟ ਖਰਾਬ ਕਹਿੰਦਾ ਮੇਰਾ ਸੈੱਟ ਖਰਾਬ ਕਰਤਾ। ਕੱਪਾਂ ਦਾ ਸੈੱਟ। ਭਾਈ ਫਿਲਮ ਵੀ ਹੈਗੀ ਸੀ, ਇੱਕ ਬੰਦਾ ਗਵਾਹ ਕਰਨਾ ਕਿ ਤੈਨੂੰ ਉਹ ਦੁਖੀ ਕਰ ਦਿੰਦਾ, ਉਹਨੂੰ ਉਹ ਵਾਪਸ ਨਹੀਂ ਜਾਂਦਾ। ਓਏ ਹੋਏ ਹੋਏ ਤਾਂ ਜਿਹੜਾ ਗਵਾਹ ਹੋਇਆ ਜਾਂਦਾ ਉਹ ਹੀ ਜਾਂਦਾ ਹੀ ਨਹੀਂ, ਉਹ ਦੁਖੀ ਕਰ ਦਿੰਦਾ। ਉਹ ਕਹਿੰਦਾ ਲਿਆ ਯਾਰ ਤੂੰ ਮੈਨੂੰ 200 ਰੁਪਏ ਦੇ ਲੈ ਜਾ, ਕਹਿੰਦਾ ਨਹੀਂ ਰੱਖ ਇਹਨੂੰ। ਮੈਂ ਨਹੀਂ ਆਉਣਾ। ਕੋਈ ਐਸਾ ਨਹਿਸ਼ ਬੱਚਾ ਕੋਈ ਗਵਾਹ ਕਰ ਲੈਂਦਾ। ਮੁੰਡਾ ਗਵਾਹ ਕਰ ਲਿਆ ਤਾਂ ਭਾਈ ਕੁੱਟ ਕੇ ਨਾ ਉਸਤਾਦ ਜੀ ਦੇ ਮੁੰਡੇ ਦੀ ਘਰ ਗੱਲ ਕਰ, ਆਪਣੇ ਬਾਪ ਸੇ ਬਾਤ ਕਰੋ। ਤੇ ਉਹ ਕੋਈ ਨਹੀਂ ਕਹਿ ਰਿਹਾ ਮੈਨੂੰ ਛਡਾ ਰਿਹਾ, ਕਹਿੰਦਾ ਮੇਰੀ ਉਹ ਕੋਕੇ ਵਾਲੀ ਸ਼ਰਟ ਲਾਜ਼ਮੀ ਲੈ ਕੇ ਆਇਓ। ਨਹੀਂ ਨਹੀਂ ਮੈਂ ਕਿਹਾ ਆਪਣੇ ਬਾਪ ਨਾਲ ਗੱਲ ਕਰਦੇ ਨੂੰ ਕਹਿ ਰਿਹਾ ਪਾਪਾ ਓਕੇ ਮੈਂ ਬਹੁਤ ਠੀਕ ਆ। ਨਹੀਂ ਉਸਤਾਦ ਜੀ, ਇਹਦਾ ਮੁੰਡਾ ਗਵਾਹ ਕਰ ਲਿਆ ਤੇ ਉਹ ਕਹਿੰਦੇ ਆ ਮੈਨੂੰ ਤੇ ਮਹੀਨਾ ਹੋ ਗਿਆ ਮੈਂ ਘਰੋਂ ਭੱਜਿਆ। ਪਿਛਲਾ ਮਹੀਨਾ ਵੀ ਆਪਣੇ ਤੇ ਪਵਾ ਲੈਣਾ। ਚੰਗਾ ਕੀਤਾ ਇਹਦਾ ਮੁੰਡਾ ਗਵਾਹ ਹੋ ਗਿਆ, ਉਹਨੇ ਕਿਹਾ ਭਾਜੀ ਮੈਂ ਘਰ ਨਹੀਂ ਜਾਂਦਾ, ਸਿਰਫ ਮੇਰੀ ਤਲੀਮ ਦਾ ਹਰਜ ਨਾ ਹੋਵੇ। ਮੁੰਡਾ ਸਕੂਲੋਂ ਛੁੱਟੀ ਕਰਕੇ ਸਿੱਧਾ ਗਵਾਹ ਵਾਲੇ ਕੋਲ ਆਈ ਤੇ ਘਰ ਜਾਂਦਾ ਹੀ ਨਹੀਂ ਸੀ। ਮੁੰਡਾ ਇਹਨੇ ਗਵਾਹ ਉਸਤਾਦ ਜੀ ਦਾ ਵੀ ਮੁੰਡਾ ਗਵਾ ਹੋ ਗਿਆ, ਉਸਤਾਦ ਜੀ ਦਾ ਵੀ ਮੁੰਡਾ ਗਵਾ ਕਰ ਲਿਆ। ਉਹ ਕਹਿੰਦੇ ਕਿਲੋ ਸ਼ਹਿਦ ਦੇ ਦੇ, ਮੁੰਡਾ ਲੈ ਜਾ, ਕਹਿੰਦੇ ਰੱਖ ਲੈ ਸ਼ਾਇਦ ਭਾਈ ਮੁੰਡਾ ਰੱਖ ਲੈ, ਮੈਂ ਨਹੀਂ ਸ਼ਹਿਦ ਦੇਣਾ। ਦੱਸੀ ਆ ਉਹ ਕਿਲੋ ਸ਼ਹਿਦ 800 ਦਾ ਸ਼ਹਿਦ ਦੇ 800 ਦਾ ਰੇਟ ਵਧੇ ਹੋਏ ਆ ਭਾਜੀ। ਚਲੋ ਕੋਈ ਗੱਲ ਨਹੀਂ ਖਾਇਆ। ਫੈਸਲ ਭਾਈ ਦਾ ਮੁੰਡਾ ਗਵਾਹ ਕੀਤਾ ਤੇ ਉਹ ਅੰਦਰ ਰਸਤੇ 'ਚ ਕਹਿੰਦਾ ਮੈਂ ਵੀ ਘਰੋਂ ਭੱਜਣਾ ਹੀ ਸੀ, ਚੱਲ ਚੰਗਾ ਕੀਤਾ। ਏਡਾ ਮਾੜਾ ਉਹ ਬੰਦਾ ਸੀ ਨਾ ਅਗਵਾਹ ਵਾਲਾ, ਵਿਚਾਰਾ ਰੋਟੀਆਂ ਵੀ ਥੋੜਿਆ ਸੀ ਜਿਹਨੇ ਮੁੰਡਾ ਇਹਦਾ ਗਵਾਹ। ਨਹੀਂ ਵੈਸੇ ਦੱਸ ਰਿਹਾ ਮੈਂ ਗੱਲ, ਇਹ ਕਾਮੇਡੀ ਨਹੀਂ ਮੈਂ ਕਰ ਰਿਹਾ, ਮੈਂ ਵੈਸੇ ਦੱਸ ਰਿਹਾ। ਦੱਸ ਆਹੋ ਮੈਂ ਤਾਂ ਇੱਕ ਗੱਲ ਦੱਸ ਰਿਹਾ ਕਿ ਵੀ ਉਹ ਬਹੁਤ ਹੀ ਮਾੜਾ ਸੀ ਜਿਹੜਾ ਦਾ। ਤੈਨੂੰ ਇਹ ਲੱਗਦਾ ਮੈਨੂੰ ਅੱਗੇ ਮੈਂ ਕੋਈ ਗੱਲ ਕਰਨੀ? ਅਗਵਾਕਾਰ ਨਹੀਂ ਨਹੀਂ ਇੰਨੀ ਸੀ। ਇਹਦਾ ਮੁੰਡਾ ਗਵਾਹ ਕਰ ਲਿਆ ਭਾਈ, ਉਹ ਇੰਨਾ ਰੋਇਆ ਜਿਹਨੇ ਗਵਾਹ ਕੀਤਾ ਸੀ ਉਹਨੇ ਆਪਣੇ ਆਪ ਨੂੰ ਫੈਰ ਮਾਰ ਚੀਚਾ ਦੇ ਪਾਤੇ ਸਾਰਾ ਪੱਲਾ ਇਕੱਠਾ ਕੀਤਾ। ਜਿਹਨੇ ਇਹਦਾ ਮੁੰਡਾ ਗਵਾਹ ਕੀਤਾ ਇੰਨਾ ਮਾੜਾ ਸੀ, ਉਹ ਫੋਨ ਕਰਕੇ ਤਵਾਰ ਨਹੀਂ ਕਹਿੰਦਾ ਭਾਜੀ ਇਹਦੀ ਸ਼ਾਮ ਦੀ ਰੋਟੀ ਭੇਜੋ ਨਾਲ ਮੇਰੀ ਵੀ ਭੇਜੋ, ਦੋਵੇਂ ਖਾਈਏ ਮੈਂ। ਤੇ ਮਹੱਲੇ 'ਚ ਕਹਿ ਰਿਹਾ ਯਾਰ ਮੈਂ ਅਗਵਾ ਲੈਣ ਰੋਟੀ ਲਿਆਵਾਂ। ਸੌਦੇਬਾਜ਼ੀ ਕਰ ਰਿਹਾ ਡੇਲੀ।
ਹਾਂ ਫਿਰ ਕਿੰਨੇ ਦੇਣੇ? ਉਹਨੇ ਕਿਹਾ ਲੱਖ ਰੁਪਈਆ। ਨਹੀਂ ਯਾਰ ਘੱਟ ਕਰ, 2500 ਰੁਪਈਆ ਮੇਰੇ ਕੋਲ। ਤੇ ਅਗਵਾ ਵਾਲਾ ਵੀ ਕਹਿ ਰਿਹਾ ਯਾਰ ਉਸਤਾਦ ਤੂੰ ਮੇਰਾ ਮਹਿੰਗਾਈ ਕਿੱਥੇ ਗਈ ਹੈ, ਇਹਨੇ ਤਾਂ ਤੇ ਮੈਂ ਸਾਡਾ ਰਕਸ਼ਾ ਤੇ ਬੰਦੇ ਦੇ ਤੇ ਲੱਗੇ ਪੈਸੇ ਤੇ ਰੋਜ਼ ਕਹਿੰਦਾ ਠੀਕ ਆ ਭਾਈ ਜੇ ਨਹੀਂ ਵਾਰੇ ਫਿਰ ਆ ਲੈ। ਉਹ ਫਿਰ 2 ਘੰਟੇ ਬਾਅਦ ਫੋਨ ਕਰ ਰਿਹਾ, ਹਾਂ ਫਿਰ ਕੀ ਕਰਨਾ, ਚੱਲ ਏਦਾਂ ਕਰ 80000 ਦੇ 500 ਹੋਰ ਵਧਾ ਦਾਂਗਾ 3000 ਕਰ ਲਾ। ਆਹੋ ਨਹੀਂ ਉਸਤਾਦ ਜੀ ਜਿੰਨੇ ਦਾ ਮੁੰਡਾ ਗਵਾਹ ਅੱਛਾ ਮੁੰਡਾ ਇਹਦਾ ਗਵਾਹ ਹੋ ਗਿਆ, ਇਹਨੇ ਪੈਸੇ ਦੇ ਕੇ ਲੈਣ ਦਾ, ਉਹ ਫਿਰ 15 ਕੁ ਦਿਨ ਬਾਅਦ ਵੈਸੇ ਹੀ ਉੱਥੇ ਚਲਾ ਜਾਂਦਾ ਸੀ। ਦਿਲ ਲੱਗ ਗਿਆ ਆਹੋ ਇੰਨਾ ਕੌਣ ਹੈ ਕਿ ਭਾਜੀ ਕੀ ਹਾਲ ਚਾਲ, ਦੋਸਤ ਬਣ ਗਏ ਉਹਦੇ। ਉਸਤਾਦ ਜੀ ਦਾ ਵੀ ਮੁੰਡਾ ਗਵਾਹ ਕਰ ਲਿਆ। ਉਹ ਕਹਿੰਦੇ ਮੁੰਡਾ ਆ ਕੇ ਲੈ ਜਾਊ, ਕਹਿੰਦੇ ਯਾਰ ਮੈਂ ਪਹਿਲੀ ਨੂੰ ਮਕਾਨ ਸ਼ਿਫਟ ਕਰਨਾ, ਮੈਂ ਪਹਿਲੀ ਨੂੰ ਲੈ ਜਾਊਗਾ। ਅੱਛਾ मुंडा अगवा हो गया तो फोन आया कि 500 रुपया लाओ अपना बेटा ले जाओ, अगर पुलिस को इतला करने की कोशिश की हम वैसे छोड़ देंगे। पुट्ठी धमकी ला ਭਾਈ ਫੈਸਲ ਦਾ ਮੁੰਡਾ ਗਵਾਹ ਹੋ ਗਿਆ, ਡਾਕੂ ਨੇ ਭਾਈ ਫੋਨ ਕੀਤਾ ਇਹਨਾਂ ਦੇ ਨੰਬਰ ਤੇ ਉਹ ਮੁੰਡੇ ਦੇ ਮਾਮੂ ਦਾ ਨੰਬਰ ਨਿਕਲਿਆ ਭਾਈ, ਉਹ ਪਹਿਲੇ ਹੀ सेफ नंबर तो आ रहे ਮੁੰਡੇ ਦੇ ਸਕੇ ਮਾਮੇ ਦਾ ਨੰਬਰ ਤੇ ਮਾਮਾ ਐਡਾ ਬੇਵਕੂਫ ਕਿ ਤੂੰ ਨੰਬਰ ਹੀ ਹੋਰ ਬਦਲ ਲਾ। ਤੇ ਆਪਣੀ ਵੱਲੋਂ ਫੋਨ ਆ ਰਿਹਾ ਅਗਾਹ ਕਰਨ ਵਾਲੇ ਦਾ ਤੂੰ ਤੇ ਲਿਖਿਆ ਮਾਮੂ ਜੀ ਗੁਜਰਾਂਵਾਲਾ। ਯਾਰ ਮੁੰਡਾ ਗਵਾਹ ਕਰ ਲਿਆ ਭਾਈ ਫੈਸਲ ਦਾ। ਭਾਈ ਮੁੰਡਾ ਡਾਕੂ ਨੂੰ ਕਹਿੰਦਾ ਜਾਂ ਮੈਨੂੰ ਗੋਲੀ ਮਾਰ ਦੇ ਜਾਂ ਲੱਕ 'ਚ ਗੁਰਕ ਬਹੁਤ ਹੁੰਦਾ। ਉਹਨਾਂ ਨੇ ਬੰਨਿਆ ਨਹੀਂ, ਫਿਰ ਰਿਹਾ ਸੀ। ਉਹਨਾਂ ਨੇ ਕਿਹਾ ਯਾਰ ਤੈਨੂੰ ਕਸਮ ਲੱਗੇ ਤੂੰ ਜਾਣਾ ਨਹੀਂ, ਕਿਤੇ ਉਹਨੇ ਕਹੋ ਕੋ ਸਾਰੀ ਦਿਹਾੜੀ ਗੇਮਾਂ 'ਚ ਵੀ ਜਾ ਰਿਹਾ, ਸਨੂਕਰ ਵੀ ਖੇਡ ਰਿਹਾ, ਲੇਕਿਨ ਹੈ ਗਵਾਹ ਵਾਲਿਆਂ ਦੇ ਕੋਲ ਹੀ ਹੈ, सौंदा होता है। ਸੌਂਦਾ ਉੱਥੇ ਹੀ ਆ ਗਿਆ। ਉਸਤਾਦ ਜੀ ਆਇਆ ਵਾ ਘਰ ਦੇ ਬਾਹਰ ਬੂਹੇ 'ਚ ਆਪਣੀ ਅੰਮੀ ਨਾਲ ਗੱਲ ਕਰਕੇ ਆਪੀਆਂ ਮਿਲ ਕੇ ਫੇਰ ਗਵਾਹ ਵਾਲੇ ਕੋਲ ਚਲਾ ਗਿਆ। ਆਹੋ ਕਹਿੰਦਾ ਨਹੀਂ ਭਾਈ ਮੈਂ ਗਵਾਹ ਆ, ਜ਼ੁਬਾਨ ਕੀਤੀ ਆ। ਆਹੋ ਸਾਡੇ ਮੁਹੱਲੇ ਦੇ ਵਿੱਚ ਨਾ ਇੱਕ ਥੋੜਾ ਜਿਹਾ ਮਸਤ ਟਾਈਪ ਬੰਦਾ ਸੀ, ਉਹ ਗਵਾਚ ਜਾਂਦਾ ਸੀ। ਮਤਲਬ ਉਹ ਘਰ ਦੇ ਹੁੰਦੇ ਸੀ ਵੀ ਗਵਾਚਾ 15 ਦਿਨ ਆ ਜਾਂਦਾ ਸੀ ਕਿਤੇ ਨਾ ਕਿਤੇ, ਤੇ ਉਹਨੂੰ ਇਹ ਵੀ ਪਤਾ ਸੀ ਕਿ ਵੀ ਮੈਂ ਗਵਾਚ ਜਾਂਦਾ ਵਾਂ, ਤੇ ਉਹ ਕਿਤੇ ਕੋਈ ਬੰਦਾ ਮੁਹੱਲੇ ਦਾ ਕਿਤੇ ਗਿਆ ਨਾ ਹੋਰ ਕਿਤੇ ਮੁਹੱਲੇ, ਤੇ ਉੱਥੇ ਉਹ ਚਾਹ ਦੀ ਦੁਕਾਨ ਤੇ ਕੰਮ ਕਰ ਰਿਹਾ ਉੱਥੇ, ਯਾਨੀ ਉੱਥੇ ਕੰਮ ਕਰਨ ਲੱਗ ਪੈਂਦਾ ਸੀ ਨਾ। ਉਹ ਅਕਸਰ ਏਦਾਂ ਹੁੰਦਾ ਸੀ ਵੀ ਜਿੱਥੇ ਗਵਾਚ ਗਿਆ ਉੱਥੇ ਸੌਂ ਜਾਣਾ, ਉੱਥੇ ਕੰਮ ਉੱਥੇ ਹੀ ਕਰਨਾ। ਰਹਿਣ ਲੱਗ ਪੈਣਾ। ਤੇ ਹੁਣ ਇੱਕ ਬੰਦਾ ਆਇਆ ਉਹਦੇ ਮੁਹੱਲੇ ਦਾ, ਤੇ ਕਹਿੰਦਾ ਓਏ ਸਾਦੇ ਉਹ ਤੇਰੇ ਘਰ ਦੇ ਤੈਨੂੰ ਲੱਭਣ ਦੇ ਪਾਗਲ ਹੋ ਗਏ, 10 ਦਿਨ ਹੋ ਗਏ ਤੇ ਤੂੰ ਹੁਣ ਇੱਥੇ ਚਾਹ ਦੇ ਕੰਮ ਕਰਦਾ। ਕਹਿੰਦਾ ਜਾ ਮੈਂ ਗਵਾਚਾ ਵਾਂ। ਆਹੋ ਕਹਿੰਦਾ ਮੈਂ ਗਵਾਚਾ ਵਾਂ, ਤੂੰ ਜਾ। ਯਾਨੀ ਉਹਦੇ ਆਪਣੇ ਦਿਨ ਚ ਵੀ ਮੈਂ ਗਵਾਚਾ ਵਾਂ। ਉਹਨਾਂ ਦਾ ਮੁੰਡਾ ਗਵਾਹ ਕੀਤਾ ਤੇ ਆਸਤਾ ਆਸਤਾ ਪੂਰੀ ਫੈਮਿਲੀ ਉਹਦੇ ਵੱਲ ਸ਼ਿਫਟ ਹੋ ਗਈ, ਡਾਕੂ ਵੱਲ। ਉਹਦੇ ਉੱਤੇ ਰਹਿਣ ਲੱਗ ਗਏ। ਇਹਦਾ ਮੁੰਡਾ ਕ੍ਰਿਕਟਰ ਸੀਗਾ ਤੇ ਗਵਾਹ ਹੋ ਗਿਆ। ਉਹਨੇ ਤਰਲੇ ਤੁਰਲੇ ਪਾ ਲਿਆ ਭਾਜੀ ਮੇਰਾ ਮੈਚ ਆ, ਮੈਨੂੰ ਮੈਚ ਖੇਡਣ ਦਿਓ। ਤੇ ਮੁੰਡਾ ਮੈਚ ਖੇਡ ਗਿਆ, ਮੁੰਡਾ ਸਿੰਗਲਾ ਡਬਲਾ ਕਰ ਰਿਹਾ, ਨਾਲ ਨਾਲ ਗਵਾਹ ਵਾਲਾ ਭੱਜਣ ਡਿਆ। ਯਾਰ ਰਨਿੰਗ ਕਰ ਰਿਹਾ ਇਹ ਅੱਛੀ ਗੱਲ ਹੈ ਕਿਉਂ ਜਿਗਲਾ ਡਬਲਾ ਕਰ ਰਿਹਾ ਤੇ ਪਰ ਥੋੜਾ ਜਿਹਾ ਗਵਾਹ ਲਾ ਵੀ ਭੱਜ ਰਿਹਾ ਨਾਲ ਮੈਚ ਮੁੱਕਿਆ। ਆਹੋ ਨੱਚਣਾ ਚਾਹੀਦਾ। ਮੈਚ ਮੁੱਕਿਆ ਤੇ ਉਹਨੇ ਫੀਲਡਿੰਗ ਤੇ ਖੜਾ ਤੇ ਉਹਨੇ ਚਿੱਕਾ ਮਾਰਿਆ ਤੇ ਉਸ ਤੋਂ ਪਹਿਲੇ ਉਹਨੂੰ ਗੇਂਦ ਫੜ ਕੇ ਫੜਾ ਰਿਹਾ ਕਹਿੰਦਾ ਲੈ ਸਿੱਟ। ਸਟਾਰ ਜੀ ਮੈਚ ਮੁੱਕਿਆ, ਸਾਰੀ ਟੀਮ ਜਾ ਕੇ ਆਪਣੀ ਬੱਸ 'ਚ ਬਹਿ ਗਈ, ਉਹ ਅਗਵਾ ਵਾਲੀ ਵੈਗਨ ਨਾਲ ਤੁਰਿਆ ਜਾ। ਗਵਾਹ ਵਾਲੀ ਬੈਗ 'ਚ ਹੱਥ ਫਲਾਉਂਦੇ ਓਕੇ। ਆਹੋ ਤੇ ਕੋਚ ਇਹ ਗਵਾਹ ਨੂੰ ਕਹਿ ਰਿਹਾ ਕਿ ਡਾਕੂ ਭਾਜੀ ਕੱਲ ਨਾ ਟਾਈਮ ਸਿਰ ਲੈਣਾ, ਅੱਜ ਵੀ ਤੁਸੀਂ ਲੇਟ ਆਏ ਹੋ, ਇਹਨੂੰ ਅਸੀਂ ਓਪਨਰ ਭੇਜਣਾ। ਮੁੰਡਾ ਗਵਾਹ ਕਰ ਲਿਆ ਭਾਈ ਫੈਸਲ ਦਾ। ਭਾਈ ਉਹਨੇ ਇੰਨੇ ਡਾਕੂ ਤੇ ਫੋਨ ਕਰਾਇਆ, ਉਹਦੀ ਬੈਟਰੀ ਲੋ ਹੋ ਗਈ। ਜਦੋਂ ਪੈਸੇ ਦੇਣ ਆਏ ਉਹਦਾ ਮਿਲਣ ਹੀ ਨਹੀਂ ਦੇ ਦਿੰਦਾ। ਯਾਰ ਗਵਾਹ ਵਾਲੇ ਨੇ ਅਗਵਾਹ ਵਾਲਾ ਨੂੰ ਫੋਨ ਕਰਕੇ ਕਹਿ ਰਿਹਾ ਯਾਰ ਚਲੋ ਬਾਕੀ ਜਿਹੜਾ ਹਿਸਾਬ ਕਿਤਾਬ ਮੁੰਡੇ ਦੇ ਅਗਵਾਹ ਵਾਲਾ ਬਾਅਦ ਚ ਕਰਾਂਗੇ, 200 ਦਾ ਲੋਡ ਤੇ ਭੇਜ, ਤੈਨੂੰ ਫੋਨ ਕਰਕੇ ਬਹਿਣਾ ਸੀ ਮੌਕੇ। ਯਾਰ ਨਹੀਂ ਇੰਨੇ ਫੋਨ ਕਰਵਾਏ ਅਗਵਾਹ ਵਾਲੇ ਨੇ। ਅਗਵਾਹ ਵਾਲਾ ਫੋਨ ਕਰ ਰਿਹਾ, ਸੁਣ ਕੇ ਸਾਰੀ ਸਹੇਲ ਬਾਬੂ ਮੈਂ ਰੋ ਰਿਹਾ ਤਾਂ ਕਰਕੇ ਤੇ ਬਲੌਕ ਕਰਤਾ। ਕਹਿੰਦਾ ਨਹੀਂ ਇਹ ਕੋਈ ਫੇਕ ਆ। ਉਹ ਸਾਰੀ ਨਿਸ਼ਾਨੀਆਂ ਦੱਸਿਆ ਬੂ ਤੁਹਾਡੇ ਹਲਕੇ ਪਏ। ਹਾਂ ਇਹਦਾ ਭਾਈ ਫੇਕ ਬਲੌਕ ਕਰਤਾ। ਫੈਸਲ ਦਾ ਮੁੰਡਾ ਗਵਾਹ ਕਰ ਲਿਆ ਤੇ ਭਾਈ ਉਹਨੂੰ ਘਰ ਨਹੀਂ ਫੋਨ ਕਰਨ ਦਿਆ, ਡਾਕੂ ਦਾ ਸ਼ਗਿਰਦ ਪੈ ਗਏ। ਕਹਿੰਦਾ ਠੀਕ ਆ ਹੁਣ ਡਾਕੂ ਦਾ ਸ਼ਗਿਰਦ ਪੈ ਗਏ ਤੇ ਘਰੋਂ ਮਠਿਆਈ ਤੇ ਗਾਣਾ ਹੀ ਮੰਗਾ ਰਿਹਾ ਬਸ। ਅਫਰਾਡ ਹੁੰਦੇ ਆ ਵਾ ਕਿ ਤੁਹਾਨੂੰ ਕਾਲ ਆਏਗੀ ਸਵੇਰੇ ਸਵੇਰੇ, ਯਾਰ ਤੁਹਾਡਾ ਬੇਟਾ ਹੈਗਾ ਜਿਹੜਾ ਸਕੂਲ ਗਿਆ ਹੈ। ਆਹੋ ਯਾਰ ਮੇਰਾ ਬੇਟਾ ਹੈਗਾ। ਤਾਂ ਮੇਰੇ ਨਾਲ ਸਹੀ ਹਕੀਕਤ ਦੇ ਵਿੱਚ ਵਾਕਿਆ ਹੋਇਆ ਸੀਗਾ। ਤੇ ਉਹ ਕਹਿੰਦਾ ਯਾਰ ਤੁਹਾਡਾ ਬੇਟੇ ਦਾ ਨਾਮ ਕੀ ਹੈ ਜੀ? ਮੈਂ ਕਿਹਾ ਜੀ ਸੁਹੇਲ। ਸੁਹੇਲ ਕਿਹੜਾ ਜੀ? ਸਕੂਲ ਜਾ ਰਿਹਾ ਸੀ। ਹਾਂਜੀ। ਕਹਿੰਦਾ ਜੀ ਇਹ ਸਾਈਡ ਦੇ ਅਸੀਂ ਥਾਣੇ ਲੈ ਕੇ ਜਾ ਰਹੇ ਹਾਂ। ਮੈਂ ਕਿਹਾ ਯਾਰ ਥਾਣੇ ਕਿਉਂ ਲੈ ਕੇ ਜਾਣ ਡੇ ਹੋ ਤੁਸੀਂ? ਕਹਿੰਦਾ ਗੈਂਗ ਹੈ ਪੂਰਾ ਜੀ ਉਹ ਫਲਾਂ ਟਮਗਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਂ ਫੈਸਲ ਮੈਂ ਆਪਣਾ ਤਾਰਫ ਤੁਰਫ ਕਰਾਇਆ ਉਹਨੂੰ ਸਾਰਾ ਕੁਝ। ਕਹਿੰਦਾ ਭਾਵੇਂ ਅਸੀਂ ਸਾਈਡ ਤੇ ਰੁਕੇ, ਤੁਸੀਂ ਇੱਥੇ ਆ ਕੇ ਸਾਨੂੰ ਮਿਲ ਲਵੋ। ਮੈਂ ਕਿਹਾ ਕਿਹੜੀ ਜਗ੍ਹਾ ਤੇ? ਕਹਿੰਦਾ ਅਸੀਂ ਨਵੇਂ ਲਾਹੌਰ ਜਾ ਰਹੇ ਹੈਗੇ, ਬਾਈਪਾਸ ਦੇ ਕੋਲ ਆ। ਮੈਂ ਕਿਹਾ ਯਾਰ ਤੂੰ ਛੱਡ ਦੇ ਮਿਹਰਬਾਨੀ। ਕਹਿੰਦਾ ਇੰਨੇ ਪੈਸੇ ਸਾਨੂੰ ਸੈਂਡ ਕਰ ਦੇ, ਛੱਡ ਦਿੰਦੇ। ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਤੇ ਮੈਂ ਨਾ ਉਸਤਾਦ ਜੀ
ਬਾਹਰ ਨਿਕਲਿਆ ਵਾਂ, ਮੈਂ ਕਿਹਾ ਮੈਂ ਉਹਨੂੰ ਪੈਸੇ ਜੈਸ ਕੈਸ਼ ਦੀ ਪੈਸਾ ਕਰਾ ਕੇ ਆਇਆ। ਤੇ ਇੰਨੀ ਦੇਰ ਹੋਈ ਹੈ ਤੇ ਬੇਗਮ ਮੇਰੀ ਕਹਿੰਦੀ ਕੀ ਹੋਇਆ, ਮੈਂ ਘਰ ਵੀ ਨਾ ਦੱਸਾਂ। ਇਹ ਮਸਲਾ ਬਣ ਗਿਆ। ਕਿ ਉਹ ਦਿਲ ਕਰੇ ਸ਼ੇਰ ਆਪ ਹੀ ਗੇਮ ਪਵਾਉਂਦੇ ਆ। ਨਹੀਂ ਆਪ ਨਹੀਂ ਗੇਮ ਪਵਾਉਣ ਡਿਆ ਹੋਵੇ। ਉਹਨੇ ਉਹ ਇੱਕ ਵਾਰੀ ਹੁੰਦਾ ਸਹੀ ਉਹ ਨਾ ਕੀ ਭੈਣ ਭਰਾ ਮਰ ਗਏ। ਫਿਰ ਮੈਂ ਬੇਗਮ ਨੂੰ ਦੱਸਿਆ, ਮੈਂ ਕਿਹਾ ਯਾਰ ਇਹ ਮਸਲਾ ਹੈਗਾ ਵਾ। ਕਹਿੰਦੀ ਅੱਛਾ। ਉਹ ਸਕੂਲ ਫਿਰ ਕਾਲ ਕੀਤੀ ਮਾਸਟਰ ਨੂੰ, ਮੈਂ ਕਿਹਾ ਸਰ ਜੀ ਉਹ ਸੁਹੇਲ ਕਿੱਥੇ? ਉਹ ਮਾਸਟਰ ਦੇ ਕੋਲ ਹੀ ਉਹਨੇ ਫਿਰ ਮੇਰੀ ਗੱਲ ਕਰਾਈ। ਇਹ ਗੇਮ ਪੈ ਜਾਂਦੀ ਕਿਉਂਕਿ ਤੁਸੀਂ ਹਨਾ ਹਵਾਸ ਹਾਂ ਤੁਹਾਨੂੰ ਇਹ ਹੁੰਦਾ ਕਿ ਵੀ ਮੈਂ ਪੈਸੇ ਭੇਜਾਂ, ਮੇਰਾ ਮੁੰਡਾ ਸਹੀ ਹਵਾਸ ਕੋ ਬੈਠਦੇ ਹੋ, ਲੇਕਿਨ ਹੋਸ਼ ਨਾਲ ਕੰਮ ਕਰਨਾ, ਹੋਸ਼ ਦੇ ਅੰਦਰ ਰਹਿਣਾ। ਇਹ ਕੋਈ ਅਸੀਂ ਬੋਲਾ ਯਾਨੀ ਕਿ ਲੋਕ ਪੈਰੋਂ ਕੱਢਦੇ ਹੈਗੇ ਆ ਤੁਹਾਨੂੰ। ਸਹੀ ਗੱਲ। ਠੀਕ ਨਹੀਂ ਤਾਂ ਮੁੰਡਾ ਭਾਈ ਆਪ ਡਾਕੂ ਨੂੰ ਕਹਿੰਦੇ ਗਵਾਹ ਕਰਦੇ ਹਰੀ ਲਾਣੇ 50 50,000 ਦੀ ਦਿਹਾੜੀ ਲਾਉਂਦੇ। ਯਾਰ ਲੋਕਾਂ ਨੂੰ ਚੌਕ 'ਚ ਖਲੋ ਕੇ ਨਾ ਖੁਸ਼ ਹੋ ਕੇ ਦੱਸਣ ਦੇ ਨਾਲ ਸਿੰਘ ਨੂੰ ਅਜੇ ਇਧਰ ਦਾ ਮੁੰਡਾ ਗਵਾਹ ਹੈ ਨਾ, ਰੱਜ ਕੇ ਖਾ ਰਹੇ ਆ ਭਰਾਵਾ। ਅੱਛਾ ਮੁੰਡਾ ਗਵਾ ਗਿਆ ਤੇ ਮੁੰਡੇ ਨੇ ਰੋਂਦਿਆਂ ਫੋਨ ਕੀਤਾ, ਕਹਿੰਦਾ ਪਾਪਾ ਮੈਨੂੰ ਮਾਰਦੇ ਆ, ਕੁੱਟਦੇ ਆ। ਕਹਿੰਦਾ ਹੁਣ ਪਤਾ ਲੱਗਾ ਤੈਨੂੰ, ਤੂੰ ਰਾਤ ਨੂੰ ਸੌਂਦਾ ਕਿਉਂ ਨਹੀਂ ਜਲਦੀ? ਲੈ ਆਹੋ ਉੱਥੇ ਉਹਦਾ ਬਦਲਾ ਲੈਂਦੇ ਉਹਦੇ ਕੋਲ। ਹਾਂ ਕੁੱਟ। ਜਿਵੇਂ ਇੱਕ ਬੰਦਾ ਮੌਲਵੀ ਨੂੰ ਕਹਿੰਦਾ ਨਾ ਵੀ ਤੁਸੀਂ ਇਹ ਮਾਰਿਆ ਕਿਉਂ ਬੱਚੇ ਨੂੰ, ਕਹਿੰਦਾ ਫੇਰ ਪੜ੍ਹਦਾ ਕਿਉਂ ਨਹੀਂ? ਜਿੱਥੇ ਗਵਾਹ ਕਰਕੇ ਉਹਨੂੰ ਰੱਖਿਆ ਨਾ ਉੱਥੇ ਚਲੇ ਗਏ, ਬੂਹੇ ਥੱਲੇ ਪੁੱਛਦੇ ਸਹੇਲ ਅੰਦਰ ਵਾ? ਕਹਿੰਦਾ ਹਾਂਜੀ। ਤੂੰ ਠੀਕ ਆ? ਉਹ ਕਹਿੰਦਾ ਹਾਂਜੀ। ਕਹਿੰਦਾ ਓਕੇ ਖਿਆਲ ਨਾਲ। ਫਿਰ ਆ ਗਏ ਤੈਨੂੰ ਲੈ ਕੇ ਤੇਰੇ ਤੋਂ। ਗਰੀਬ ਜੇ ਬੰਦੇ ਨੇ ਅਗਵਾ ਕਰ ਲਿਆ ਤੇ ਉਹ ਸ਼ਾਮ ਨੂੰ ਇਹਨੂੰ ਵੀ ਲੈ ਕੇ ਦਰਬਾਰ ਤੇ ਲੰਗਰ ਵਾਲੀ ਲਾਈਨ 'ਚ ਲੱਗਾ। ਇੰਨੀ ਆਦਤ ਪੈ ਗਈ, 15 ਕੁ ਦਿਨ ਗਵਾਹ ਨਹੀਂ ਹੋਇਆ ਤੇ ਪਰੇਸ਼ਾਨ ਫਿਰ ਰਹੇ ਨੇ, ਰਾਹਾਂ ਦੇਖ ਰਹੇ ਨੇ ਗਵਾਹ ਕਰਨ ਵਾਲੇ ਨਹੀਂ ਆਏ। ਨਹੀਂ ਠੀਕ ਹੈ। ਜਿੱਦਣ ਦਾ ਉਹ ਨਹੀਂ ਆਇਆ ਤੇ ਚੰਗੀ ਰੋਟੀ ਨਹੀਂ ਖਾਧੀ। ਆ ਵੇਖ ਲਓ ਫੈਮਿਲੀ ਦੀ ਗੱਲਾਂ ਕਰਨ ਦੇ ਨੇ। ਫੈਮਿਲੀ ਅੱਛਾ ਯਾਰ ਉਹਦਾ ਮੁੰਡਾ ਕਰ ਲੈਣਾ। ਯਾਰਾਂ ਦੋਸਤਾਂ ਦੋਸਤਾਂ ਮੇਰਾ ਕਰੋ, ਆਪਣਾ ਮੇਰਾ ਹੀ ਕਰੋ। ਯਾਰਾਂ ਦੋਸਤਾਂ ਕੋਲ ਨੰਬਰ ਮੰਗ ਰਹੇ, ਯਾਰ ਗਵਾਹ ਵਾਲਾ ਨੰਬਰ ਹੈ ਤੇਰੇ ਕੋਲ? ਮੁੰਡਾ ਗਵਾਹ ਕਰਾਉਣਾ ਤਾਂ ਆਪ ਅਗਵਾਕਾਰ ਬਣ ਗਏ। ਕਿਸੇ ਦਾ ਸਾਈਕਲ ਤੇ ਫੇਰ ਹੀ ਲਾ ਰਿਹਾ ਮੁੰਡੇ 'ਚ, ਮੁੰਡੇ ਗਵਾਹ ਕਰਾ ਲਓ, ਮੁੰਡਾ ਗਵਾਹ 500 ਚ ਮੁੰਡੇ ਗਵਾਹ ਕਰਾ ਲਓ। ਓਏ ਹੋਏ ਹੋਏ। ਇੱਕ ਬੰਦਾ ਬਾਹਰ ਆ ਗਿਆ ਜਾਣਦੇ ਯਾਰ, ਹੁਣ ਇੱਕ ਭਾਈ 300 ਚ ਕਰਨ ਦਿਆ ਸੀ, ਤੂੰ ਐਵੇਂ 500 ਚ। ਕੈਰੀ ਡੱਬਾ ਲਾਇਆ, ਭਾਜੀ ਉਹ ਗਲਤ ਜਗ੍ਹਾ ਤੇ ਰੱਖਦੇ, ਮੇਰਾ ਕਮਰੇ ਸਾਫ਼ ਚ ਰੱਖਦਾ ਮੁੰਡਾ। ਇਸੇ ਵਾਲਾ ਕਮਰਾ। ਆਹੋ ਕੈਰੀ ਡੱਬਾ ਲਾਇਆ ਵਾ ਤੇ ਪਿੱਛੇ ਬਹਿ ਕੇ ਅਨਾਉਂਸ ਕਰੇ ਮੋਟਾ ਮੁੰਡਾ 1000 ਰੁਪਏ ਦਾ ਤੇ ਪਤਲਾ ਬੱਚਾ ਜਿਹੜਾ 500 ਰੁਪਏ ਦਾ। 10 ਸਾਲ ਤੋਂ ਥੱਲੇ ਵਾਲਾ ਇੱਕ ਨਾ ਇੱਕ ਫ੍ਰੀ। ਮੈਂ ਅਗਵਾ ਕਰਾਣੇ ਆ। ਮੈਂ ਉਹਨੇ ਯਾਰ ਉਹ ਕਰ ਦਿੰਦੇ ਯਾਰ, ਤੂੰ ਕਿਉਂ ਆਪਣੇ ਤੇ ਲੈ ਲੱਖ ਕਰਾਓ ਝਟ ਰੱਖ ਲਾਓ ਭਾਈ ਉਹਦੀ ਗੱਲ ਕਰ ਯਾਰ ਗੱਲ ਤੇ ਕਰ ਯਾਰ ਤੇ ਫਿਰ ਕਰਕੇ ਮੈਂ ਫੋਨ ਕਰ ਰਿਹਾ ਕਿ ਮੁੰਡੇ ਅਗਵਾ ਕਰਾ ਲਓ। ਫੋਨ ਨਹੀਂ, ਉਹ ਗੱਲ ਬਹੁਤ ਪੁਰਾਣੀ ਹੋ ਚੁੱਕੀ। ਮੁੰਡੇ ਅਗਵਾ ਕਰਾ ਲਓ, ਜਾਂ ਮੈਂ ਉਹਨਾਂ ਨੂੰ ਕਹਿਣ ਕਿ ਅਗਵਾ ਕਰੋ। ਤੁਸੀਂ ਕੋਈ ਗੱਲ ਤੇ ਮੋਟਾ ਮੁੰਡਾ 1000 ਰੁਪਏ ਦਾ ਅਗਵਾ ਕਰਾ ਲਓ ਤੇ ਮੁੰਡਾ ਗਵਾਹ ਹੋ ਗਿਆ ਭਾਈ। ਹਾਂ ਤੂੰ ਹੀ ਕਹਿਣਾ ਵਾ, ਤੂੰ ਹੀ ਕਹਿਣਾ ਨਾ ਮੇਰੇ ਬਾਪ ਸਾ ਕੋਈ ਵੀ ਨਹੀਂ, ਮਾਹੀ ਮੈਨੂੰ ਛੱਲਾ ਪਵਾ ਨਹੀਂ ਮੈਂ ਅਗਵਾ ਕਰਾਇਆ। ਨਹੀਂ ਇਹ ਵੀ ਤੂੰ ਹੀ ਕਹਿਣਾ ਨਾ, ਤੂੰ ਹੀ ਕਹਿਣਾ ਹੋਣਾ ਨਾ ਇਹ ਵੀ ਕਿਹੜਾ ਇਹੀ ਕੀ? कि मेरी माँ सा दुनिया में कोई भी नहीं, ਅਲਹਮਦੁਲਿਲਾ। आ जावे माही ਮੈਨੂੰ ਛੱਲਾ ਪਵਾ। ਨਹੀਂ, छल्ला ਇਹ पवा ਨਹੀਂ जा। ਗਿਆ ਕਦੀ। ये भी कहना ਇਹ ਮੈਂ ਕਿਤੇ ਸੁਣਿਆ ਵਾ। ਨਮਸਕਾਰ ਜੀ, ਬਾਪ ਨਾ ਕਿਸੇ का रोए, ਗੱਲਾਂ ਗੋਰੀਆਂ ਤੇ ਵਿੱਚ ਟੋਏ। हाँ ये कौन कहना ਹੁੰਦਾ? ਬੇਬੀ ਕਮ ਇੱਦਾਂ ਆਪਣੇ ਲੋ ਤੂੰ ਮੈਂ ਮੁਨਸਫ ਹੋਇਆ ਉਸਤਾਦ ਜੀ ਮੁਸਲ ਦੀ ਗੱਲ ਨਹੀਂ ਹੈ। ਗੱਲ ਹੋ ਗਈ ਮੈਂ ਬਾਕੀ ਰਵਾਨਾ ਨਹੀਂ ਜਾ ਰਿਹਾ ਪਬਲਿਕ ਨੂੰ। ਭਾਈ ਫੈਸਲਾ ਗਵਾਹ ਕਰ ਲਿਆ ਭਾਈ। ਤੂੰ ਰਵਾ ਦੇਣਾ ਪਹਿਲੇ। ਕਿਉਂ ਮੈਂ ਤੇਰਾ ਸ਼ੇਰ ਬੰਦਾ ਆਪਣੇ ਅੱਬੇ ਕੋ ਲੈ ਕੇ ਅੱਧਾ ਕੁ ਸੁਣ ਕੇ ਅੱਬੇ ਕੋ ਲੈ ਕੇ ਜਾਂਦਾ ਕਿ ਵੀ ਆਬੂ ਜੀ ਅੱਬੇ ਜੀ ਨੂੰ ਸੁਣਾਵਾ, ਬੁਝਿਆ ਦੇਖੋ ਬਾਪ ਦੇ ਮਤਲਬ ਅਗਲੀਆਂ ਲੈਣਾ ਤੇ ਉਹ ਬਿਸਤ ਹੋ ਕੇ ਬਾਹਰ ਆ ਜਾਂਦਾ। ਭਾਈ ਫੈਸਲ ਨੂੰ ਭਾਈ ਡਾਕੂ ਨੇ ਗਵਾਹ ਕਰ ਲਿਆ, ਇਹਦੇ ਮੁੰਡੇ ਨੂੰ ਨਹੀਂ। ਤੇ ਮਹੀਨੇ ਕੁ ਬਾਅਦ ਉਹਨੇ ਛੱਡਿਆ ਘਰ ਆਇਆ ਤੇ ਉਹ ਪਿੱਛੋਂ ਘਰ ਦੇ ਮਕਾਨ ਵੇਚ ਕੇ ਨਿਕਲੇ ਕਿਤੇ। ਹੋਰ ਕਹਿੰਦੇ ਕਿਤੇ ਕਹਿੰਦੇ ਹੁਣ ਮੌਕਾ ਵਾ ਨਿਕਲ ਜਾ। ਭਾਈ ਫੈਸਲਾ ਲਗਵਾ ਹੋ ਗਿਆ ਤੇ ਘਰ ਦੇ ਕਹਿੰਦੇ ਗੈਟ ਟੂਗੇਦਰ ਨਾ ਰੱਖ ਲਈਏ ਹੁਣ। ਉਹ ਕੀ ਹੁੰਦਾ? ਨਹੀਂ ਭਾਈ ਫੈਸਲਾ ਗਵਾਹ ਹੋ ਗਿਆ, ਜਿਸ ਕਮਰੇ 'ਚ ਉਹਨੇ ਗਵਾਹ ਕਰਕੇ ਰੱਖਿਆ ਨਾ ਤੇ ਘਰ ਦੇ ਥੱਲੋਂ ਦੀ ਬਿੱਲ ਸੁੱਟ ਕੇ ਉੱਥੇ ਵੀ ਇਹ ਨਹੀਂ ਲਾਉਣਾ। ਬਿੱਲ ਤਾਰ ਦੇ ਮਾਲਕ ਹੈ। ਜਿਹੜੀ ਅੱਛੀ ਗੱਲ ਹੈ, ਥੱਲੇ ਉਹਦੀ ਬਿੱਲ ਸਿੱਟ ਕੇ ਵੀ ਇਹ ਵੀ ਤਾਰ ਦੇ। ਬਿੱਲ ਵੀ ਤਾਰ ਦੇਣਾ। ਹਾਂ ਫੈਸਲ ਭਾਈ ਤੇ ਨੂੰ ਫੈਸਲ ਉਹਨਾਂ ਨੂੰ ਕਹਿ ਰਿਹਾ ਭਾਜੀ ਗੱਲ ਸੁਣੋ, ਗੱਲ ਇਹ ਹੈ ਕਿ ਪੈਸੇ ਤੇ ਤੁਹਾਨੂੰ ਜਿਹੜੇ ਆ ਹੀ ਜਾਣੇ ਆ, ਇਹ ਵੀ 26,000 ਰੁਪਇਆ ਵਿੱਚ ਹੀ ਪਾ ਲੈਣਾ, ਤਾਰ ਦਿਓ ਮਿਹਰਬਾਨੀ ਤੁਹਾਡੀ। ਤਵਾਨ ਚੋਂ ਕੱਟ ਲਿਆ। ਆਹੋ ਤਵਾਨ ਚੋਂ ਕੱਟ ਲੈ। ਆਹੋ ਯਾਰ ਤਵਾਨ 'ਚ ਚਵਲਾ ਵੱਜਣ। ਫੈਸਲ ਭਾਈ ਅਗਵਾਕਾਰ ਬਣ ਗਏ, ਆ ਕਰਨ ਲੱਪੇ। ਇਹ ਹਾਂਜੀ ਇੱਕ ਹੁਣ ਠੀਕ ਆ ਬੰਦਾ ਭਾਜੀ, ਆਹੋ ਠੀਕ ਹੈ। ਚਲੋ ਇੱਕ ਬੰਦਾ ਅਗਵਾ ਕਰਕੇ ਲਿਆਇਆ, ਉਹਨੂੰ ਕਹਿੰਦਾ ਓਏ ਆਪਣੇ ਘਰ ਦਾ ਨੰਬਰ ਦੱਸ, ਨਾਲੇ ਐਡਵਾਂਸ ਕਿੱਦਾਂ ਆਣਾ ਇਹ ਵੀ ਦੱਸ। ਮੁੰਡਾ ਗਵਾਹ ਕਰਕੇ ਤੇ ਭਾਈ ਉਹਨੂੰ ਐਕਟ ਕਰਨ ਦੇ, ਉਹਨੂੰ ਕਹਿੰਦਾ ਮਿੱਥ ਕੇ ਜ਼ਰਾ। ਆਹੋ ਐਕਟਿੰਗ ਦਾ ਵੀ ਸ਼ੌਕ ਸੀ। ਉਹਨੂੰ ਕਹਿ ਬੰਦਾ ਇੱਕ ਅਗਵਾ ਕਰਕੇ ਲਿਆਂਦਾ ਤੇ ਉਹਨੂੰ ਕਹਿੰਦਾ ਜ਼ਰਾ 1 ਮਿੰਟ ਆਪਣੀ ਸ਼ਰਟ ਦੇ ਜ਼ਰਾ, ਮੈਂ ਫਿਰ ਕੇ ਆਣਾ। ਆਹੋ
ਨਹੀਂ ਮੁੰਡਾ ਅਗਵਾ ਕਰ ਲਿਆ ਤੇ ਏਡੇ ਮਾੜੇ ਹਾਲਾਤ ਆ, ਨਾ ਕੋਲ ਮੋਬਾਈਲ ਨਾ ਕੁਝ ਵੀ ਨਹੀਂ, ਉਹਨੂੰ ਹੀ ਭੇਜਣੇ ਜਾਂ ਆਪਣੇ ਅੱਬੂ ਕੋ ਪੈਸੇ ਲੈ ਕੇ ਆ। ਨਹੀਂ ਇੰਨਾ ਆਪ ਨਰਮ ਦਿਲ ਆ, ਲੇਕਿਨ ਮਜਬੂਰੀ ਨਾਲ ਕਿਸੇ ਦਾ ਮੁੰਡਾ ਗਵਾ ਕਰ ਲਿਆ। ਫੋਨ ਕੀਤਾ, ਉਹਦੀ ਮਾਂ ਚੁੱਕਣ ਦੀ, ਉਹਦੀ ਮਾਂ ਥੋੜਾ ਜਿਹਾ ਰੋਈ, ਉਹਦੋਂ ਬਹੁਤਾ ਉੱਚੀ ਉੱਚੀ ਆਪ ਰੋਣ ਲੱਗ ਪਿਆ ਮੁੰਡੇ ਦੇ ਸਾਹਮਣੇ। ਉਹਦੇ ਸਾਹਮਣੇ ਬਹਿ ਕੇ ਭਾਈ ਏਦਾਂ ਪਿਸਟਲ ਘਮਾਇਆ ਹੋਗੇ ਤੇ ਮਾਰਾ ਜਿਹਾ ਘੋੜਾ ਹਿੱਲਿਆ, ਆਪਣੇ ਵੱਲ ਨੂੰ ਗੋਲੀ ਚੱਲ। ਯਾਰ ਦੱਸ ਤੇ ਡਾਕੂਆਂ ਨੇ ਉਸਤਾਦ ਜੀ ਨੂੰ ਅਗਵਾ ਕਰ ਲਿਆ। ਓਏ ਡਾਕੂਆਂ ਨੇ ਅਗਵਾ ਬੋਰਾਏ ਤਬਾਨ ਉਸਤਾਦ ਜੀ ਨੂੰ ਅਗਵਾ ਕਰ ਲਿਆ। ਤੇ ਉਸਤਾਦ ਜੀ ਉਹਨਾਂ ਨਾਲ ਵਲੌਗ ਬਣਾ ਲਏ। ਤਾਂ ਜੀ 20 ਮਿੰਟ ਉਹਨਾਂ ਨਾਲ ਜਾ ਕੇ ਕਹਿੰਦੇ ਟੇਕ ਲੈ ਲਓ। ਕੱਟ ਲਾਓ ਇੱਥੇ। ਉਸਤਾਦ ਜੀ ਨੂੰ ਅਗਵਾ ਕਰ ਲਿਆ ਤੂੰ ਅਗਵਾ ਵਾਲਾ ਹੀ ਕਿ ਜਿਹੜਾ ਜਾਨੀ ਭਾਈ ਲੈਫਟ ਹੋ ਜਾਏ ਤੁਰਸਲ। ਨਹੀਂ ਮੈਨੂੰ ਉਹਨੇ ਅਗਵਾ ਕੀਤਾ, ਠੀਕ 10 ਦਿਨ ਬਾਅਦ ਸਾਜੀ ਉਹਨਾਂ ਦਾ YouTube ਚੈਨਲ ਸੀ। ਮੈਂ ਉਹਨੂੰ ਕਿਹਾ ਤੁਸੀਂ ਕਿਹੜੇ ਕੰਮੇ ਲੱਗੇ? ਤੁਹਾਡਾ ਬਾਈ ਟਾਈਮ ਵੀ ਪੂਰਾ ਕਰਾ ਦੇ। ਮੈਂ ਇਹੀ ਗੱਲ ਕਰਦੀ ਸੀ। ਉਹਨਾਂ ਨੇ ਵਾਈਟ ਟਾਈਮ ਪੂਰਾ ਕਰਾਇਆ, 1000 ਸਬਸਕ੍ਰਾਈਬਰ ਕਰਾਏ, ਉਹਨਾਂ ਦਾ ਮੈਂ ਪਿੰਨ ਪੁੰਨ ਲਵਾ ਕੇ ਉਹਨਾਂ ਨੂੰ ਸਾਜੀ ਹੁਣ ਤੱਕ ਮਾਸ਼ਾਅੱਲਾ ਫੋਨ ਕਰਕੇ ਮਰੀਦ ਹੋਏ ਪਏ। ਕੀ ਬਾਤ। ਉਹਨਾਂ ਨੂੰ ਉਸਤਾਦ ਜੀ ਅਗਵਾ ਹੋ ਗਏ ਤੇ ਉੱਥੇ ਹਾਜੀ ਸਾਹਿਬ ਆ ਕੇ ਕਹਿਣ ਦੇ ਆਈ ਅਮਲੀ ਟੁੱਟੀ ਕੁਲੀ ਛੱਡ ਕੇ ਉਸਤਾਦ ਜੀ ਨੂੰ ਭਾਈ ਉਹ ਗਵਾਹ ਕਰਕੇ ਇਹ ਨਾ ਕਹਿਣ ਕੱਢੋ, ਕਹਿਣ ਕੱਢ ਸਿਲਵਰ ਪਲੇਟ। ਸਿਲਵਰ ਪਲੇਟ। ਉਸਤਾਦ ਜੀ ਨੂੰ ਅਗਵਾ ਕਰਕੇ ਲੈ ਗਏ ਤੇ ਉਸਤਾਦ ਜੀ ਨੇ ਨਾਲ ਸਾਨੂੰ ਵੀ ਅਗਵਾ ਕਰਤਾ ਕਿ ਟੀ ਟਾਈਮ ਨਾ ਰੁਕੇ। ਆਹੋ ਮੈਂ ਉਹਨੂੰ ਕਿਹਾ ਭਾਈ ਮੈਂ ਟੀ ਟਾਈਮ ਕਰਨਾ ਹੁੰਦਾ, 5-4 ਜਣੇ ਹੋਰ ਅਗਵਾ ਕਰਕੇ ਲਿਆ। ਤੇ ਹੁਣ ਉਹ ਨਹੀਂ ਪਿਸਤੌਲ ਰੱਖ ਕੇ ਖੜਿਆ, ਸਾਡੇ ਚੈਨਲ ਦਾ ਵੀ ਕਹੋ ਜ਼ਰਾ। ਲਿੰਕ ਦਿਓ ਸਾਡਾ। ਅਸੀਂ ਤਾਂ ਕਹਿ ਰਹੇ ਜੀ ਅਗਵਾ ਆਫੀਸ਼ੀਅਲ। ਅਗਵਾ ਹੋਏ ਤੇ ਉੱਥੋਂ ਲਾਈਵ ਕਾਲਾਂ ਲੈਣ ਦੇ ਦੱਸ। ਆਹੋ ਨਹੀਂ ਮੈਂ ਅਗਵਾ ਹੋਇਆ ਤੇ ਮੈਂ ਉਹਨੂੰ ਕਹਿ ਰਿਹਾ ਜੀ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਸਜਾਦ ਜਾਨੀ ਔਰ ਮੈਂ ਅੱਜ ਅਗਵਾ ਹੋ ਗਿਆ ਔਰ ਮੇਰੇ ਅਗਵਾ ਕਰਨ ਵਾਲੇ ਜਿਹੜੇ ਮੇਰੇ ਪਿਆਰੇ ਭਾਈ ਨੇ ਉਹ ਐਨ ਤੇ ਉਹ ਵੀ ਇੰਜ ਕਰ ਰਿਹਾ ਹੈ ਬੜੇ ਗਏ। ਉਹਨਾਂ ਨੂੰ ਕਹਿੰਦੇ ਹੱਥ ਲਾ ਦਿਓ, ਉਹ ਹੱਥ ਔਰ ਇਹਨਾਂ ਦਾ ਚੈਨਲ ਮੈਂ ਬਣਾ ਰਿਹਾ ਵਾਂ। ਠੀਕ ਹੈ ਜੀ, ਯਾਰ ਅਗਵਾ ਸੇ ਤੌਬਾ। ਉਸਤਾਦ ਜੀ ਗਵਾਹ ਹੋ ਗਏ। ਜਿਹਨੇ ਅਗਵਾ ਕੀਤਾ ਨਾ ਉਹ ਉਸਤਾਦ ਜੀ ਨੂੰ ਕਹਿਣ ਦਾ ਯਾਰ ਫੈਮਿਲੀ ਨੇ ਮਿਲਣਾ 10 ਮਿੰਟ ਟਾਈਮ ਤੱਕ। ਯਾਰ ਸੈਲਫੀ ਉਸਤਾਦ ਜੀ ਕਰਾ ਭਾਈ ਗਵਾਹ ਹੋ ਗਏ ਤੇ ਡਾਕੂ ਨੂੰ ਕਹੀ ਜਾਣਾ ਲੱਤਾਂ ਘੁੱਟ ਮੇਰੀਆਂ ਤੇ ਚੱਤ ਮਾਰ। ਡਾਕੂ ਝੋਲੀ ਚ ਪਾ ਕੇ ਉਸਤਾਦ ਜੀ ਨੂੰ ਐ ਕਰ ਰਹੇ। ਆਹੋ ਨਹੀਂ ਮਿੱਠਾ ਤੇ ਉਸਤਾਦ ਜੀ ਇਕੱਠੀ ਅਗਵਾ ਹੋ ਗਏ। ਤੇ ਉਹ ਡਾਕੂ ਹੁਣ ਕੀ ਕਹਿਣ ਡਿਆ ਮਿੱਠੇ ਨੂੰ, ਯਾਰ ਉਹ ਫੈਮਿਲੀ ਨੇ ਮਿਲਣਾ ਤਾਂ ਚਾਨੀ ਸਾਹਿਬ ਨਾਲੋਂ ਕਿਤੇ ਤੇ ਮਿੱਠਾ ਉੱਥੇ ਹੀ ਬੈਠਾ ਗਈ ਤੇ ਉਸਤਾਦ ਜੀ ਤੇ ਦੁਬਈ ਨੇ। ਉੱਥੇ ਗੱਲ ਸੁਣਾਈ। ਉਸਤਾਦ ਜੀ ਨੂੰ ਅਗਵਾ ਕਰਕੇ ਲੈ ਗਏ ਤੇ 15 ਮਿੰਟਾਂ ਬਾਅਦ ਡਾਕੂ ਰੋਂਦੇ ਬਾਹਰ ਆਉਂਦੇ। ਮੈਂ ਕਿਹਾ ਕੀ ਹੈ? ਕਹਿੰਦੇ ਯਾਰ ਉਹਨਾਂ ਨੇ ਰਫੀ ਸਾਹਿਬ ਦਾ ਗਾਣਾ ਸੁਣਾਇਆ। ਓਏ ਓਏ ਕਾਨਕ ਨੂੰ ਨਹੀਂ ਡਾਕੂ ਰੋਂਦੇ ਬਾਹਰ ਆਏ, ਕਹਿੰਦੇ ਯਾਰ ਸਾਨੂੰ ਤੇ ਪਤਾ ਹੀ ਅੱਜ ਲੱਗਾ ਰਫੀ ਸਾਹਿਬ ਏਡੇ ਵੱਡੇ ਸਿੰਗਰ। ਦਾਨਚ ਨੂੰ ਭਾਈ ਡਾਕੂ ਗਵਾਹ ਕਰਕੇ ਲੈ ਗਏ ਤੇ ਵੱਡਾ ਡਾਕੂ ਉਹਨਾਂ ਨੂੰ ਕੁੱਟਣ ਦਿਆ, ਕਹਿੰਦਾ ਇਹ ਕੀ ਲੈ ਇਹਨੂੰ ਭਾਜੀ ਰੈਸਲ ਕਰ ਰਹੇ ਡਾਕੂ, ਰੈਸਲ ਕਰ ਰਹੇ ਹਲੇ ਕੰਮ ਨਵਾਂ ਸ਼ੁਰੂ ਕੀਤਾ ਤੈਨੂੰ ਲੈ ਗਏ ਰੈਸਲ ਚ ਚਿੱਤਰਕਾਰ। ਡਾਕੂ ਨੇ ਅਗਵਾ ਕਰਕੇ ਲਿਆ ਤੇ ਸਰਦਾਰ ਕਹਿੰਦਾ ਇਹ ਕੀ ਲਿਆ? ਉਹ ਕਹਿੰਦਾ ਸੀਗਾ ਖਾਲੀ ਵੀ ਤਾਂ ਜਾਣਾ ਹੀ ਆ। ਡਾਕੂ ਭਾਈ ਦਾਨਚ ਨੂੰ ਗਵਾਹ ਕਰਕੇ ਲੈ ਕੇ ਜਾਂਦੇ ਤੇ ਇੱਕ ਡਾਕੂ ਅੱਗੇ ਟਾਰਚ ਲੈ ਕੇ ਜਾਂਦੇ। ਇਹਨੂੰ ਡਾਕੂ ਅਗਵਾ ਕਰਕੇ ਲੈ ਗਏ ਤੇ ਉਹ ਵੱਡਾ ਸਰਦਾਰ ਕਹਿੰਦਾ ਇਹਨੂੰ ਕਿੱਧਰ ਲੈ ਆਏ ਆ? ਕਹਿੰਦਾ ਇਹਨੂੰ ਆਫਿਸ ਬੁਆਏ ਰੱਖ ਲੈਂਦੇ ਆ। ਯਾਰ ਡਾਕੂ ਨੇ ਉਸਤਾਦ ਜੀ ਨੂੰ ਅਗਵਾ ਕਰਕੇ ਲੈ ਕੇ ਜਦੋਂ ਉੱਥੇ ਲੈ ਕੇ ਤੇ ਡੌਨ ਉੱਥੇ ਵੀ ਨਾਲ ਚਿਬੜਿਆ ਐ ਕੁੱਟਣ। ਮਿੱਠੇ ਨੂੰ ਭਾਈ ਡਾਕੂ ਗਵਾਹ ਕਰਕੇ ਲੈ ਗਏ, ਇੰਨਾ ਰੋਇਆ ਉੱਥੇ ਇੱਕ ਡਾਕੂ ਨੂੰ ਬੁਖਾਰ ਚੜ ਗਿਆ। ਕਹਿੰਦਾ ਯਾਰ ਇਹਨੂੰ ਚੁੱਪ ਡਰ ਕੇ ਉਸਤਾਦ ਜੀ ਨੂੰ ਡਾਕੂ ਅਗਵਾ ਕਰਕੇ ਲੈ ਗਏ। ਇਹਨਾਂ ਨੇ ਤਵਾਨ ਤਬੂਨ ਮੰਗਾ ਕੇ ਉਹਨਾਂ ਨੂੰ ਦੇ ਦਿੱਤਾ। ਉਹ ਛੱਡਣ ਆਏ ਤੇ ਡਾਕੂਆਂ ਨੂੰ ਮਰਹਬਾ ਤੇ ਰੋਟੀ ਖਵਾਤੀ। ਇਹਦਾ ਮੁੰਡਾ ਅਗਵਾ ਹੋ ਗਿਆ। ਫਿਰ ਡਾਕੂਆਂ ਉਹ ਇੰਨਾ ਰੋਇਆ, ਡਾਕੂਆਂ ਨੇ ਕਿਹਾ ਕਿ ਯਾਰ ਇਹਦੇ ਪੈਸੇ ਭੇਜ। ਇਹਨੇ ਕਿਹਾ ਜੀ ਪੈਸੇ ਹਲਿਆ ਨਹੀਂ। ਕਹਿੰਦੇ ਚੱਲ ਯਾਰ ਇਹਨੂੰ ਕਹਿ ਫਿਰ ਯਾਰ ਚੁੱਪ ਕਰ ਜਿਹੜੇ ਤੈਨੂੰ ਇਹਨੇ ਸਾਡੀ ਜਾਨ ਖਾ ਲਈ ਹੈ। ਇਹਨੇ ਮੁੰਡਾ ਅਗਵਾ ਕਰ ਲਿਆ। ਕਿੰਨੇ ਮੈਂ ਕਰ ਲਿਆ। ਅੱਛਾ ਇਹਨੇ ਆਪਣੇ ਘਰ ਦੇ ਇੱਕ ਕਮਰੇ 'ਚ ਉਹਨੂੰ ਬੰਦ ਕਰਤਾ। ਸ਼ਾਮ ਨੂੰ ਅੰਦਰ ਗਿਆ ਤੇ ਬੋ ਹੀ ਬੋ। ਉਹਨੂੰ ਕਹਿੰਦਾ ਇਹ ਕੀ? ਕਹਿੰਦਾ ਭਾਜੀ ਤੁਸੀਂ ਪੁੱਛ ਤੇ ਲੈਂਦੇ, ਮੇਰਾ ਕੱਲ ਦਾ ਪੇਟ ਖਰਾਬ। 3 ਘੰਟੇ ਲਾ ਕੇ ਕਮਰਾ ਧੋਤਾ ਇਹਨੇ ਤੇ ਉਹ ਬਾਹਰ ਬੈਠਾ ਤੇ ਨਾਲ ਉਹਨੂੰ ਦਵਾਈ ਵੀ ਲਿਆ ਕੇ ਦੇ ਰਿਹਾ। ਉਸਤਾਦ ਜੀ ਛੱਡੋ ਅਗਵਾ ਅਗਬੂ ਨੂੰ, ਕੋਈ ਸਿਆਸੀ ਗੱਲ ਸੁਣਾਓ। ਬੇਟਾ ਸੋਚੀ ਵੀ ਨਾ। ਮੈਂ ਤਾਂ ਕਹਿ ਭਾਈ ਆ ਮਾਫੀ ਜਿਨ੍ਹਾਂ ਦਾ ਕੋਈ ਮਾੜੀ ਯਾਰ ਨਾ ਸਬਸਕ੍ਰਾਈਬ ਕਰੋ ਦੁਬਾਰਾ ਚੈਨਲ, ਐਦਾਂ ਨਹੀਂ ਚੰਗਾ ਹੁੰਦਾ। ਮੈਂ ਅੱਗੇ ਤੋਂ ਨਹੀਂ ਕਰਦਾ।
ਅੱਗੇ ਤੋਂ ਨਹੀਂ ਕਰਦਾ ਕਸਬੇ ਭਾਜੀ, ਅੱਗੇ ਤੋਂ ਨਹੀਂ ਕਰਦਾ। ਇੱਕਦਮ ਪ੍ਰਾਇਮਰੀ ਜੇ ਹੋ ਜਾਂਦੇ। ਹਾਂ ਮੈਂ ਕਸਬੇ ਬਈ ਭਾਜੀ ਅੱਗੇ ਤੋਂ ਨਹੀਂ ਨਹੀਂ ਕਰਦਾ। ਕਰਦੇ। ਤੁਸੀਂ ਮੇਰੇ ਵੀਰ ਹੋ, ਭਰਾ ਹੋ ਯਾਰ, ਹੈਨਾ। ਨਾਲੇ ਸਿਆਸੀ ਗੱਲ ਨਾ ਕਰੋ, ਲੇਕਿਨ ਇਸਲਾਹੀ ਗੱਲ ਤੇ ਕਰਦੇ ਰਹੇ। ਨਾ ਭਾਈ ਮੈਂ ਕਿਹੜਾ ਵੀ ਮੌਲਵੀ ਆ ਜਾਂ ਮੈਂ ਕੋਈ ਅੱਗੋਂ ਕਹਿੰਦੇ ਮੈਂ ਨਾਰਾਜ਼ ਸਾਜੀ ਵੈਸੇ ਮੈਂ ਇੱਕ ਗੱਲ ਕਰਾਂ ਕਿ ਉਸ ਸ਼ੋਅ ਦੇ ਵਿੱਚ ਅਸੀਂ ਕਿਸੇ ਦੀ ਨਾ ਤੇ ਤਾਰੀਫ ਕੀਤੀ ਹੈ ਨਾ ਬਦਤਾਰੀਫੀ ਕੀਤੀ ਹੈ, ਫਿਰ ਇਹ ਕਿਉਂ ਏਡੀ ਵੱਡੀ ਗੱਲ ਬਣ ਗਈ? ਬਣਦੀ ਨਹੀਂ ਸੀ। ਪਤਾ ਨਹੀਂ, ਖੈਰ ਚਲੋ ਹੁਣ ਤੂੰ ਵੀ ਨਾ ਕਰ ਯਾਰ, ਅਗਰ ਮੈਂ ਇਸ ਕਰ ਵੀ ਕੰਮ- ਮੈਂ ਦਿੱਤੀ- ਇਸ ਕੰਮ 'ਚ ਆਉਣਾ ਹੀ ਨਹੀਂ। ਹਾਂਜੀ ਅਗਰ ਕਰ ਵੀ ਦਿੱਤੀ, ਇਹ ਭਾਈ ਹੁਣ ਜੋ ਇਹ ਕਰ ਰਹੇ ਇਹਨਾਂ ਨੂੰ ਭੁਗਤਣਾ ਤੁਸੀਂ। ਇਹਨਾਂ ਨੂੰ ਗੱਲਾਂ ਕਰਨੀਆਂ, ਮੈਨੂੰ ਨਹੀਂ ਕਰਨੀਆਂ। ਮੈਂ ਕਹਿ ਰਿਹਾ ਅਗਰ ਕਰ ਵੀ ਦਿੱਤੀ ਇਹਨਾਂ ਦੀਆਂ ਆਈਡੀਆਂ ਤੇ ਮੈਸੇਜ ਕਰਨਾ ਮੈਨੂੰ ਨਹੀਂ ਕਰਨਾ। ਮੈਂ ਮਾਫੀ ਮੰਗ ਲਈ। ਚਲੋ ਠੀਕ ਹੈ ਸਾਜੀ, ਫਿਰ ਸਾਈ ਗੱਲ ਪਤਾ ਕੀ ਹੈ, ਤੁਸੀਂ ਮਾਫੀ ਨਹੀਂ ਮੰਗੀ, ਦਿਲੋਂ ਮੰਗੋ ਮਾਫੀ। ਦਿਲੋਂ ਕਿਦਾਂ ਮੰਗੀ ਦੀ ਹੈ? ਮੈਂ ਤੁਹਾਨੂੰ ਕਹਿੰਦਾ ਦਿਲੋਂ ਮਾਫੀ ਮੰਗੋ। ਐ ਨਾ ਤੁਸੀਂ ਕਹਿ ਰਹੇ ਹੋ ਕਿ ਯਾਰ ਅੱਛਾ, ਉਹ ਕਹਿੰਦੇ ਨਾ ਜਿਹਦੇ ਆਪਣੇ ਅੰਦਰ ਹੁੰਦਾ ਨਾ ਸਾਰਾ, ਉਹਨੂੰ ਚੋਰ ਹੀ ਨਜ਼ਰ ਆਉਂਦੇ ਸਾਰੇ। ਸਮਝ ਆਈ ਹੈ ਨਾ? ਇਹਦਾ ਮਤਲਬ ਤੁਹਾਨੂੰ ਮੈਂ ਚੋਰ ਨਜ਼ਰ ਆਉਂਦਾ? ਮੈਂ ਕਹਿੰਦਾ ਤੂੰ ਅੰਦਰੋਂ ਹੋਰ ਆ, ਉਸ ਤੋਂ ਅੰਦਰੋਂ ਹੋਰ ਆ, ਤੇ ਉਸ ਤੋਂ ਅੰਦਰੋਂ ਤੂੰ ਹੋਰ ਆ। ਉੱਤੇ ਤੇ ਹਲੇ ਬਹੁਤ ਗੱਲ ਆ। ਤੂੰ 10 ਇਸ ਸਦੀ ਦਾ ਇੱਕ ਆਲਾ ਤਰੀਨ ਤੂੰ ਇਨਸਾਨ ਆ। ਆਇਆ ਤੈਨੂੰ ਤੇ ਤੇਰੇ ਜੰਮਣ ਵਾਲੇ ਨਹੀਂ ਸਮਝ ਸਕੇ ਅਜੇ ਤੱਕ। ਸਾਈ ਮੈਨੂੰ ਤੁਸੀਂ ਵੀ ਨਹੀਂ ਸਮਝ ਸਕਦੇ। ਤੈਨੂੰ ਮੈਂ ਹਾਂਜੀ। ਸਾਰਿਆਂ ਨੂੰ ਮੈਂ ਹੀ ਤੇ ਦੱਸਿਆ ਤੂੰ ਕੀ ਹੈ। ਨਹੀਂ ਨਾ ਉਸਤਾਦ ਜੀ, ਕਿਸੇ ਨੂੰ ਪਤਾ ਹੀ ਨਹੀਂ ਸੀ। ਤੂੰ ਤੇ ਬੜਾ ਹਿਸਾਬ ਨਾਲ, ਤੁਸੀਂ ਤੇ ਤੂੰ ਤੇ ਮੇਰਾ- ਬੜੇ ਹਿਸਾਬ ਨਾਲ ਹਰ ਗੇਮ ਓਕੇ ਕੀਤੀ ਸੀ। ਮੈਂ ਦੱਸਿਆ ਲੋਕਾਂ ਨੂੰ ਇੱਕ ਕਿ ਰੂਪ- ਫੈਸਲ ਆਮੇ ਇੱਕ ਨਹਾਇਤ ਅੱਛਾ ਇਨਸਾਨ ਆ। ਜਿੱਦਾਂ ਦਾ ਅੰਦਰੋਂ ਆ ਉਦਾਂ ਦਾ ਹੀ ਬਾਹਰੋਂ ਨਹੀਂ ਆ। ਮੈਂ ਤੁਹਾਨੂੰ ਕਹਿਣਾ, ਤੁਸੀਂ ਤੇ ਉਸਤਾਦ ਜੀ ਮੇਰਾ ਰੂਪ ਹੀ ਫਿਰ ਇੱਕ ਵੇਖਿਆ। ਮੈਂ ਮੈਂ ਤੇਰੇ ਤੁਹਾਨੂੰ ਹਰ ਰੂਪ 'ਚ ਨਜ਼ਰ ਆਵਾਂਗਾ। ਉਹਦਾ ਰੂਪ ਇਹਨਾਂ ਦਾ ਖਾਤਾ ਲਾ ਵਾ। ਕਹਿੰਦਾ ਤੈਨੂੰ ਕਿਹਾ ਸੀ ਨਾ ਮੈਂ ਤੈਨੂੰ ਕਿਸੇ ਵੀ ਰੂਪ 'ਚ ਮਿਲ ਸਕਦਾ। ਤੇ ਬਾਜ਼ੂ ਤੁਸੀਂ ਕਿਉਂ ਤਾਂ ਕਰਨੇ ਉਸਤਾਦ ਦੀ ਗੱਲ? ਯਾਰ ਮੈਨੂੰ ਗਰਮੀ ਲੱਗੇ। ਨਹੀਂ ਉਹ ਕੋਈ ਨਹੀਂ ਖਿੱਚ ਜਾਂਦਾ, ਕੋਈ ਗੱਲ ਨਹੀਂ ਅੱਛੀ। ਉਹ ਉਸਤਾਦ ਜੀ ਐਂਡ ਨਾ ਕਰਿਆ ਕਰੋ ਤੁਸੀਂ, ਫਜ਼ੂਲ ਜੀ ਗੱਲ ਕਰ ਦਿੰਦੇ ਹੋ ਉਸਤਾਦ ਜੀ ਤੁਸੀਂ। ਯਾਰ ਗੁੱਸੇ ਨਾਲ ਹੀ ਬੰਦਾ ਬਾਵਾਂ ਟੰਗਦਾ। ਹਾਂ ਮੇਰੀ ਇੰਨੀ ਯਾਰ, ਜੁਰਤ ਹੈ, ਮੇਰੀ ਔਕਾਤ ਹੈ, ਮੇਰੇ ਹੱਥ ਨਾ ਟੁੱਟ ਜਾਣ। ਇਹ ਕਿਹੜਾ ਸਾਧ ਹੁੰਦਾ ਜਿਹਨੂੰ ਬੰਦਾ ਕਹਿੰਦਾ ਸਾਜੀ ਫਜ਼ੂਲ ਜੀ ਗੱਲ ਕਰ ਦਿੰਦੇ ਤੁਸੀਂ? ਇਹ ਕਿਹੜਾ ਸਾਧ ਹੁੰਦਾ? ਸਾਡੀ ਗੱਲ ਪਤਾ यार वो ये जो पब्लिक है ये सब जानती जानती है, है। पब्लिक है। ਮੈਨੂੰ ਇਸ਼ਕ ਵਾ ਆਪਣੇ ਉਸਤਾਦ ਜੀ ਦੇ ਨਾਲ, ਮੈਂ ਤਾਂ ਟਿਕਿਆ ਵਾ ਯਾਰ। ਮੈਂ ਜੈਨੂਇਨ ਗੱਲ ਨਹੀਂ ਤੇ ਮੇਰਾ ਆਪਣਾ ਪੋਲੀਟੀਸ਼ੀਅਨ ਜੀ ਉਹ ਸਾਰਾ ਸਿਆਸਤ ਦਾ ਮਜ਼ਾ ਚਾਹਤੇ ਨੇ ਤੁਸੀਂ ਤੁਹਾਨੂੰ ਪਤਾ ਹੀ ਹੈ ਸਾਰਾ। ਅੱਜ ਫਿਰ ਕੋਈ ਕੰਮ ਘਟਾਏਗਾ ਦੇ ਆਹੋ ਫਿਰ ਜਦੋਂ ਇਸ਼ਕ ਕਿਹਾ ਕੋਈ ਕੰਮ ਹੀ ਨਿਕਲਿਆ ਹੀ। ਨਹੀਂ ਜੈਨੂਇਨ ਮੈਨੂੰ ਮੇਰੇ ਉਸਤਾਦ ਜੀ ਦੇ ਨਾਲ ਇਸ਼ਕ ਹੈ। ਬਿਲ ਕਰਾਏ ਦੇਣ ਵਾਲੇ ਹੈ ਬਿਲ ਕਰਾਏ। ਉਹ ਅਲਹਮਦੁਲਿਲਾ। अच्छा एक मिसाल है फैसल, मैंने कोई बंदा कुट दिंदा रस्ते च जांदे या कोई मार दिंदा, तू की करेगा? ਸ਼ੁਕਰ ਪਤਾ ਸ਼ੁਕਰ ਕਰੇਗਾ। ਉਸਤਾਦ ਜੀ ਮੇਰੇ ਹੁੰਦਿਆਂ ਜੀ ਜਾਂ ਮੇਰੇ ਸਾਹਮਣੇ ਤੇ ਪੋਸੀਬਲ ओ ਨਹੀਂ ਹੈ। भाई तेन माफी दे दे, तू रहन दे। ਠੀਕ ਹੈ, ਅਗਰ ਕਿਸੇ 'ਚ ਹਿੰਮਤ ਹੈ ਵੇ, ਦੇਖੀ ਕਿਸੇ ਦੇ ਵਿੱਚ ਅਗਰ ਇੰਨੀ ਹੈ ਵੇ, ਕੋਈ ਮੈਨੂੰ ਜ਼ਮਾਨਾ ਚਾਹੁੰਦਾ ਤੇ ਮੇਰੇ ਉਸਤਾਦ ਜੀ ਉਹਦੇ ਆਪਣੇ ਆ ਕੇ ਸਿਰਫ ਉਂਗਲ ਕਰ ਦੇਵੇ। ਮੈਂ ਉਹਦੀ ਉਂਗਲ ਨਾ ਲਾਤੀ ਤੇ ਮੇਰਾ ਨਾਮ ਹਟਾ ਦੇ। ਇਹ ਮੁਗਲਾ ਬਾਦਸ਼ਾਹ। ਅਲਹਮਦੁਲਿਲਾ ਮੇਰੇ ना ਉਸਤਾਦ। ना भाजी तुसी इदां कोई ना करना, एवें बकवास करदा इन्ने तो उधर लाहौर होना मजाक रात ठीक है ना? इदां दी कोई ਇਹਨੇ हरकत ਕਿਹਾ ਉਸਤਾਦ ਮੈਂ ਐਂਟਰੀ ਕਰਕੇ ਆਇਆ ਬਸ। हां ਨਹੀਂ ਇਹਦੀ ਵੀ ਕੋਈ ਗੱਲ ਨਹੀਂ ਹੈ। ਗੂਗਲ ਵੀ ਫਿਰ ਆਪਣੇ ਵੱਲ ਨੂੰ ਕਰਾਓ। ਮੇਰੇ ਉਸਤਾਦ ਵਾਲ ਕੋਈ ਅੱਖ ਚੁੱਕ ਕੇ ਵੇਖੇ। ਅੱਛਾ ਜੀ। नहीं यार वैसे मैं कहना ਉਹ ਭਾਜੀ ਕਾਰ ਵਾਲਾ ਤੇ ਲੱਭਣ ਨਹੀਂ ਡਿਆ। ਕਿਹੜਾ ਜਿਹੜਾ ਇਹਦੀ ਲੱਤ ਮੈਂ ਆਹੋ। ਉਹ ਭੈਣੋ ਇਹਦੀ ਗਲਤੀ ਸੀ। ਇਹ ਫੋਨ ਸੁਣਦਾ ਐਨ ਮੁੜਿਆ ਇੱਕਦਮ। ਉਸਤਾਦ ਜੀ ਯਾਰ ਲੌਜੀਕ ਤੇ ਵੇਖ ਕੀ ਹੋਇਆ ਭਲਾ। ਮੈਂ ਉਹਨੂੰ ਲੱਭਣ ਡਿਆ ਵਾਂ ਤੇ ਮੈਂ ਮੇਰਾ ਡਾਕਟਰ ਹੈ ਨਾ ਜਿਹੜਾ ਡਾਕਟਰ ਖਾਵਰ ਸ਼ਹਜ਼ਾਦ ਸਾਹਿਬ ਜਿਨ੍ਹਾਂ ਨੇ ਮੇਰਾ ਆਪਰੇਟ ਕੀਤਾ। ਉਹਦਾ ਸਕਾ ਭਰਾ ਸੀ ਉਹ। ਨਹੀਂ ਸਗਾ ਭਾਈ ਨਹੀਂ ਸੀ ਉਸਤਾਦ ਜੀ। ਮੈਂ ਨਾ ਹੁਣ ਬੋਲਣ ਡਿਆ, ਮੈਂ ਕਿਹਾ ਯਾਰ ਉਹ ਬੰਦਾ ਮੈਨੂੰ ਇੱਕ ਵਾਰੀ ਲੱਭ ਜਾਏ ਨਾ। ਤੇ ਕਹਿੰਦੇ ਯਾਰ ਅਗਰ ਉਹ ਫੈਸਲਾ ਲੱਭ ਗਿਆ ਨਾ ਮੈਂ ਉਹਦਾ ਸ਼ੁਕਰੀਆ ਅਦਾ ਕਰਾਂਗਾ। ਮੈਂ ਕਿਹਾ ਤੁਸੀਂ ਕਿਸ ਹਿਸਾਬ ਤੋਂ ਸ਼ੁਕਰੀਆ ਅਦਾ? ਕਹਿੰਦੇ ਯਾਰ ਅਗਰ ਉਹ ਨਾ ਮਾਰਦਾ ਕਿੱਥੇ ਮੁਲਾਕਾਤ ਤੇਰੀ ਮੇਰੀ ਹੋਣੀ ਸੀ। ਅੱਛਾ ਯਾਨੀ ਕਿ ਹੁਣ ਹੋਰ ਕਿਸੇ ਨੇ ਮਿਲਣਾ, ਉਹ ਦੂਜੀ ਚ ਪਹਿਲੇ ਉਸਤਾਦ ਜੀ ਆਹੋ ਇਹਨਾਂ ਦੀ ਲੱਤ ਦੇ ਇੰਤਕਾਮ ਦੇ ਚੱਕਰ 'ਚ ਸਾਨੂੰ ਪਹਿਲਵਾਨਾਂ ਕੋਲੋਂ ਕੁੱਟ ਪਵਾਈ ਕੁੱਟ ਪਵਾਈ ਇਸ ਭਾਈ ਨੇ। ਉਹ ਯਾਰ ਖਾਣੇ ਮੈਨੂੰ- 'ਚ। ਉਹ ਮੇਰੀ ਜੈਨੂਇਨ ਗੱਲ ਮੈਨੂੰ ਪਤਾ ਲੱਗਾ ਵਾ ਕਿ ਉਹਨੇ ਉਹ ਇੱਕ ਵਰਕਸ਼ਾਪ ਤੇ ਆਣਾ ਵਾ। ਵਰਕਸ਼ਾਪ ਤੇ ਵਰਕਸ਼ਾਪ ਤੇ ਕਾਰਾਂ ਲਈ ਵਰਕਸ਼ਾਪ, ਉਹ ਉੱਥੇ ਆਣਾ, ਉਹਨੂੰ ਮੈਂ ਉੱਥੇ ਹੀ ਫੜਨਾ ਹੀ। ਇੰਜ ਕਹਿ ਕੇ ਸਾਨੂੰ ਖਾੜੇ 'ਚ ਲੈ ਗਏ ਉਸਤਾਦ ਜੀ। ਉਹਨਾਂ ਨੇ ਸਾਨੂੰ ਚੁੱਕ ਕੇ ਮਾਰੇ। ਓਏ ਆਹੋ ਫ੍ਰੀ ਸ਼ੋ ਹੋਇਆ ਸੀ, ਫ੍ਰੀ ਦੇ। ਸਾਜੀ ਇਹ ਕਿਤੇ ਵੀ ਫੜ ਮਾਰ ਕੇ ਨਾ ਉਹਨੂੰ ਆਹੋ, ਫਸਵਾ ਦਿੰਦਾ ਭਾਈ ਮੈਂ ਦਰਖਤ ਨੂੰ ਹੱਥ ਪਾਇਆ, ਇਹ ਦੋ ਭਲਵਾਨ ਆਏ, ਉਹਨਾਂ ਨੇ ਮੇਰੀਆਂ ਲੱਤਾਂ ਇੰਨੀਆਂ ਕੀਤੀਆਂ ਦਰਖਤ ਤੇ ਲੱਲਾ ਪਿਆ। ਤੇ ਇਹ ਨਹੀਂ ਲੱਤਾ। ਹੁਣ ਇਹ ਕਿਹੜਾ ਉਹ ਸੀਲ ਕੱਟਿਆ ਗਿਆ, ਉਹਦੇ ਚਲੋ ਪਿਛਲੇ ਕਰੈਕਟਰ ਕੋ ਗਾਲ ਨਿਕਲ ਗਈ। ਭਲਵਾਨ ਨੇ ਆ ਕੇ ਨਾ ਮੈਨੂੰ ਫੜਿਆ ਇਹਨੇ। ਮੈਂ ਕਿਹਾ ਭੈਣ ਮੈਂ ਨਾ ਮੇਰੀ ਲੱਤ ਖਰਾਬ। ਉਹ ਕਰੈਕਟਰ ਕਹਿੰਦਾ ਉਹ ਲੰਗੜਾ ਹੈਗਾ ਵਾ ਯਾਰ ਲੰਗੜਾ। ਉਧਰੋਂ ਉਹਨੇ ਮੈਨੂੰ ਛੱਡ ਕੇ ਨਾ ਫਰੀਦ ਨੂੰ ਫੜ ਲਿਆ।
ਤੇ ਫਰੀਦ ਕਹਿੰਦਾ ਮੈਂ ਵੀ ਲੱਗਣਾ ਵਾ ਭਾਈ, ਮੈਂ ਵੀ ਲੱਗਣਾ ਵਾ। ਮੈਨੂੰ ਵੀ ਮਹੱਲੇ 'ਚ ਲੱਗਣਾ ਕਹਿੰਦੇ ਉਸਤਾਦ ਜੀ ਉਹਦੇ ਮੈਨੂੰ ਭਾਜੀ ਸੁਲਾ ਲਈ ਆਇਆ ਵਾ ਹੈਂ? ਮੈਂ ਕਿਹਾ ਮੈਂ ਤਾਂ ਸੁਲਾ ਲਈ ਆਇਆ ਭਾਜੀ ਭਾਜੀ ਬਣਾਉਣਾ ਤਾਂ ਭਲਵਾਨ ਇੰਨੇ ਚਾਹੇ ਸੀ, ਉਹ ਅੱਲਾ ਮਾਫ ਕਰਿਓ, ਇੱਕ ਦੋ ਕੈਮਰਾਮੈਨ ਵੀ ਚੁੱਕਣ ਲੱਗੇ ਸੀ। ਨਹੀਂ ਮੈਂ ਚੁਕਾ ਦੇਣਾ ਸੀ ਅਮਜੇ ਸਿੰਘ ਆਪਣੇ ਤੁਸੀਂ ਕੱਖ ਨਹੀਂ ਆਇਆ ਤੁਹਾਡਾ ਫਿੱਟੇ ਮੂੰਹ ਵੈਸੇ ਤੁਹਾਡੀਆਂ ਦੇ ਉਹਨੇ ਮੇਰੇ ਵੱਲ ਦੇਖਿਆ ਨਾ ਗੁੱਜਰ ਹੋ ਕੇ ਤੇ ਤੂੰ ਉਸਤਾਦ ਜੀ ਏਡਾ ਉਹ ਐਡੀ ਕਿਹੜੀ ਗੱਲ ਉਸਤਾਦ ਜੀ, ਹੁਣ ਤੁਹਾਨੂੰ ਲੈ ਜਾਂਦੇ ਆ, ਤੁਸੀਂ ਕਰ ਲੈਣਾ। ਲਾਦਿਆ ਬੰਦਿਆ ਤੂੰ, ਮੈਂ ਤੇ ਕੱਲ ਜਲ ਜਾਣਾ ਵਾਲਾ ਹੋਰ ਫਿਰ ਕਿਸੇ ਅਗਲੇ ਹਫ਼ਤੇ ਦਾ ਰੱਖ ਲੈਂਦੇ ਉਸਤਾਦ ਅਗਲੇ ਹਫਤੇ ਦਾ ਰੱਖ ਲਈਏ। ਤੇ ਗੁਰੋਲਾ ਹੀ ਕੋਈ ਨਹੀਂ। ਬਾਤ ਠੀਕ। ਠੀਕ ਹੈ, ਆ ਜਾਓ। ਦੁਬਈ ਹੋਣਾ ਹਾਂ ਨਹੀਂ, ਲਾਹੌਰੋਂ ਮੈਂ ਦੁਬਈ ਨਿਕਲ ਜਾਣਾ। ਤੇ ਦੁਬਈੋਂ ਆ ਕੇ ਕਰ ਲਈਏ। ਨਹੀਂ ਦੁਬਈ ਮੇਰਾ ਪੱਕਾ 골ਡਨ ਵੀਜ਼ਾ ਲੱਗਾ 10 ਸਾਲ ਦਾ। 10 ਸਾਲ ਬਾਅਦ ਵੈਸੇ ਹਿੰਮਤ ਨਹੀਂ ਰਹਿਣੀ, ਉਦੋਂ ਤਾਂ ਕੀ ਲੜਨਾ ਕਿਸੇ ਨਾਲ। ਭਲਵਾਨ ਉੱਥੇ ਲੈ ਗਈ ਦੁਬਈ ਇਹ ਠੀਕ ਨਹੀਂ ਰਹਿਣ ਦੇ। ਇੰਨਾ ਜੋ ਖਰਚਾ ਕਰਦੇ ਉਹਨਾਂ ਨੂੰ ਮਾਫ ਹੀ ਕਰਦੇ। ਸੁਲਾ ਦਾ ਕਹਿ ਯਾਰ ਯਾਰ ਉਹਦਾ ਮਾਸ਼ਾਅੱਲਾ ਜਿਸਮ ਇੰਜ ਸੀਗਾ ਯਾਰ। ਉਹ ਓਏ ਲੜਾਈ ਜਿਗਰੇ ਨਾਲ ਹੁੰਦੀ ਹੈ, ਜਿਸਮਾਂ ਨਾਲ ਨਹੀਂ ਹੁੰਦੀ। ਭਾਜੀ ਕੋਈ ਜਾਨ ਵੀ ਸ਼ੈ ਹੁੰਦੀ ਬੰਦੇ ਨਾ ਦੀ। ਜੀ ਜਾਨ ਦੇ ਨਾਲ ਹੁੰਦੀ, ਇਹ ਪੁਰਾਣੀਆਂ ਗੱਲਾਂ। ਪੁਰਾਣੀਆਂ ਖੁਰਾਕਾਂ ਵੀ ਆ। जिस्म की बात नहीं थी, उनके रूह तक जाना था। ਅਰੇ ਠੀਕ ਹੈ ਨਾ? समझ आई? ਮੈਂ ਤੁਹਾਨੂੰ ਅੱਗੇ ਕਿਹਾ ਮੇਰੇ ਕਰਾਟੇ ਵੀ ਦਿਲੋਂ ਲੱਥ ਗਏ, ਇਹ ਉਹ ਫਲਾਂ ਸਾਰਾ ਕੁਝ। ਯਾਰ ਇੱਕ ਭਲਵਾਨ ਆ ਇੰਜ ਕਰਕੇ ਖਲੋਤਾ, ਉਹ ਕਰਾਟੇ ਵਾਲਾ ਮੁੰਡਾ ਬੜਾ ਹੀ ਫੱਟ ਸਾਟ ਕਿੱਕਾਂ ਮਾਰਨ ਡਿਆ ਉਹਨੂੰ, ਉੱਡ ਉੱਡ ਕੇ ਮਾਰਨ ਡਿਆ ਹੈ, ਤੇ ਉਹ ਖਲੋਤਾ ਹੋਇਆ ਹੈ। ਯਾਰ ਉਹ ਕਰਾਟੇ ਵਾਲਾ ਬੰਦਾ ਉਹਦੇ ਹੱਥ ਆਇਆ ਵਾ, ਉਹਨੇ ਇੰਜ ਚੁੱਕਿਆ ਤੇ ਇੰਜ ਡਾ ਫਿਨਿਸ਼ ਨਹੀਂ ਉੱਠਿਆ, ਇੰਜ ਬਸ ਹੋ ਗਿਆ। नहीं बड़े बड़े सख्त जान होंगे। ब्रूसली देखो तुम। ਉਸਤਾਦ ਜੀ ਬਰੂਸਲੀ ਸਾਹਿਬ ਮੇਰੀ ਗੱਲ ਸੁਣੋ, ਹੁਣ ਬਰੂਸਲੀ ਸਾਹਿਬ ਅੱਛਾ ਤੇ ਬਿਗ ਸ਼ੋ ਦਾ ਕੀ ਮੁਕਾਬਲਾ ਹੈ? ਹੁਣ ਬਰੂਸਲੀ ਸਾਹਿਬ ਨੋ ਡਾਊਟ ਬੜੇ ਅੱਛੇ ਨੇ, ਜੰਪ ਜੁੰਪ ਮਾਰ ਕੇ, ਅਗਰ ਉਹਨਾਂ ਦੇ ਹੱਥ ਆਏ ਬਣ ਬੰਦਾ ਤੇ ਉਹ ਇੰਜ ਕਰਕੇ ਮਾਰਨਗੇ, ਵੱਡੀ ਉੱਡੀ ਕੋਲਾਂਗੇ, ਲੇਕਿਨ ਉਹ ਲੜਦੇ ਰਹਿਣਗੇ, ਹਾਰ ਨਹੀਂ ਮੰਨਣਗੇ। ਇਹ ਬਰੂਸ ਲੀ ਸਾਹਿਬ ਤੇ ਵਾਕਈ ਜ਼ਹਿਰ ਨਹੀਂ ਸੀ ਅਸਰ ਕੀਤਾ नहीं कीता सी ਜ਼ਹਿਰ ਕਿਤੇ ਨਹੀਂ ਅਸਰ ਕਰਦਾ। ਨਾਲੇ ਕਿਸੇ ਵੀ ਜ਼ਹਿਰ ਅਸਰ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਜ਼ਹਿਰ ਯਾਰ ਤੇ ਮਰੇ ਬੰਦੇ ਤੇ ਅਸਰ ਕਰ ਜਾਂਦਾ। ਬਰੂਸਲੀ ਸਾਹਿਬ ਤੇ ਫਾਇਰ ਨਹੀਂ ਸੀ ਅਸਰ ਕਰਦਾ, ਕਹਿੰਦੇ ਜ਼ਹਿਰ ਤੇ ਮਰੇ ਬੰਦੇ ਤੇ ਅਸਰ ਕਰਦੇ ਫਾਇਰ ਨਹੀਂ ਸੀ ਅਸਰ ਕਰਦਾ। ਉਹ ਕਿਉਂ ਜੀ? ਸਹੀ ਮੈਂ ਤੁਹਾਨੂੰ ਦੱਸਣਾ ਉਹ ਉਹਦੀ ਜਾਣਦੇ ਹੋਏ ਉਸਤਾਦ ਜੀ ਖਸੂਸੀਅਤ ਬਰੂਸਲੀ ਉਹ ਸਾਹਿਬ ਯਾਰ ਅੱਛਾ ਤੁਸੀਂ ਇਹ ਦੱਸਣਾ ਵੀ ਉਂਗਲ ਮਾਰ ਕੇ ਉਹਨਾਂ ਨੇ ਮੱਝ ਦੀਆਂ ਪਸਲੀਆਂ ਤੋੜ ਦਿੱਤੀਆਂ ਸੀਗੀਆਂ। ਹਾਂਜੀ 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 ਇਹ ਸਾਡਾ ਮੁਆਸ਼ਰਾ ਜੀ, ਹਾਂਜੀ ਜਿਹਦੇ ਵਿੱਚ ਇੰਨੀ ਕੁ ਗੱਲ ਨੂੰ ਐਦਾਂ ਵੱਡਾ ਸੀ ਵੱਡਾ ਕਰੀਦਾ। ਕਰੀਦਾ ਇਹ ਉਂਗਲ ਮਾਰ ਕੇ ਉਹਨਾਂ ਨੇ ਮੱਝ ਦੀ ਪਸਲੀ ਤੋੜਤੀ। ਮੈਂ ਉਂਗਲ ਮਾਰ ਕੇ ਤੇਰਾ ਡੇਲਾ ਕੱਢ ਦੇਣਾ ਬਾਹਰ। ਮੱਝ ਦੀ ਪਸਲੀ ਵੀ ਟੁੱਟ ਸਕਦੀ ਉਹ ਹੈ। ਜਿਹੜਾ ਇਦਾਂ ਹੱਥ ਦੇ ਨਾਲ ਜਹਾਜ਼ ਦੇ ਦੋ ਟੋਟੇ ਕੀਤੇ, ਨਹੀਂ ਨਹੀਂ ਉਹ ਫੇਕ ਕਹਿੰਦੇ ਜਹਾਜ਼ ਦੇ ਇਦਾਂ। ਕਿਨੇ ਬਰੂਸਲੀ ਨੇ ਪਰ ਲਾਇਆ ਸੀਗਾ। ਅੱਛਾ ਆਹੋ ਉਸਤਾਦ ਜੀ ਉਹ ਕਰੈਕਟਰ ਨੇ ਉਹ ਬਕਾਇਦਾ ਦਾਵਾ ਸੀ ਉਹਦਾ, ਉਹਨੇ ਲਿਖ ਕੇ ਦਿੱਤਾ ਸੀ ਜਿੰਨੇ ਮੈਨੂੰ ਫਾਇਰ ਮਾਰਨਾ ਮੈਨੂੰ ਦੱਸ ਕੇ ਫਾਇਰ ਮਾਰੇ। ਬਰੂਸਲੀ ਸਾਹਿਬ ਉਹ ਨੇ ਕਿਉਂ ਦੱਸ ਕੇ ਫੋਲੋ ਦੀ ਜੈਕਟ ਪਾਈ ਸੀ ਨਾ ਅੰਗੜਾ ਕੇ ਰੱਖਦਾ ਸੀ, ਫਾਇਰ ਵੱਜ ਕੇ ਥੱਲੇ, ਫਾਇਰ ਵੱਜ ਕੇ ਥੱਲੇ। ਆਵਾਜ਼ ਨਹੀਂ ਕਾਨੂੰ ਟਾਣੀ ਦੀ ਆਵਾਜ਼ ਨਹੀਂ ਹਾਂਜੀ ਐਂਡ ਕਰਕੇ ਅੰਗੜਾਉਂਦਾ ਹੁੰਦਾ ਸੀ ਨਾ ਜਿਸ ਤੋਂ, ਤੇ ਉਹ ਐਂ ਕਰਕੇ ਥੱਲੇ ਹੁੰਦੇ ਸੀ। ਓ ਯਾਰ ਅਸਲ ਭਈਆ ਜਿਹੜੇ ਰੈਸਲਿੰਗ ਚ ਬਿਗ ਸ਼ੋ ਸਾਹਿਬ ਆਉਂਦੇ ਨੇ, ਇਹ ਆਪਣੇ ਕੋਈ ਅਜ਼ੀਜ਼ ਨੇ। ਹਾਂਜੀ ਉਹ ਇੱਕ ਸਾਈਡ ਵਾਲੀ ਬਣਾਉਣ ਜਿਨ੍ਹਾਂ ਨੇ ਭਾਈ ਇਹ ਸਾਡੇ ਕਾ ਤੁਸੀਂ ਆਹੋ। ਪਿੰਡੇ ਬ੍ਰਾਂਡ ਤੋਂ ਤੋਂ ਹਿਸਾਬ ਲਾਇਆ। ਉਹ ਨਹੀਂ ਸੀ ਜਿਹੜਾ ਉਹ ਜਿਹੜੇ ਰੈਸਲਾਂ ਦੇ ਗਜ਼ਲ ਗਾਇਕ ਇਹ ਕੋਈ ਨਾ ਕੋਈ ਨਹੀਂ ਪਤਾ ਬੁੱਢੀ ਮੈਂ ਰੈਸਲਰਾਂ ਦੇ ਉਹ ਜੀ ਬੜੀ ਜਾਨ, ਲੇਕਿਨ ਸਭ ਤੋਂ ਦਲੇਰ ਆਦਮੀ ਜਿਹੜਾ ਹੈਗਾ ਨਾ, ਜਿਹੜਾ ਜਿਗਰੇ ਨਾਲ ਲੜਦਾ, ਉਹਦੀ ਖੁਰਾਕ ਵੀ ਸਹੀ, ਡੇਲੀ 6 ਕੇਲੇ ਦੁਪਹਿਰੇ, ਸ਼ਾਮ ਨੂੰ ਦੁੱਧ, ਜੌਨ ਸੀਨਾ, ਬਸ। ਹੁਣ ਪਟਿਸਟਾ ਵੱਧਦਾ ਹੁਣ ਪਟਿਸਟਾ ਨਹੀਂ ਬਾਦ ਉਹ ਜਿਹੜਾ ਘੁੰਮਦਾ ਬਹੁਤ ਆ ਕੀ ਬਣ ਸਟੀਰੀਓ। ਸਟੀਰੀਓ ਆਸਟ੍ਰੇਲੀਆ ਦੀ ਫਾਈਟ ਅੱਛੀ ਹੈ। ਉਹ ਮਾੜੇ ਘਰ ਦਾ ਵਾ, ਪਰ ਉਹਨੂੰ ਤਾਂ ਨਹੀਂ ਅੱਗੇ ਯਾਰ ਆਉਂਦੇ। ਇੱਕ ਬਾਬਾ ਹੁੰਦਾ ਸੀ ਹੋਗਨ, ਹੈਗੇ ਨੇ ਹੋਗਨ ਸਾਹਿਬ ਹੈਗੇ ਨੇ ਜੀ। ਉਹ ਵੀ ਬਹੁਤ ਉਹ ਨਹੀਂ ਕਰਦਾ। ਡਰਾਮਾ ਸੀ। ਆਹੋ ਉਹ ਆਲਾ ਵੀ ਸਿਰ ਉਹ ਇੰਜ ਕਰਕੇ ਵੀ ਕਰਦਾ ਵੀ ਲੈ। ਸਾਰੀ ਫੇਕ ਹੁੰਦੀਆਂ ਨੇ। ਨਹੀਂ ਨਹੀਂ ਫੇਕ ਨਹੀਂ ਹੁੰਦੀ। Fake। ਉਹ ਯਾਰ ਉਹ ਯਾਰ ਝਾਕ ਕੇ ਫੇਕ ਪੁੱਛੋ ਨਾ, ਹੀ ਕਰੋੜਾਂ ਰੁਪਈਆ। ਫੱਟਾ ਵੀ ਥੱਲੇ ਉਹ ਨਹੀਂ ਉਹ ਲੱਗਦਾ ਵਾ, ਲੇਕਿਨ ਫੱਟਾ ਵੀ ਥੱਲੇ ਲਚਕ ਵਾਲਾ ਹੁੰਦਾ। ਉਸਤਾਦ ਜੀ ਜਿੱਦਾਂ ਸੁੱਟਦੇ ਨੇ ਏਦਾਂ ਦੀ ਜ਼ਮੀਨ ਤੇ ਸਿੱਟੋ ਭਲਾ, ਨਾ ਜੀ ਉੱਠ ਦੂਰਾ ਨਾ ਹੋ ਜੇ ਤੇ ਗੱਲ ਕਰੀ। ਉਸਤਾਦ ਜੀ ਫੇਕ ਨਹੀਂ ਹੁੰਦੀ। ਮੈਂ ਉਹ ਸ਼ਹਿਰ ਹੁੰਦੀ ਪਹਿਲਵਾਨ, ਸਾਡਾ ਜਾਰਾ ਪਹਿਲਵਾਨ, ਗਾਮਾ ਪਹਿਲਵਾਨ ਜੀ। ਅੱਛੋ ਸਕ੍ਰਿਪਟਡ ਹੁੰਦੀਆਂ ਵਾ ਉਸਤਾਦ ਜੀ, ਪਹਿਲੇ ਹੀ ਪਤਾ ਹੁੰਦਾ ਉਹਨਾਂ ਨੂੰ ਕਿ ਕਿੰਨੇ ਜਿੱਤਣਾ। ਪਾਕਿਸਤਾਨ ਦਾ ਇੱਕ ਪਹਿਲਵਾਨ, ਉਹ ਕਦੇ ਜਿੰਨ ਨਾਲ ਜਿਹੜਾ ਲੜਿਆ ਆਹੋ ਲੋਕੀ ਪਹਿਲਵਾਨ ਹਾਰ ਗਿਆ ਸੀ ਉਹ। ਕਿ ਨਹੀਂ ਜਿੰਨ ਕਿ ਨੋਕੀ ਨਹੀਂ ਉਹ ਪਹਿਲਵਾਨ ਜਿੰਨ ਉਹ ਕਿਤੇ ਜਿੱਤਿਆ ਨਹੀਂ ਬੜਾ ਜਿੰਨ ਪੂਰਾ ਪਹਿਲਵਾਨ ਸੀਗਾ। ਜਿੰਨ ਕਿਹੜਾ ਜਿੱਤਿਆ? ਓਏ ਝੂਠੀ ਗੱਲ ਵਾ ਐਵੇਂ ਹਾਂ ਲੜਿਆ ਸੀ। ਜਿੰਨ ਪੱਕੀ ਗੱਲ ਆ, ਗਾਮੇ ਦਾ ਪੱਠਾ ਹੋਣਾ ਹੀ। ਆਹੋ ਯਾਰ ਉਹ ਜਿੰਨ ਜਿੰਨ ਮਾੜਾ ਸੀ ਜ਼ਰਾ। ਜਿੰਨ ਮਾੜਾ ਸੀ। ਜਿਹਨੂੰ ਉਧਰੋਂ ਕੱਢਿਆ ਸੀ ਬਰਾਦਰੀ ਚੋਂ, ਅੱਛਾ ਜੀ। ਉਹ ਇੱਧਰ ਆ ਗਿਆ, ਇੱਥੇ ਰਿਹਾਇਸ਼ ਪਜ਼ੀਰ ਤੇ ਕਿਰਾਏ ਤੇ ਰਹਿਣੇ ਬੈਠ ਕੇ ਲੈ ਕੇ। ਅੱਛਾ ਯਾਰ ਇਹ ਜਿਹੜੀ WWE WWF ਇਹ ਫੇਕ ਨਹੀਂ ਹੁੰਦੀਆਂ, ਹਾਂਜੀ। ਲੇਕਿਨ ਉਹਦੇ ਥੋੜੇ ਰੂਲ ਹੁੰਦੇ ਨੇ ਕਿ ਤੁਸੀਂ ਪੰਜ ਮੁੱਕਾ ਨਹੀਂ ਮਾਰ ਸਕਦੇ ਮੂੰਹ ਤੇ, ਬਾਜੀ ਠੀਕ ਹੈ? ਹਾਂਜੀ। ਤੁਸੀਂ ਸਿਰਫ ਇਹ ਚੀਜ਼ ਮਾਰਨੀ। ਨਹੀਂ ਯਾਰ ਫੇਕ ਟੈਪ ਹੀ ਹੁੰਦੀਆਂ ਨੇ ਭਾਜੀ, ਜਿਹਦੇ fake ਜਿੱਦਾਂ ਆ। ਪੈਂਦੇ ਨਾ ਐਂਡ ਤੇ ਠੀਕ, ਉਹ ਵਿੱਚ ਦੂਜੀਆਂ ਵੀ ਸਹੀ ਨੇ, ਉਹ ਸਹੀ ਹੁੰਦੀਆਂ ਹੀ ਉਹ ਖਬੀਬ ਵਾਲੀਆਂ। ਹਾਂਜੀ ਉਹ ਮਾਰ ਉਹ ਬਾਕਸਿੰਗ ਉਹ ਖਬੀਬ ਹਾਂਜੀ ਉਹ ਮਾਰ
ਅੱਛਾ ਕਬੀਬ ਬੜਾ ਸੋਹਣਾ ਹਸ਼ਰ ਡੀਲ ਨਹੀਂ ਪਤਾ ਤੈਨੂੰ ਉਹ ਮੋਟਰਸਾਈਕਲ ਬਾਕਸਿੰਗ ਵਾਲਾ ਬਾਕਸਰ ਹੈ ਨਹੀਂ ਫਾਈਟ ਆ ਉਹਦੇ ਚ ਜੋ ਮਰਜ਼ੀ ਕਰੋ ਉਹ ਜਿਹਦੇ- ਲੱਤਾਂ ਉਹ ਜਿਹੇ ਚ ਲੱਤਾਂ ਵੀ ਫੜ ਲੈਂਦੇ ਆ ਹਾਂਜੀ, ਹਾਂਜੀ। ਲੰਮੇ ਪਾ ਲੈਂਦੇ ਉਹ ਜਿਹੜਾ ਮੈਂ ਫਰੀਦ ਨੂੰ ਹੋਈ ਖੂਨ ਨੂੰ ਖੂਨ ਕਰਦਾ ਹਾਂਜੀ ਉਹ ਖਬੀਬ ਜਿਹੜਾ ਉਹਦਾ ਨਾਮ ਪੂਰਾ ਕੀ ਆ ਉਹਦੀ ਰੈਸਲ ਉਹਨੂੰ ਜਿਹਨੂੰ ਚੈਲੰਜ ਕੀਤਾ ਸੀ UFC ਫਾਈਟ ਉਹਦਾ ਉਹ ਖਬੀਬ ਜਿਹੜਾ ਨਾ ਉਹ ਮੁਸਲਮ Champion। ਉਹਨੇ ਉਹ ਜਿਹੜਾ ਇੱਕ ਉਹਦੇ ਨਾਲ ਜਿਹਨੇ ਉਹਦੇ ਦੀਨ ਨੂੰ ਕੋਈ ਗੱਲ ਕੀਤੀ ਸੀ ਤੇ ਉਹਨੇ ਫਿਰ ਚੈਲੰਜ ਕੀਤਾ ਸੀ ਉਸਤਾਦ ਜੀ ਉਹ ਵੇਖਣ ਵਾਲੀ ਹੈ fight। ਉਸਤਾਦ ਜੀ- ਉਹ ਜੈਨੂਇਨ ਆ ਉਹਦੇ ਚ ਉਸਤਾਦ ਹਾਂਜੀ, ਜੀ ਖੁੱਲੇ ਖੂਨੋ ਖੂਨ। ਮੁੱਕੇ ਲੱਤਾਂ ਫੜ ਕੇ ਨਾਲ ਲਾ ਲਓ ਉਹਦੇ ਚ ਸਭ ਕੁਝ ਫ੍ਰੀ ਹੈਂਡ ਮਾਹੌਲ ਆ ਸਾਈ ਉਧਰ ਵੀ ਜੈਨੂਇਨ ਹੈਗਾ ਹੈ, ਠੀਕ ਹੈ UFC ਲੇਕਿਨ ਮੇਰੀ ਖੁਆਇਸ਼ ਰਹੀ ਕਿ ਮੈਂ ਨਹੀਂ ਫਾਈਟਰ ਬਣ ਸਕਿਆ ਇੱਧਰ ਜ਼ਿਆਦਾ ਟਾਈਮ ਦਿੱਤਾ ਦਫ਼ਤਰ 'ਚ ਠੀਕ ਹੈ ਮੇਰਾ ਰੋਮਨ ਰੇਂਜ ਨੂੰ ਚੈਲੰਜ ਹੈ ਅੱਜ ਵੀ ਮੇਰੇ ਨਾਲ ਜਦੋਂ ਦਿਲ ਕਰੇ ਆ ਕੇ ਲੜ ਲਵੇ ਸਾਡੇ ਨਾਲ ਮਸ਼ਹਿਰੇ ਤੇ ਚਲੇ ਜਾਣੂ ਉਹਦਾ ਦਿਲ ਕਰਦਾ ਹੀ ਨਹੀਂ ਉਹ ਮੈਂ ਕੋਲ ਮਸ਼ਹਿਰੇ ਤੇ ਚੱਲ 20 ਸਾਲ ਨਹੀਂ ਦਿਲ ਕਰਨਾ ਤਾਂ ਇਧਰੋਂ ਮੈਂ ਤੇ ਤੁਸੀਂ ਤੇ ਉਧਰੋਂ ਰੋਮਨ ਰੇਂਜ ਆ ਜਾਵੇ ਤੇ ਜਦੋਂ ਉਹਨੇ ਆ ਜਾਣਾ ਉਦੋਂ ਮੈਂ ਤੇ ਉਹਨੇ ਹੋਣਾ ਤੇ ਇਧਰੋਂ ਤੂੰ ਇਕੱਲੇ ਨਹੀਂ ਹੋਣਾ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖੋ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ ਤੇ ਇੱਕ ਵਾਰੀ ਫੇਰ ਸਰ ਬਹੁਤ ਮਾਜ਼ਰਤ ਤੇ ਨੈਕਸਟ ਨਹੀਂ ਹੁੰਦਾ ਇਨਸ਼ਾਅੱਲਾ ਤਾਲਾ ਰੋਮਨ ਰੇਂਜ ਨੇ ਇਹਦੇ ਨਾਲ ਲੜ ਕੇ ਕਹਿਣਾ ਮੇਰੀ ਰੋਮਨ ਰੇਂਜ ਨਾਲ ਲੜਾਈ ਹੋਈ ਮੇਰੀ ਉਹ ਰੇਂਜ Okay। ਨਹੀਂ ਰੋਮਨ ਰੇਂਜ ਨੂੰ ਖੁੱਲਾ ਚੈਲੰਜ ਹੈ ਜਦੋਂ ਦਿਲ ਕਰੇ ਆ ਜਾਵੇ ਲੜ ਲਵੇ ਸਾਡੇ ਨਾਲ ਆ ਕੇ ਲੱਗਦਾ ਪੁੱਜੇ ਖੁੱਲਾ ਚੈਲੰਜ ਹੈ ਰੋਮਨ ਰੇਂਜ ਨੂੰ ਮੇਰੇ ਨਾਲ। ਉਹਨੇ ਵੇਖ ਕੇ ਇੰਨਾ ਖੁੱਲਾ ਚੈਲੰਜ ਯਾਰ ਆਹੋ ਇੰਨਾ ਖੁੱਲਾ ਫਿਟਿੰਗ ਕਰਾ ਲਓ ਥੋੜੀ ਜਿਹੀ ਫੈਸਲ 7 ਵਜੇ ਤੋਂ ਬਾਅਦ ਨਾ ਤੂੰ ਘਰ ਉੱਤੋਂ ਦੀ ਜਾਣਾ ਆਪਣਾ ਖਿਆਲ ਰੱਖਿਓ ਅੱਲਾ ਹਾਫਿਜ਼